ਟੈਰਰਿਸਟ ਅਟੈਕ ਅਮਰੀਕਾ ਦੇ ਉੱਤੇ ਹੋਇਆ। ਇਸ ਅਟੈਕ ਨੇ ਅਮਰੀਕਾ ਦੇ ਨਾਲ ਦੁਨੀਆ ਨੂੰ ਜਿਹੜਾ ਉਹ ਬਦਲ ਕੇ ਜਿਹੜਾ ਉਹ ਰੱਖ ਦਿੱਤਾ। ਸੋ ਉਹਨਾਂ ਸਾਰੇ ਹੀ ਇਸ ਹਮਲੇ 'ਚ ਮਾਰੇ ਗਏ ਲੋਕਾਂ ਨੂੰ ਆਪਾਂ ਸ਼ਰਧਾਂਜਲੀ ਭੇਂਟ ਜਿਹੜਾ ਉਹ ਕਰਦੇ ਹਾਂ। ਅਜੇ ਵੀ ਉੱਦਾਂ ਜਿਹੜੇ ਪੀੜਤ ਪਰਿਵਾਰ ਆ ਗੁਹਾਰ ਲਾ ਰਹੇ ਨੇ, ਇਨਸਾਫ ਦੇ ਲਈ ਵੀ ਗੁਹਾਰ ਲਾ ਰਹੇ ਨੇ, ਖਾਸ ਕਰਕੇ ਉਹਨਾਂ ਮੁਲਕਾਂ ਦੇ ਜਿੱਥੋਂ ਮੁਲਕਾਂ ਤੋਂ ਉਹ ਲੋਕ ਆਏ ਸੀ, ਉਹਨਾਂ ਦੇ ਨਾਲ ਹੁਣ ਜਿਸ ਤਰੀਕੇ ਦੇ ਸੰਬੰਧ ਨੇ ਅਮਰੀਕਾ ਦੇ, ਉਸ ਨੂੰ ਲੈ ਕੇ ਕਈ ਵਾਰੀ ਉਹਨਾਂ ਜਿਹੜੇ ਪੀੜਤ ਪਰਿਵਾਰ ਜਾਂ ਉਹਨਾਂ ਲੋਕਾਂ ਦੇ ਮਨਾਂ ਦੇ ਵਿੱਚ ਖਟਾਸ ਜਿਹੜੀ ਉਹ ਆ ਜਾਂਦੀ ਆ ਵੀ ਦੇਖੋ ਏਡਾ ਵੱਡਾ ਹਮਲਾ ਕਰਨ ਵਾਲੇ ਜਿਨ੍ਹਾਂ ਨੇ ਸ਼ਹਿ ਦਿੱਤੀ ਉਹਨਾਂ ਅੱਤਵਾਦੀਆਂ ਨੂੰ, ਉਹਨਾਂ ਦੇ ਨਾਲ ਅਜੇ ਵੀ ਤੁਸੀਂ ਨਿੱਘੇ ਜਿਹੜੇ ਸੰਬੰਧ ਆ ਉਹ ਬਣਾ ਕੇ ਰੱਖ ਰਹੇ ਆ ਤੇ ਕੋਈ ਜਵਾਬਦੇਹੀ ਉਹਨਾਂ ਤੋਂ ਨਹੀਂ ਲੈ ਰਹੇ ਹੈਗੇ। ਸੋ ਉਮੀਦ ਕਰਦੇ ਹਾਂ ਵੀ ਸਾਰੀਆਂ ਚੀਜ਼ਾਂ ਜਿਹੜੀਆਂ ਆ ਜਿਹੜੇ ਪੀੜਤਾਂ ਨੂੰ ਜਿਹੜਾ ਇਨਸਾਫ ਆ ਉਹ ਮਿਲ ਸਕੇ। ਤੇ ਆਪਣੇ ਨਾਲ ਹਰਜੋਤ ਸਿੰਘ ਜੀ ਹੁਣ ਰਮਨ ਢਿੱਲੋਂ ਜੀ ਵੀ ਜੁੜ ਚੁੱਕੇ ਆ, ਉਹਨਾਂ ਨੂੰ ਵੀ ਆਪਾਂ ਜੀ ਆਇਆਂ ਨੂੰ ਆਖਦੇ ਹਾਂ ਇਸ ਪ੍ਰੋਗਰਾਮ ਦੇ ਵਿੱਚ। ਰਮਨ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਇੱਕ ਦੋ ਖਬਰਾਂ ਹੋਰ ਕਰਦੇ ਹਾਂ ਤੇ ਉਹ ਤੋਂ ਬਾਅਦ ਆਪਾਂ ਟਰੱਕਿੰਗਾਂ ਲਾਉਂਦੇ ਹਾਂ। ਕੱਲ ਜਿਹੜਾ ਚਾਰਲੀ ਕਰਕ ਆ ਜਿਸ ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ, ਉਹਦੇ ਸੰਬੰਧ ਦੇ ਵਿੱਚ ਅੱਜ FBI ਨੇ ਇੱਕ ਫੋਟੋ ਜਿਹੜੀ ਆ ਉਹ ਰਿਲੀਜ਼ ਕੀਤੀ ਹੈਗੀ ਆ ਐਕਸ ਦੇ ਉੱਤੇ, ਜੋ ਉਹਨਾਂ ਦਾ FBI ਦਾ ਸਾਲਟ ਲੇਕ ਸਿਟੀ ਵਾਲਾ ਆਫਿਸ ਹੈਗਾ। ਤੇ ਉਹ ਕਹਿੰਦੇ ਵੀ ਅਸੀਂ ਲੋਕਾਂ ਨੂੰ ਇਹ ਕਹਿ ਰਹੇ ਹਾਂ ਵੀ ਇਸ ਬੰਦੇ ਦੀ ਭਾਲ ਹੈਗੀ ਆ, ਜੇ ਕਿਸੇ ਨੂੰ ਕੋਈ ਰਿਕੋਗਨਾਈਜ਼ ਕਰਦਾ ਇਸ ਨੂੰ ਤੇ ਸਾਨੂੰ ਇਮੀਡੀਏਟਲੀ ਜਿਹੜਾ ਕੰਟੈਕਟ ਕੀਤਾ ਜਾਵੇ। ਕਹਿੰਦੇ ਵੀ ਜਿਹੜੀ ਗਨ ਦੇ ਨਾਲ ਉਸ ਨੂੰ ਮਾਰਿਆ ਗਿਆ ਸੀ ਉਹ ਗਨ ਤਾਂ ਮਿਲ ਗਈ ਆ, ਪਰ ਬੰਦਾ ਨਹੀਂ ਹਜੇ ਤੱਕ ਲੱਭ ਰਿਹਾ। ਪਹਿਲਾਂ 2-3 ਬੰਦੇ ਫੜੇ ਸੀ ਪਰ ਉਹਨਾਂ ਨੂੰ ਪੁੱਛਗਿੱਛ ਤੋਂ ਬਾਅਦ ਛੱਡ ਦਿੱਤਾ ਗਿਆ ਜੀ। ਇੱਕ ਜਿਹੜਾ ਕੱਲ ਪਹਿਲੋਂ ਪਰਸਨ ਆਫ ਇੰਟਰਸਟ ਫੜਿਆ ਸੀ ਉਸ ਨੂੰ ਪੁੱਛਗਿੱਛ ਤੋਂ ਬਾਅਦ ਛੱਡਿਆ ਸੀ ਤੇ ਹੁਣ ਪਬਲਿਕਲੀ ਹੈਲਪ ਜਿਹੜੀ ਉਹ ਮੰਗੀ ਜਾ ਰਹੀ ਆ। ਯੂਟਾ ਪਬਲਿਕ ਸੇਫਟੀ ਕਮਿਸ਼ਨਰ ਨੇ ਕਿਹਾ ਵੀ ਲਾ ਐਨਫੋਰਸਮੈਂਟ ਦੇ ਕੋਲੋਂ ਗੁੱਡ ਵੀਡੀਓ ਫੁਟੇਜ ਹੈਗੀ ਆ ਸਸਪੈਕਟ ਦੀ, ਉਸ ਨੂੰ ਆਇਡੈਂਟੀਫਾਈ ਅਜੇ ਤੱਕ ਨਹੀਂ ਕੀਤਾ ਜਾ ਸਕਿਆ। ਇਹ ਜਿਹੜਾ ਹਰਜੋਤ ਸਿੰਘ ਜੀ ਦੱਸਿਆ ਜਾ ਰਿਹਾ ਵੀ ਜਿਹੜਾ ਕਥਿਤ ਤੌਰ ਦੇ ਉੱਤੇ ਜਿਸਨੇ ਗੋਲੀ ਚਲਾਈ ਹੈ ਸਸਪੈਕਟ ਜਿਹੜਾ ਆ ਉਹ ਕਾਲਜ ਦੀ ਉਮਰ ਦਾ ਹੀ ਲੱਗ ਰਿਹਾ ਆ, ਉਸ ਉਮਰ ਦਾ ਹੀ ਨੌਜਵਾਨ ਮੁੰਡਾ ਜਿਹੜਾ ਉਹ ਲੱਗ ਰਿਹਾ ਜਿਸਨੇ ਇਸ ਕਾਂਡ ਨੂੰ ਅੰਜਾਮ ਦਿੱਤਾ। ਲਾ ਐਨਫੋਰਸਮੈਂਟ ਨੇ ਜਿਹੜਾ ਹਾਈ ਪਾਵਰਡ ਬੋਲਟ ਐਕਸ਼ਨ ਰਾਈਫਲ ਜਿਹੜੀ ਉਹ ਉੱਥੋਂ ਮੌਕੇ ਵਾਰਦਾਤ ਤੋਂ ਜਿਹੜੀ ਉਹ ਬਰਾਮਦ ਕੀਤੀ ਹੈ। ਪ੍ਰੂਵ ਮੀ ਰੋਂਗ ਡਿਬੇਟ ਦੇ ਵਿੱਚ ਚਾਰਲੀ ਕਰਕ ਬੋਲ ਰਿਹਾ ਸੀ। ਕਾਫੀ ਹਜ਼ਾਰਾਂ ਦੀ ਸੰਖਿਆ ਦੇ ਵਿੱਚ ਉੱਥੇ ਕਾਲਜ 'ਚ ਉਸ ਨੂੰ ਸੁਣਨ ਦੇ ਲਈ ਪਹੁੰਚੇ ਹੋਏ ਸੀਗੇ ਲੋਕ, ਜਦ ਇਹ ਇੱਕ ਗੋਲੀ ਜਿਹੜੀ ਉਹ ਚੱਲਦੀ ਆ। ਹੁਣ ਜਿਹੜੇ ਰਾਸ਼ਟਰਪਤੀ ਟਰੰਪ ਆ ਕੱਲ੍ਹ ਦੇ ਝੰਡੇ ਵੀ ਜਿਹੜੇ ਹਾਫ ਸਟਾਫ ਤੇ ਕੀਤੇ ਸੀ ਤੇ ਮਰਨ ਉਪਰੰਤ ਉਹਨਾਂ ਨੂੰ ਮੈਡਲ ਆਫ ਫਰੀਡਮ ਜਿਹੜਾ ਸਰਵਉੱਚ ਸਿਵਿਲੀਅਨ ਅਵਾਰਡ ਹੁੰਦਾ ਆ ਅਮਰੀਕਾ ਦਾ, ਉਸ ਦੇ ਨਾਲ ਜਿਹੜਾ ਪੋਸਟ ਹਿਊਮਸਲੀ ਉਸ ਨੂੰ ਕਹਿੰਦੇ ਵੀ ਸਨਮਾਨਿਤ ਕੀਤਾ ਜਿਹੜਾ ਉਹ ਜਾਵੇਗਾ। ਸੋ ਇਸ ਮੌਕੇ ਉਸ ਬੰਦੇ ਦੀ ਉਸ ਸਸਪੈਕਟ ਦੀ ਜਿਹੜੀ ਉਹ ਭਾਲ ਆ, ਇਸਨੇ ਕਾਫੀ ਵੱਡੇ ਜਿਹੜੇ ਚੇਂਜਿਸ ਕਹਿ ਸਕਦੇ ਹਾਂ ਵੀ ਲਿਆਉਣੇ ਆ। ਸੋ ਜਿਹੜੇ ਦੇਖ ਰਹੇ ਨੇ ਇਸ ਟਾਈਮ ਵੀਡੀਓ ਤੇ ਆਪਾਂ ਜਿਹੜੀ ਵੀਡੀਓ ਦੇ ਵਿੱਚ ਜਿਹੜੀ ਤਸਵੀਰ ਆ ਉਸ ਦੀ ਨਸ਼ਰ ਕੀਤੀ ਹੋਈ ਆ, ਜਿਹੜੀ FBI ਨੇ ਰਿਲੀਜ਼ ਕੀਤੀ ਆ ਉਸ ਬੰਦੇ ਦੀ, ਜਿਹੜੀ ਕਾਲੇ ਟੋਪੀ, ਕਾਲੀਆਂ ਐਨਕਾਂ, ਕਾਲੀ ਹੀ ਜਿਹੜੀ ਟੀ-ਸ਼ਰਟ ਤੇ ਨੀਲੀ ਜੀਨ ਜਿਹੜੀ ਉਹ ਪਾ ਕੇ ਉੱਥੇ ਪਹੁੰਚਿਆ ਹੋਇਆ ਸੀਗਾ ਜਿੱਥੇ ਇਸਨੇ ਇਸ ਜਿਹੜੀ ਘਟਨਾ ਨੂੰ, ਇਸ ਗੋਲੀਕਾਂਡ ਨੂੰ ਜਿਹੜਾ ਉਹ ਅੰਜਾਮ ਦਿੱਤਾ ਆ। ਸੋ ਬਹੁਤ ਹੀ ਅਫਸੋਸਜਨਕ ਜਿਹੜੀ ਘਟਨਾ ਆ ਇਹ ਉੱਥੇ ਵਾਪਰੀ ਆ। ਜੀ ਹਰਜੋਤ ਸਿੰਘ। ਸਾਊਥ ਕੋਰੀਆ ਦੇ 375 ਦੇ ਕਰੀਬ ਜਿਹੜੇ ਅਨਡਾਕੂਮੈਂਟਡ ਬੰਦੇ ਦੇ ਜੋ ਟਰੰਪ ਐਡਮਿਨਿਸਟ੍ਰੇਸ਼ਨ ਕਹਿ ਰਿਹਾ ਜਿਨ੍ਹਾਂ ਨੂੰ ਫੜਿਆ ਗਿਆ ਸੀ, ਅਰੈਸਟ ਕੀਤਾ ਗਿਆ ਸੀ, ਉਹਨਾਂ ਨੂੰ ਹੁਣ ਅੱਜ ਜਿਹੜਾ ਆ ਫਲਾਈਟ ਦੇ ਵਿੱਚ ਸਾਊਥ ਕੋਰੀਆ ਨੂੰ ਵਾਪਸ ਭੇਜ ਦਿੱਤਾ ਗਿਆ। ਸਾਊਥ ਕੋਰੀਆ ਦੇ ਪ੍ਰੈਜ਼ੀਡੈਂਟ ਨੇ ਸਟੇਟਮੈਂਟ ਜਾਰੀ ਕੀਤੀ ਆ ਵੀ ਇਹ ਤਾਂ ਤੁਸੀਂ ਸਾਨੂੰ ਇੱਕ ਤਰ੍ਹਾਂ ਨਾਲ ਬੈਕ ਸਟੈਪ ਕੀਤਾ ਹੈਗਾ। ਇੱਕ ਪਾਸੇ ਤਾਂ $100 ਬਿਲੀਅਨ ਦੀ ਇਨਵੈਸਟਮੈਂਟ ਕਰਾ ਰਹੇ, ਦੂਜੇ ਪਾਸੇ ਜਿਹੜੇ ਸਾਡੇ ਲੋਕ ਸੀ ਉਹਨਾਂ ਨੂੰ ਤੁਸੀਂ ਸ਼ੈਕਲਸ ਦੇ ਵਿੱਚ ਕੜੀਆਂ ਪਾ ਕੇ ਜਿਹੜਾ ਰੱਖਿਆ ਹੈਗਾ। ਸੋ ਉਸ ਤੋਂ ਬਾਅਦ ਪ੍ਰੈਜ਼ੀਡੈਂਟ ਟਰੰਪ ਦੀ ਇਹ ਵੀ ਸਟੇਟਮੈਂਟ ਆਈ ਸੀ ਵੀ ਨਹੀਂ, ਉਹਨਾਂ ਨੂੰ ਕੁਛ ਟਾਈਮ ਲਈ ਰੱਖਿਆ ਜਾ ਸਕਦਾ ਤਾਂ ਕਿ ਉਹ ਅਮਰੀਕਨ ਵਰਕਰਸ ਨੂੰ ਟ੍ਰੇਨ ਕਰ ਸਕਣ, ਪਰ ਉਹ ਸਾਊਥ ਕੋਰੀਆ ਵਾਲੇ ਕਹਿੰਦੇ ਨਹੀਂ, ਅਸੀਂ ਸਾਰੇ ਦੇ ਸਾਰੇ ਬੰਦੇ ਜਿਹੜੇ ਆ ਉਹ ਵਾਪਸ ਲੈ ਜਾਣੇ ਹੈਗੇ ਆ। ਇਹ ਜਿਹੜੀ ਇੱਕ ਹਾਈਟੈਕ ਕੰਪਨੀ ਸੀ ਜਿੱਥੋਂ ਲੋਕਾਂ ਨੂੰ ਅਰੈਸਟ ਕੀਤਾ ਗਿਆ ਸੀ, ਇਹ ਇੱਕ $100 ਬਿਲੀਅਨ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਜੋ ਸਾਊਥ ਕੋਰੀਆ ਨੇ ਇੱਥੇ ਇਨਵੈਸਟ ਕਰਨਾ ਸੀ, ਉਹਦੇ ਚੋਂ $7.59 ਬਿਲੀਅਨ ਦੀ ਇਨਵੈਸਟਮੈਂਟ ਇਸ ਹਾਈਟੈਕ ਫੈਕਟਰੀ ਦੇ ਵਿੱਚ ਹੋਣੀ ਸੀ। ਸੋ ਜਿਸ ਨੂੰ ਉਹ ਕਹਿੰਦੇ ਵੀ ਅਸੀਂ ਹਾਈਲੀ ਪ੍ਰੋਫੈਸ਼ਨਲ ਬੰਦੇ ਸਾਊਥ ਕੋਰੀਆ ਤੋਂ ਲਿਆ ਕੇ ਜਿਹੜੇ ਆ ਇੱਥੇ ਉਹਦੀ ਕੰਸਟਰਕਸ਼ਨ ਕਰ ਰਹੇ ਸੀ। ਜੀ 316 ਸੀਗੇ ਕੁੱਲ ਮਿਲਾ ਕੇ ਸਾਊਥ ਕੋਰੀਅਨਸ ਜਿਹੜੇ ਅਰੈਸਟ ਕੀਤੇ ਗਏ ਸੀ ਹੰਡਾਈ LG ਪਲਾਂਟ ਜਾਰਜੀਆ ਦੇ ਵਿੱਚ। ਹੁਣ ਉਸ ਪਲਾਂਟ ਦਾ ਅੱਗੇ ਭਵਿੱਖ ਕੀ ਹੋਊਗਾ
ਇਸ ਇਨਵੈਸਟਮੈਂਟ ਦਾ ਅੱਗੇ ਭਵਿੱਖ ਕੀ ਹੋਊਗਾ। ਥੋੜ੍ਹੀ ਬਹੁਤੀ ਖਟਾਸ ਤਾਂ ਰਿਸ਼ਤਿਆਂ ਦੇ ਵਿੱਚ ਆਊਗੀ। ਸਾਊਥ ਕੋਰੀਆ ਦੇ ਪ੍ਰੈਜ਼ੀਡੈਂਟ ਨੇ ਕਿਹਾ ਸੀਗਾ ਵੀ ਟਰੰਪ ਹੋਣਾ ਨੇ ਆਫਰ ਕੀਤਾ ਸੀਗਾ ਵੀ ਜਿਹੜੇ ਡੀਟੇਨੀਜ਼ ਆ ਇਹਨਾਂ ਨੂੰ ਇੱਥੇ ਰੱਖ ਲਈਏ ਅਤੇ US ਦੇ ਵਰਕਰਸ ਨੂੰ ਜਿਹੜੇ ਉਹ ਟ੍ਰੇਨ ਕਰਨਗੇ। ਮੈਨੂੰ ਜਿੱਦਾਂ ਤੁਸੀਂ ਦੱਸ ਰਹੇ ਆ ਹਰਜੋਤ ਸਿੰਘ ਜੀ ਵੀ ਉਹਨਾਂ ਨੇ ਮੈਨੂੰ ਲੱਗਦਾ ਇਸ ਚੀਜ਼ ਤੋਂ ਇਨਕਾਰ ਜਿਹੜਾ ਉਹ ਕਰ ਦਿੱਤਾ ਆ। ਉਹਨਾਂ ਨੇ ਮਾਰਕੋ ਰੂਬੀਓ ਹੁਣਾਂ ਨੂੰ ਦੱਸਿਆ ਸੀਗਾ ਵੀ ਜਿਹੜਾ ਸਿਓਲ ਆ ਬੇਸਿਕਲੀ ਸਾਊਥ ਕੋਰੀਆ ਚਾਹੁੰਦਾ ਆ ਵੀ ਇਹ ਜਿਹੜੇ ਸਾਊਥ ਕੋਰੀਅਨ ਨੈਸ਼ਨਲਸ ਆ ਉਹਨਾਂ ਨੂੰ ਘਰੇ ਲਿਆਂਦਾ ਜਾਵੇ, ਫਿਰ ਦੇਖਾਂਗੇ ਬਾਅਦ ਦੇ ਵਿੱਚ ਵੀ ਇਹਨਾਂ ਨੂੰ ਅਮਰੀਕਾ 'ਚ ਲੈ ਕੇ ਆਉਣਾ ਆ ਜਾਂ ਨਹੀਂ। ਅਤੇ ਵਾਸ਼ਿੰਗਟਨ ਕਹਿੰਦੇ ਵੀ ਇਸ ਚੀਜ਼ ਦੇ ਲਈ ਹੁਣ ਮੰਨ ਚੁੱਕਾ ਹੈਗਾ। ਸੋ ਇਹ ਵਾਪਸ ਨੂੰ ਜਿਹੜਾ ਹੁਣ ਜਾ ਰਹੇ ਨੇ। ਅਤੇ ਰਮਨ ਜੀ ਹੁਣ ਆਪਾਂ ਟਰੱਕਿੰਗ ਵੱਲ ਨੂੰ ਜਿਹੜੀ ਉਹ ਉਸਦੀ ਗੱਲਬਾਤ ਜਿਹੜੀ ਉਹ ਸ਼ੁਰੂਆਤ ਕਰਦੇ ਹਾਂ। ਸ਼ੁਰੂਆਤ ਜੇ ਰਮਨ ਜੀ ਟਰੱਕਿੰਗ ਦੀ ਮਾਰਕੀਟ ਤੋਂ ਲੈ ਕੇ ਕਰੀਏ, ਕੀ ਸਥਿਤੀ ਕੋਈ ਹਿਲਜੁਲ ਨਜ਼ਰ ਆ ਰਹੀ ਹੈ? ਕਿਸ ਪਾਸੇ ਵੱਲ ਨੂੰ ਕੰਮ ਵੱਧ ਰਿਹਾ ਹੈ? ਖੇਓਸ ਸੇਮ ਦੀ ਸੇਮ ਹੈਗੀ ਆ ਟਰੱਕਿੰਗ ਇੰਡਸਟਰੀ ਦੇ ਵਿੱਚ। ਕੋਈ ਜੇ ਕਹਾਂ ਵੀ ਖਾਸ ਐਸੀ ਚੀਜ਼ ਆਈ ਹੈਗੀ ਆ, ਨਹੀਂ ਆਈ ਹੈਗੀ। ਜਿਹੜੇ ਰੂਲ ਐਂਡ ਰੈਗੂਲੇਸ਼ਨਸ ਆ ਉਹਨਾਂ ਦੇ ਈਜ਼ ਹੋ ਰਹੀ ਹੈਗੀ ਆ। ਕਿਹਾ ਜਾ ਰਿਹਾ ਕਿ ਉਹਨਾਂ ਨੂੰ ਈਜ਼ੀ ਕੀਤਾ ਜਾ ਰਿਹਾ ਹੈਗਾ, ਪਰ ਕਿਸ ਹੱਦ ਤੱਕ ਕੀਤਾ ਜਾ ਰਿਹਾ, ਕਿੱਦਾਂ ਕੀਤਾ ਜਾ ਰਿਹਾ, ਹੁਣ ਇਸ ਵੇਲੇ ਬਹੁਤ ਜ਼ਿਆਦਾ ਜਿਹੜੀ ਆ ਉਹ ਸਥਿਤੀ ਉਹ ਬਣੀ ਆ ਕਿ ਜਿਹਦੇ ਵਿੱਚ ਜਿਹੜੇ EPA ਦੇ ਕਈ ਚੀਜ਼ਾਂ ਹੈਗੀਆਂ ਉਹਨਾਂ ਨੂੰ ਕਿਹਾ ਜਾ ਰਿਹਾ ਕਿ ਨਹੀਂ ਲਾਗੂ ਹੋਣਗੀਆਂ ਜਾਂ ਕਿਸ ਤਰ੍ਹਾਂ ਲਾਗੂ ਹੋਣਗੀਆਂ। ਸੋ ਇੱਕ ਹਿਸਾਬ ਦੇ ਨਾਲ ਇਸ ਵੇਲੇ ਜੇ ਟਰੱਕਿੰਗ ਇੰਡਸਟਰੀ 'ਚ ਦੇਖਿਆ ਜਾਵੇ ਤਾਂ ਕੇਓਸ ਬਣੀ ਹੋਈ ਆ, ਜਿੱਥੇ ਕਿ ਹੁਣ ਫਿਰ ਕਾਲਸ ਆ ਰਹੀਆਂ ਹੈਗੀਆਂ ਕਿ 2010 ਵਾਲੇ, 2012 ਵਾਲੇ, 2007 ਵਾਲੇ ਟਰੱਕ ਫਿਰ ਚੱਲ ਸਕਣਗੇ। ਸੋ ਇੱਕ ਉਹ ਬਹੁਤ ਜ਼ਿਆਦਾ ਜਿਹੜੀ ਇਸ ਵੇਲੇ ਪ੍ਰੋਬਲਮੈਟਿਕ ਹੈਗੀ ਆ, ਕਿਉਂਕਿ ਸਟੇਟ ਆਫ ਕੈਲੀਫੋਰਨੀਆ ਸਟਿਲ ਕੋਸ਼ਿਸ਼ ਕਰ ਰਹੀ ਹੈਗੀ ਆ ਕਿ ਕਿਤੇ ਨਾ ਕਿਤੇ ਉਹ ਇਹਨੂੰ ਸਕ੍ਰੈਪ ਕਰਨ ਤੋਂ ਬਚਾ ਸਕੇ ਸਾਰੇ ਕੰਮ ਨੂੰ। ਪਰ ਆਈ ਥਿੰਕ ਇਸ ਵੇਲੇ ਜਿਹੜੀ ਆ ਸਾਰਿਆਂ ਨੂੰ ਜ਼ਿਆਦਾ ਪ੍ਰੋਬਲਮ ਇਹ ਆ ਕਿ ਕੁਛ ਨਹੀਂ ਪਤਾ ਚੱਲ ਰਿਹਾ ਹੈਗਾ। ਨਾ ਤਾਂ ਕਾਰਬ ਨੂੰ ਪਤਾ ਹੈ ਕੀ ਹੋਣਾ ਆ, ਤੇ ਨਾ ਹੀ ਸਟੇਟ ਆਫ ਕੈਲੀਫੋਰਨੀਆ ਕੋਈ ਸਿੱਧਾ ਜਵਾਬ ਦਿੰਦੀ ਹੈ। DMV ਨੂੰ ਕੁਛ ਨਹੀਂ ਪਤਾ ਹੈਗਾ ਕੀ ਹੋਣਾ ਆ। ਬਹੁਤ ਕਾਲਸ ਆਉਂਦੀਆਂ ਹੈਗੀਆਂ ਜਿਹੜੀਆਂ ਕਿ ਸਮੋਕ ਚੈੱਕ ਰਹੂਗਾ ਨਹੀਂ ਰਹੂਗਾ। ਜਿਹੜਾ ਐਡਵਾਂਸ ਟਰੱਕ ਰੂਲ ਆ ਉਹ ਡੈਫੀਨੇਟਲੀ ਜਿਹੜਾ ਆ ਉਹ ਸਕ੍ਰੈਚ ਹੋ ਚੁੱਕਾ ਆ। ਸੋ ਮਤਲਬ ਕਿ ਇੱਕ ਹਿਸਾਬ ਦੇ ਨਾਲ ਜੇ ਕਹਿ ਲਓ ਤਾਂ ਜੇ ਆਪਾਂ ਟਰੱਕ ਸੇਲਸ ਦੀ ਗੱਲ ਕਹਿ ਲਈਏ ਤਾਂ ਅਗਸਤ ਦਾ ਮਹੀਨਾ ਜਿਹੜਾ ਆ ਉਹ ਅਗੇਨ ਜਿਹੜੀ ਇਹ ਕਲਾਸ 8 ਟਰੱਕ ਸੇਲਸ ਆ ਉਹ ਥੱਲੇ ਗਈਆਂ ਹੈਗੀਆਂ। ਸੋ ਓਵਰਆਲ ਜੇ ਕਿਹਾ ਜਾਵੇ ਤਾਂ ਕੋਈ ਐਡਾ ਖਾਸ ਫਰਕ ਨਹੀਂ ਪਿਆ ਹੈਗਾ ਪਿਛਲੇ ਇੱਕ ਹਫ਼ਤੇ ਦੇ ਵਿੱਚ। ਪਰ ਡੈਫੀਨੇਟਲੀ ਜਿਹੜੀਆਂ ਚੀਜ਼ਾਂ ਹੋਰ ਸੋਸ਼ਲ ਮੀਡੀਆ 'ਤੇ ਚੱਲ ਰਹੀਆਂ ਹੈਗੀਆਂ ਜਾਂ ਹੋਰ ਕੁਛ ਚੱਲ ਰਿਹਾ ਹੈਗਾ, ਮੇਰੇ ਖਿਆਲ ਇੱਕ ਅੱਜ ਮੌਕਾ ਹੈਗਾ। ਇਸ ਮੌਕੇ 'ਤੇ ਇਹ ਸਵਾਲ ਜ਼ਰੂਰ ਪੁੱਛਣਾ ਬਣਦਾ ਆ ਕਿ ਕੀ ਇੱਕ ਇਲੀਗਲ ਇਮੀਗ੍ਰੈਂਟ ਦੇ ਹੱਥੋਂ ਐਕਸੀਡੈਂਟ ਹੋਣਾ ਔਰ 3 ਬੰਦਿਆਂ ਨੇ ਮਰਨਾ ਤੇ ਉਹਦੇ ਨਾਲ ਸਾਰੇ ਹੀ ਜਿਹੜੇ ਨਾਨ ਡੋਮਿਸਾਈਲ ਲਾਇਸੈਂਸ ਹੈ ਜਿਹੜੇ ਕਿ ਇਸੇ ਹੀ ਗਵਰਨਮੈਂਟਸ ਨੇ ਇਸ਼ੂ ਕੀਤੇ ਆ ਉਹਨਾਂ ਨੂੰ ਬੈਨ ਕਰ ਦੇਣਾ ਜਾਂ ਬੰਦ ਕਰ ਦੇਣਾ। ਤੇ ਕੀ ਇੱਕ ਗਨ ਵਾਇਲੈਂਸ ਦੇ ਨਾਲ ਕਿਸੇ ਦੀ ਮੌਤ ਹੋਣੀ ਤੇ ਕੀ ਗੰਨਾਂ ਬੈਨ ਹੋਣਗੀਆਂ ਇਸ ਕੰਟਰੀ ਦੇ ਵਿੱਚ? ਇਸ ਚੀਜ਼ ਪਿੱਛੇ ਕਿੰਨੀਆਂ ਜਿਹੜੀਆਂ ਟ੍ਰੈਜਡੀਜ਼ ਆ ਆਪਾਂ ਜਰਾਂਗੇ ਜਿਸ ਤੋਂ ਬਾਅਦ ਕਿ ਗਨ ਵਾਇਲੈਂਸ ਜਿਹੜੀ ਆ ਉੱਤੇ ਬੈਨ ਲੱਗੂਗਾ। ਮੇਰੇ ਖਿਆਲ ਬੜੀ ਇਹ ਇੱਕ ਬੜਾ ਕ੍ਰਿਟੀਕਲ ਕੁਐਸਚਨ ਹੈਗਾ ਜਿਹੜਾ ਇਸ ਵੇਲੇ ਉਠਾਉਣ ਵਾਲਾ ਆ ਕਿ ਕਿੰਨਾ ਟਾਈਮ ਲੱਗੂਗਾ ਕਿ ਗਨਜ਼ ਦੇ ਉੱਤੇ ਬੈਨ ਲੱਗੂਗਾ ਜਾਂ ਗਨਜ਼ ਨੂੰ ਰੋਕਿਆ ਜਾਊਗਾ। ਕਿਉਂਕਿ ਗਨਜ਼ ਤਾਂ ਨਹੀਂ ਰੋਕ ਸਕਦੇ ਕਿਉਂਕਿ ਸਾਰੇ ਹੀ ਉੱਥੋਂ ਪੈਸਾ ਖਾਂਦੇ ਆ ਗਨ ਮੈਨੂਫੈਕਚਰਰ ਕੋਲੋਂ। ਸਾਰੇ ਇੱਕ ਹਿਸਾਬ ਦੇ ਇੰਪਲੋਈ ਆ ਉਹਨਾਂ ਦੇ, ਇੱਕ ਹਿਸਾਬ ਦੇ ਮੈਂ ਤਾਂ ਕਹੂੰਗਾ ਸਾਰੇ ਪੋਲੀਟੀਸ਼ੀਅਨ, ਸਾਰੀ ਕਾਂਗਰਸ ਜਿਹੜੀ ਇੱਕ ਹਿਸਾਬ ਦੀ ਗਨ ਮੈਨੂਫੈਕਚਰਰਸ ਦੀ ਇੰਪਲੋਈ ਆ, ਠੀਕ ਹੈ ਨਾ। ਸੋ ਇੰਪਲੋਈ ਕੈਨ ਨਾਟ ਗੋ ਅਗੇਂਸਟ ਦੇਅਰ ਬਾਸ। ਸੋ ਆਈ ਥਿੰਕ it's just not good। ਜਿਹੜੇ ਹਿਸਾਬ ਦੇ ਨਾਲ ਪਿਛਲੇ ਮਹੀਨੇ ਦੇ ਵਿੱਚ ਜੋ ਕੁਝ ਹੋਇਆ ਹੈਗਾ, ਜਿਸ ਤਰ੍ਹਾਂ ਹੁਣ ਉਹ ਜਿਹੜੇ 3 ਇਨਸਾਨ ਦੀ ਮੌਤ ਹੋਈ ਹੈਗੀ ਆ ਉਹਨਾਂ ਦੇ ਬਾਰੇ ਦੇ ਵਿੱਚ ਹੁਣ ਜੋ ਗੱਲਾਂ ਆ ਰਹੀਆਂ ਹੈਗੀਆਂ, ਅਜੇ ਤੱਕ ਬੋਡੀਜ਼ ਇੱਕ ਦੀ ਬੋਡੀ ਵੀ ਜਿਹੜੀ ਆ ਉਹ ਨਹੀਂ ਕਲੇਮ ਕੀਤੀ ਗਈ। ਸੋ ਜਿਹੜੀਆਂ ਗੱਲਾਂ ਹੁਣ ਆ ਰਹੀਆਂ ਉਹਦੇ ਤੇ ਹੁਣ ਗਵਰਨਮੈਂਟ ਬਿਲਕੁਲ ਚੁੱਪ ਹੋ ਗਈ ਆ, ਬਿਲਕੁਲ ਸ਼ਾਂਤ ਹੋ ਗਈ ਆ ਵੀ ਜਦੋਂ ਪਤਾ ਲੱਗ ਰਿਹਾ ਕਿ what it was and how it was। ਸੋ ਆਈ ਥਿੰਕ ਕਿ ਬਹੁਤ ਹਾਸੋਹੀਣੀ ਜੀ ਸਿਚੁਏਸ਼ਨ ਬਣੀ ਪਈ ਆ ਇਸ ਵੇਲੇ ਗਵਰਨਮੈਂਟ ਦੀ। ਇੱਕ ਬੰਨੇ ਇੱਕ ਫੈਸਲਾ ਕਰਦੇ ਆ, ਦੂਜੇ ਬੰਨੇ ਦੂਜਾ ਕਰਦੇ ਆ, ਸੋ ਆਈ ਡੋਂਟ ਨੋ।
ਆਪਣੇ ਜਿਹੜੇ ਆ ਨਾ ਉੱਤੇ ਮੈਸੇਜ ਵੀ ਕਰ ਰਹੇ ਆ ਬਲਵੰਤ ਸਿੰਘ ਹੁਣੀ ਕਿ ਹੀ ਵਾਜ਼ ਨਾਟ ਇਲੀਗਲ। ਭਾਜੀ ਮੈਂ ਕਹਿ ਰਿਹਾ ਜੋ ਗਵਰਨਮੈਂਟ ਕਹਿ ਰਹੀ ਹੈ, ਆਮ ਨਾਟ ਸੇਇੰਗ ਕਿ ਵਟ ਯੂ ਥਿੰਕਿੰਗ ਆਮ ਸੇਇੰਗ, ਇਹ ਗਵਰਨਮੈਂਟ ਹੀ ਕਹਿ ਰਹੀ ਹੈ ਜੋ ਮੈਂ ਕਹਿ ਰਿਹਾ ਜੀ ਜੀ ਹਾਂ ਬਿਲਕੁਲ, ਵਰਕ ਪਰਮਿਟ ਤਾਂ ਗਵਰਨਮੈਂਟ ਨੇ ਦਿੱਤਾ ਸੀਗਾ, ਹਾਂ। ਉਹ ਲਾਇਸੈਂਸ ਵੀ ਗਵਰਨਮੈਂਟ ਨੇ ਦਿੱਤਾ ਸੀ, ਪਰ ਉਹਨਾਂ ਨੂੰ ਉਹ ਦੇਖੋ ਤੁਹਾਨੂੰ ਜੀ, ਪਤਾ ਈਵਨ ਇਹ ਤਾਂ ਚਲੋ ਆਪਣੇ ਮੁੰਡੇ ਨਾਲ ਹੋਇਆ, ਹੁਣ ਸਾਊਥ ਕੋਰੀਅਨ ਨਾਲ ਵੀ ਉਹ ਕਹਿ ਰਹੇ ਆ, ਹਾਲਾਂਕਿ ਸਾਊਥ ਕੋਰੀਅਨ ਦੇ ਪਤਾ ਲੱਗ ਰਿਹਾ ਵੀ ਬਹੁਤ ਸਾਰੇ ਵਰਕ ਪਰਮਿਟ ਤੇ ਵੀ ਸੀ ਉਹਨਾਂ ਦੇ, ਨਹੀਂ ਤੇ ਉਹ ਤਾਂ ਦੇਖੋ ਉਹ ਤਾਂ ਗਵਰਨਮੈਂਟ ਦੇ ਫੈਸਲੇ ਨਾਲ, ਗਵਰਨਮੈਂਟ ਦੀ ਸਹਿਮਤੀ ਦੇ ਨਾਲ ਉਹ ਬੰਦੇ ਅੰਦਰ ਆਏ ਆ, ਗਵਰਨਮੈਂਟ ਨੇ ਲਿਆਂਦੇ ਆ। ਈਵਨ ਗਵਰਨਮੈਂਟ ਨੇ ਪਿਛਲੀ ਗਵਰਨਮੈਂਟ ਨੇ $10 ਬਿਲੀਅਨ ਕਿ ਕਿੰਨੇ ਬਿਲੀਅਨ ਡਾਲਰ ਉਸ ਕੰਪਨੀ ਨੂੰ ਦਿੱਤਾ ਵੀ ਆ, ਆਪਣੇ ਕੋਲੋਂ ਦਿੱਤਾ ਆ। ਸੋ ਇਹ ਚੀਜ਼ਾਂ ਜਿਹੜੀਆਂ ਇਹ ਉਜਾਗਰ ਹੋਣੀਆਂ ਚਾਹੀਦੀਆਂ। ਇਹ ਪੋਲੀਟੀਸ਼ੀਅਨ ਆ, ਇਹ ਥਾਲੀ ਦੇ ਬੈਂਗਣ ਆ, ਇੱਕ ਦਿਨ ਸਾਡੇ ਇੱਧਰ ਨੂੰ ਇੱਕ ਦਿਨ ਉੱਧਰ ਨੂੰ ਆ, ਇਹ ਕੋਈ ਨਹੀਂ ਕਿਸੇ ਦਾ ਸਕਾ ਹੈਗਾ। ਸੋ ਇਹ ਸਾਨੂੰ ਮਤਲਬ ਕਿ ਖਿਲਵਾੜ ਹੋ ਰਿਹਾ ਸਾਡੇ ਨਾਲ। ਸਾਨੂੰ ਇਹ ਨਹੀਂ ਸਮਝ ਆ ਰਹੀ ਕਿ ਕਿਹੜਾ ਪੋਲੀਟੀਸ਼ੀਅਨ ਕਿੱਧਰ ਨੂੰ ਜਾ ਰਿਹਾ, ਕਿਹੜਾ ਕੀ ਕਰ ਰਿਹਾ। ਮੈਨੂੰ ਲੱਗਦਾ ਕਿ ਸਾਰੇ ਦੇ ਸਾਰੇ ਐਟ ਦਾ ਐਂਡ ਉਸੇ ਹੀ ਥਾਲੀ ਦੇ ਚੱਟੇ ਬੱਟੇ ਆ, ਉੱਥੇ ਹੀ ਸਾਰਾ ਕੁਝ ਚੱਲਦਾ ਹੈ ਜੀ। ਸੋ ਬਿਲਕੁਲ ਜਿਹੜਾ ਟਰੱਕਿੰਗ ਨੂੰ ਲੈ ਕੇ ਆਪਾਂ ਗੱਲਬਾਤ ਕਰਦੇ ਹਾਂ, ਕਹਿੰਦੇ ਵੀ ਆਉਣ ਵਾਲੇ ਵੀ ਜਿਹੜੇ 12 ਤੋਂ 18 ਮਹੀਨੇ ਆ, ਉਹ ਬੰਪੀ ਰਾਈਡ ਹੀ ਲੱਗਦੀ ਹੈਗੀ ਆ। ਜਿਹੜੀ ਕੈਰੀਅਰ ਕਪੈਸਿਟੀ ਹਜੇ ਵੀ ਕਹਿੰਦੇ ਕਾਫੀ ਹਾਈ ਹੈਗੀ ਆ, ਤੇ ਵਰਨਰ ਐਂਟਰਪ੍ਰਾਈਜ਼ ਦੇ ਸੀਨੀਅਰ ਵਾਈਸ ਪ੍ਰੈਜ਼ੀਡੈਂਟ ਤੇ ਅਕਾਊਂਟ ਮੈਨੇਜਮੈਂਟ ਦੇ ਮੈਟ ਪੈਰੀ ਆ, ਉਹ ਕਹਿੰਦੇ ਵੀ ਇਟ ਇਜ਼ ਗੋਇੰਗ ਟੂ ਬੀ ਬੰਪੀ ਨੈਕਸਟ 12 to 18 ਮੰਥਸ। ਤੇ ਕਹਿੰਦੇ ਵੀ ਕਾਸਟ ਜਿਹੜੀ ਆ ਉਹ 5% ਇਨਕਰੀਜ਼ ਹੋਈ ਆ ਪਿਛਲੇ ਮਹੀਨਿਆਂ 'ਚ, ਤੇ ਜਿਹੜੀ ਰੇਟ ਹੁੰਦੇ ਆ ਉਸ ਹਿਸਾਬ ਦੇ ਨਾਲ ਉਨੇ ਇਨਕਰੀਜ਼ ਨਹੀਂ ਹੋਏ ਹੈਗੇ। FTR ਦੇ ਚੇਅਰਮੈਨ ਐਰਿਕ ਸਟਾਰਕਸ ਉਹ ਵੀ ਕਹਿੰਦੇ ਵੀ ਕੋਈ ਸੋਚਦਾ ਨਹੀਂ ਸੀ ਵੀ 2025 ਜਿਹੜਾ ਆ ਟਫ ਹੋਊਗਾ। ਬਹੁਤੇ ਲੋਕ ਇਹ ਸੋਚਦੇ ਸੀ ਵੀ ਪਿਛਲੇ 3-4 ਸਾਲਾਂ ਤੋਂ ਇੱਦਾਂ ਚੱਲ ਰਿਹਾ ਵੀ 2025 'ਚ ਕਾਫੀ ਕੁਝ ਇੰਪਰੂਵ ਹੋ ਜਾਊਗਾ, ਪਰ JB ਹੰਟ ਦੇ ਜਿਹੜੇ ਵਾਈਸ ਪ੍ਰੈਜ਼ੀਡੈਂਟ ਸਪੈਂਸਰ ਫਰੇਜ਼ੀਅਰ ਉਹ ਕਹਿੰਦੇ ਆ ਵੀ ਇਹ ਬਹੁਤ ਜ਼ਿਆਦਾ ਹੁਣ ਫੇਰ ਚੈਲੰਜਿੰਗ ਹੈਗਾ ਇਹ ਸਾਲ ਵੀ ਸਾਡਾ। ਬਿਲਕੁਲ 22 ਵੀ ਲੰਘ ਗਿਆ, 23 ਵੀ ਲੰਘ ਗਿਆ, 24 ਵੀ ਲੰਘ ਗਿਆ, ਹੁਣ 25 ਵੀ ਲੰਘਣ ਨੂੰ ਫਿਰਦਾ ਆ, ਤੇ ਹਾਲਾਤ ਉਦਾਂ ਦੇ ਉਦਾਂ ਹੀ ਜਿਹੜੇ ਆ ਰਮਨ ਜੀ ਟਰੱਕਿੰਗ ਦੇ ਵਿੱਚ ਹੈਗੇ ਆ। ਤੇ ਇੱਕ ਇਸ ਦੇ ਵਿੱਚ ਹੁਣ ਨਾਲ ਇੱਕ ਮੁੱਦਾ ਜਿਹੜਾ ਰਮਨ ਜੀ ਨਾਨ ਡੋਮਿਸਾਈਲ ਲਾਇਸੈਂਸਿਸ ਦੇ ਵਿੱਚ ਪਲੱਸ ਜਿਹੜਾ ਇੱਕ ਮੈਂ ਦੇਖ ਰਿਹਾ ਵੀ ਕਈ ਥਾਵਾਂ ਦੇ ਉੱਤੇ ਹੁਣ ਉਜਾਗਰ ਹੋ ਰਿਹਾ ਆ, ਜਾਂ ਚਰਚਾ ਜਿਹੜੀ ਉਸ ਦੇ ਵਿੱਚ ਜਿਹੜੀ ਉਹ ਚੱਲ ਰਹੀ ਆ, ਜਿਹੜੀ ਬਾਹਰੋਂ ਮੁਲਕਾਂ ਚੋਂ ਡਿਸਪੈਚ ਹੋ ਰਹੀ ਆ, ਉਹ ਵੀ ਇੱਕ ਹੁਣ ਇਸ਼ੂ ਉੱਭਰ ਕੇ ਜਿਹੜਾ ਉਹ ਨਾਲ ਦੇ ਨਾਲ ਇਸ ਐਕਸੀਡੈਂਟ ਤੋਂ ਬਾਅਦ ਦੇ ਵਿੱਚ ਟਰਨ ਬਾਈਕ ਵਾਲੇ ਤੋਂ ਬਾਅਦ ਇਹ ਵੀ ਮੁੱਦਾ ਜਿਹੜਾ ਗਰਮਾ ਰਿਹਾ। ਕੀ ਸੁਣਨ ਨੂੰ ਮਿਲ ਰਿਹਾ ਆ, ਕੋਈ ਇਸ ਦੇ ਉੱਤੇ ਵੀ ਕੁਝ ਚੇਂਜਸ ਆ ਸਕਦੇ ਆ ਜਾਂ ਕਰ ਰਹੇ ਆ, ਜਾਂ ਕੁਝ ਹੈ ਇਸ ਨੂੰ ਲੈ ਕੇ? ਬਿਲਕੁਲ ਰਾਜਕਰਨ, ਇਹ ਤਾਂ ਆਪਾਂ ਸ਼ੁਰੂ ਤੋਂ ਹੀ ਕਹਿੰਦੇ ਆ ਰਹੇ ਹਾਂ ਕਿ ਜਿਹੜੀ ਆਪਾਂ ਡਿਸਪੈਚ ਸਰਵਿਸਿਜ਼ ਜਾਂ ਜਿਹੜੀਆਂ ਆਪਣੀਆਂ ਬਾਹਰ ਇਸ ਕੰਟਰੀ ਤੋਂ ਬਾਹਰ ਜੋ ਵੀ ਆ, ਉਹ ਬਿਲਕੁਲ ਗਲਤ ਹੈਗਾ। ਕਿਉਂਕਿ ਡਿਸਪੈਚ ਇੱਕ ਐਸੀ ਜੌਬ ਹੈਗੀ ਆ, ਜਾਂ ਡਿਸਪੈਚਰ ਇੱਕ ਐਸਾ ਇਨਸਾਨ ਹੈਗਾ ਜਿਹੜਾ ਕਿ ਐਕਚੁਅਲੀ ਕਮਰਸ਼ੀਅਲ ਡਰਾਈਵਰ ਨੂੰ ਗਾਈਡ ਕਰਦਾ ਆ ਰੋਡ ਦੇ ਉੱਤੇ, ਕੁਛ ਵੀ ਵਾਪਰਦਾ, ਕੁਛ ਹੁੰਦਾ ਆ। ਸੋ ਮੇਰੇ ਖਿਆਲ ਦੇ ਵਿੱਚ ਮੇਰਾ ਇੱਕ ਮੰਨਣਾ ਇਹ ਹੈਗਾ ਕਿ ਜਿਹੜਾ ਡਿਸਪੈਚਰ ਹੈਗਾ, ਜੇ ਉਹਨੇ ਖੁਦ ਟਰੱਕ ਨਹੀਂ ਚਲਾਇਆ ਹੈਗਾ ਤੇ ਉਹ ਕਦੀ ਵੀ ਸਹੀ ਡਿਸਪੈਚ ਨਹੀਂ ਕਰ ਸਕਦਾ ਹੈਗਾ, ਚਾਹੇ ਇਹਦੇ ਵਿੱਚ ਕੋਈ ਕੁਛ ਕਵੇ ਕੁਛ ਨਾ ਕਵੇ। ਦੋ ਰਾਏ ਮੇਰਾ ਇਹ ਮੰਨਣਾ ਆ ਕਿ ਜਿੰਨੀ ਦੇਰ ਤੱਕ ਇੱਕ ਡਰਾਈਵਰ ਡਰਾਈਵ ਇਸ ਕੰਟਰੀ 'ਚ ਨਹੀਂ ਕਰਦਾ, ਉਹਨੂੰ ਸਾਰੀਆਂ ਸਮੱਸਿਆ, ਸਾਰੀਆਂ ਚੀਜ਼ਾਂ, ਰੋਡ ਕੰਡੀਸ਼ਨ, ਹਰ ਚੀਜ਼ ਦਾ ਉਹਨੂੰ ਨਹੀਂ ਪਤਾ ਹੈਗਾ, ਉਹ ਵਧੀਆ ਡਿਸਪੈਚਰ ਨਹੀਂ ਬਣ ਸਕਦਾ ਹੈਗਾ। ਤਦੇ ਆਪਾਂ ਕਈ ਵਾਰੀ ਕਹਿੰਦੇ ਆ ਕਿ ਬ੍ਰੋਕਰਸ ਜਿਹੜੇ ਆ, ਕਿਉਂਕਿ ਉਹਨਾਂ ਨੇ ਕਦੀ ਟਰੱਕ ਨਹੀਂ ਚਲਾਇਆ ਹੁੰਦਾ, ਉਹਨਾਂ ਨੇ ਕਦੀ ਕੰਮ ਇਹ ਨਹੀਂ ਕੀਤਾ ਹੁੰਦਾ। ਸੋ ਜਦੋਂ ਉਹ ਤੁਹਾਨੂੰ ਡਿਸਪੈਚ ਕਰਦੇ ਆ, ਕਈ ਵਾਰੀ ਤੁਹਾਨੂੰ ਕੋਈ ਗੱਲ ਕਹਿੰਦੇ ਆ ਤੇ ਤੁਸੀਂ ਅੱਗੇ ਹੱਸ ਕੇ ਹਾਸਾ ਆਉਂਦਾ ਉਹਨਾਂ ਦੀਆਂ ਗੱਲਾਂ ਤੇ, ਕਿਉਂਕਿ ਉਹਨਾਂ ਨੇ ਕਦੀ ਟਰੱਕ ਚਲਾਇਆ ਨਹੀਂ ਹੁੰਦਾ, ਉਹਨਾਂ ਨੇ ਆਫਿਸ 'ਚ ਬੈਠ ਕੇ ਇੱਕ ਲੋਡ ਦਿੱਤਾ ਹੁੰਦਾ ਤੇ ਲੋਡ ਕਰਵਾਇਆ ਹੁੰਦਾ। ਸੋ ਇਸ ਕਰਕੇ ਜਿਹੜੀ ਬੇਸਿਕ ਰਿਕੁਆਇਰਮੈਂਟ ਹੈ ਡਿਸਪੈਚਰ ਦੀ, ਉਹ ਹੈਗੀ ਆ ਕਿ ਆ ਡਿਸਪੈਚਰ ਮਸਟ ਬੀ ਅ ਡਰਾਈਵਰ ਬਿਫੋਰ। ਸੋ ਉਹ ਇੱਕ ਬੇਸਿਕ ਰਿਕੁਆਇਰਮੈਂਟ ਹੈ। ਜੇ ਉਹ ਰਿਕੁਆਇਰਮੈਂਟ ਨਹੀਂ ਪੂਰੀ ਕਰਦਾ, ਦੈਟ ਚਾਹੇ ਉਹ ਇਸ ਕੰਟਰੀ 'ਚ ਬੰਦਾ ਰਹਿੰਦਾ ਵੀ ਆ, ਉਹ ਡਿਸਪੈਚਰ ਸਹੀ ਨਹੀਂ ਹੋ ਸਕਦਾ। ਐਂਡ ਮੈਂ ਇਹ ਚੀਜ਼ ਹੰਡਾਈਆਂ ਆਪਣੇ ਪਿੰਡੇ ਤੇ, ਜਦੋਂ ਮੈਂ ਟਰੱਕ ਚਲਾਉਣ ਤੋਂ ਪਹਿਲਾਂ ਕਈ ਵਾਰੀ ਡਿਸਪੈਚ ਕਰਨ ਦੀ ਟਰਾਈ ਕਰੀਦੀ ਸੀ ਤੇ ਇਹ ਨਹੀਂ ਪਤਾ ਲੱਗਦਾ ਸੀ ਕਿਹੜਾ ਸਿਟੀ ਕਿੱਧਰ ਨੂੰ ਆ, ਕਿਹੜਾ ਕਿੰਨੀ ਦੂਰ ਆ, ਕਿਹੜਾ ਕਿੱਥੇ ਕਿੱਥੇ ਆ। ਠੀਕ ਹੈ, ਤੁਸੀਂ ਮੈਪ ਤੇ ਦੇਖ ਲੈਂਦੇ ਆ, ਸਾਰਾ ਕੁਝ ਕਰ ਲੈਂਦੇ ਆ, ਪਰ ਜੋ ਤੁਸੀਂ ਮੈਪ ਤੇ ਦੇਖਦੇ ਆ, ਜੋ ਰਿਐਲਿਟੀ ਆ, ਉਹ ਬਿਲਕੁਲ ਉਲਟ ਆ।
ਸੋ ਹੁਣ ਜਿਹੜੀਆਂ ਇੱਥੇ ਰੋਡ ਕੰਡੀਸ਼ਨਸ ਆ, ਜਿਹੜੀ ਇੱਥੇ ਕਲਚਰ ਚੱਲਦੀ ਆ ਟਰੱਕਿੰਗ ਦੀ, ਕਿਉਂ ਸਾਨੂੰ ਆਹ ਜਿਹੜੀਆਂ ਚੀਜ਼ਾਂ ਦੇ ਬਾਰੇ 'ਚ ਸੁਣਨਾ ਪੈ ਰਿਹਾ, ਕਿਉਂ ਸਾਡੇ ਜਿਹੜੇ ਡਰਾਈਵਰ ਆ ਉਹ ਬਾਹਰ ਜਾ ਕੇ ਬਿਹੇਵ ਨਹੀਂ ਕਰ ਰਹੇ, ਕਿਉਂ ਸਾਡੇ ਡਰਾਈਵਰਾਂ ਦੇ ਉੱਤੇ ਇਹ ਜਿਹੜੀਆਂ ਚੀਜ਼ਾਂ ਇਹ ਉਂਗਲਾਂ ਚੱਕੀ ਜਾ ਰਹੀਆਂ? ਕਿਉਂਕਿ ਪਹਿਲਾਂ ਤਾਂ ਉਹ ਡਰਾਈਵਰ ਹੀ ਇਸ ਕੰਟਰੀ ਦੇ ਵਿੱਚ ਆਣ ਕੇ ਉਹਨਾਂ ਨੇ ਰਾਈਟ ਵੇ ਟਰੱਕ ਚਲਾਉਣਾ ਸ਼ੁਰੂ ਕਰਤਾ। ਦੇ ਨੈਵਰ ਲਰਨਡ ਐਨੀਥਿੰਗ ਐਲਸ। ਉਹਨਾਂ ਕੁਛ ਸਿੱਖਿਆ ਨਹੀਂ, ਕੋਈ ਰੋਡ ਸੈਂਸ ਨਹੀਂ, ਕੁਛ ਨਹੀਂ ਸਿੱਖਿਆ। ਉਸ ਤੋਂ ਬਾਅਦ ਉਹਨਾਂ ਨੂੰ ਡਾਇਰੈਕਸ਼ਨ ਦੇਣ ਵਾਲੇ ਜਿਹੜੇ ਉਹ ਇੰਡੀਆ ਬੈਠੇ ਆ ਜਾਂ ਹੋਰ ਕਿਸੇ ਕੰਟਰੀ 'ਚ ਬੈਠੇ ਆ। ਸੋ ਤੁਸੀਂ ਆਪ ਹਿਸਾਬ ਲਾਓ ਯਾਰ, ਇਹ ਮਤਲਬ ਕਿ ਕਿਸ ਤਰ੍ਹਾਂ ਜਿਹੜਾ ਟਰੱਕ ਡਰਾਈਵਰ ਆ ਉਹ ਪ੍ਰੋਪਰ ਬਿਹੇਵ ਕਰ ਸਕਦਾ? ਉਹਨੂੰ ਨਾ ਤਾਂ ਇੱਥੋਂ ਦੇ, ਉਹਨੂੰ ਖੁਦ ਨੂੰ ਇੱਥੋਂ ਦੇ ਰੋਡਸ ਦਾ ਨਹੀਂ ਪਤਾ, ਖੁਦ ਨੂੰ ਇੱਥੋਂ ਦੀਆਂ ਚੀਜ਼ਾਂ ਦਾ ਨਹੀਂ ਪਤਾ, ਤੇ ਫਿਰ ਉਹਨੂੰ ਡਾਇਰੈਕਟ ਕਰਨ ਵਾਲਾ ਵੀ ਉਦਾਂ ਦਾ ਬੈਠਾ ਕੰਟਰੀ ਤੋਂ ਬਾਹਰ। ਤੇ ਆਬਵੀਅਸਲੀ ਤੁਹਾਡਾ ਇਹ ਰੈਸਿਪੀ ਫॉर ਦਾ ਡਿਜ਼ਾਸਟਰ ਹੈਗਾ ਕੰਪਨੀ ਦੇ ਲਈ। ਜੇ ਕੰਪਨੀ ਇੱਕ ਬੰਨੇ ਉਹੋ ਜਿਹਾ ਡਰਾਈਵਰ ਹਾਇਰ, ਜੇ ਉਹਨੂੰ ਚੰਗਾ ਡਿਸਪੈਚਰ ਇੱਥੇ ਬੈਠਾ ਹੋਵੇ ਨਾ, ਤੇ ਉਹ ਵੀ ਉਹਨੂੰ ਐਟਲੀਸਟ ਸਮਝਾ ਸਕਦਾ ਵੀ ਕੀ ਕਰਨਾ ਕੀ ਨਹੀਂ ਕਰਨਾ। ਸੋ ਇਸ ਕਰਕੇ ਮੇਰੇ ਖਿਆਲ ਦੇ ਵਿੱਚ ਤੇ ਜਿਹੜੀਆਂ ਵੀ ਕੰਪਨੀਆਂ ਇਹ ਕੰਮ ਕਰਦੀਆਂ ਹੈਗੀਆਂ, ਠੀਕ ਆ, ਤੁਸੀਂ ਹੋਰ ਕਲੈਰੀਕਲ ਕੰਮ ਲੈ ਜਾਓ ਪਿੱਛੇ, ਹੋਰ ਤੁਸੀਂ ਕਹਿ ਸਕਦੇ ਆ ਵੀ ਅਪਡੇਟਸ ਕਰਨੇ, ਇਹ ਕਰਨਾ ਉਹ ਕਰਨਾ, ਉਹ ਤੁਸੀਂ ਕਰ ਸਕਦੇ। ਪਰ ਜਿਹੜਾ ਡਿਸਪੈਚਰ ਦਾ ਕੰਮ ਹੈਗਾ, ਡੈਫੀਨੇਟਲੀ ਇਟਸ ਨਾਟ ਸੂਟੇਬਲ ਫॉर ਆਊਟ ਆਫ ਕੰਟਰੀ। ਵੀ ਆਊਟਸੋਰਸ ਕਰਨਾ ਬਿਲਕੁਲ ਗਲਤ ਹੈਗਾ ਜੀ। ਜੀ ਬਿਲਕੁਲ। ਆਊਟਸੋਰਸਿੰਗ ਨੂੰ ਲੈ ਕੇ ਤਾਂ ਅੱਗੇ ਹੁਣ ਰੌਲਾ ਪੈ ਰਿਹਾ ਕਿ ਨਵਾਂ ਬਿੱਲ ਆ ਰਿਹਾ ਆ, ਹਾਇਰ ਐਕਟ, ਵੀ ਜੇ ਕੋਈ ਵੀ ਕੰਪਨੀ ਬਾਹਰ ਕਰਦੀ ਹੈ ਤੇ ਉੱਤੇ 25% ਐਕਸਟਰਾ ਜਿਹੜਾ ਟੈਕਸ ਆ ਉਹ ਲਾਉਣਾ। ਵੈਸੇ ਹੀ ਬੰਦ ਕਰਨ ਦੀ ਉਹ ਮੰਗ ਜਿਹੜੀ ਉਹ ਕਰ ਰਹੇ ਆ। ਉਹ ਦੱਸ ਜਾਈਏ ਵੀ ਉਹ ਪ੍ਰਪੋਜ਼ਲ ਹੀ ਆ, ਅਜੇ ਬਿੱਲ ਅਜੇ ਪੇਸ਼ ਨਹੀਂ ਹੋਇਆ ਜਾਂ ਬਿੱਲ ਅਜੇ ਕਾਨੂੰਨ ਨਹੀਂ ਬਣਿਆ। ਪਰ ਆਵਾਜ਼ ਆਪਾਂ ਨੂੰ ਪਤਾ ਹੈ ਵੀ H1B ਦੇ ਉਲਟ ਨੂੰ ਲੈ ਕੇ, ਆਊਟਸੋਰਸਿੰਗ ਕੰਪਨੀਆਂ ਨੂੰ ਲੈ ਕੇ, ਚਾਹੇ ਉਹ IT ਦੇ ਖੇਤਰ ਨੂੰ ਲੈ ਕੇ ਰਮਨ ਜੀ ਹੋ ਰਹੀਆਂ, ਪਰ ਰਿਪਲ ਇਫੈਕਟ ਕਈ ਥਾਵਾਂ ਤੇ ਹੀ ਜਾਂਦਾ ਹੁੰਦਾ ਆ। ਉਹ ਕਿੱਥੇ ਕਿੱਥੇ ਤੱਕ ਜਿਹੜਾ ਪਹੁੰਚ ਜਾਂਦੀ ਹੁੰਦੀ ਗੱਲ, ਕਈ ਵਾਰੀ ਬੰਦੇ ਨੇ ਕਿਆਸਿਆ ਵੀ ਨਹੀਂ ਹੁੰਦਾ। ਜੀ ਬਿਲਕੁਲ ਰਾਜਕਰਨ, ਇਹ ਜਿਹੜੀ ਚੀਜ਼ ਆ ਇਹ ਬਹੁਤ ਹੀ ਜ਼ਿਆਦਾ ਇਫੈਕਟ ਹੋਊਗੀ ਜੇ ਇਹ ਚੀਜ਼ ਲਾਗੂ ਹੋ ਜਾਂਦੀ ਆ। ਇਹਦੇ ਨਾਲ ਨਾਲ ਰਾਜਕਰਨ ਜਿਹੜੀ ਇੱਕ ਹੋਰ ਜਿਹੜੀ ਸਿਚੁਏਸ਼ਨ ਇਸ ਵੇਲੇ ਸਾਹਮਣੇ ਆ ਰਹੀ ਆ, ਔਰ ਮੈਂ ਇਸ ਆਪਣੇ ਪ੍ਰੋਗਰਾਮ ਦੇ ਮਾਧਿਅਮ ਨਾਲ ਰੀਚ ਆਊਟ ਕਰਨਾ ਚਾਹੁੰਦਾ ਆ ਕਿ ਜਿਹੜੀ ਡਰੱਗ ਯੂਸੇਜ ਆ ਉਹ ਸਾਡੀ ਕਮਿਊਨਿਟੀ ਦੇ ਵਿੱਚ ਬਹੁਤ ਜ਼ਿਆਦਾ ਵੱਧ ਰਹੀ ਹੈਗੀ ਆ। ਔਰ ਕਈ ਵਾਰੀ ਅਸੀਂ ਕਈ ਡਰਾਈਵਰਸ ਦੇ ਨਾਲ ਗੱਲ ਕਰਦੇ ਹੋ, ਉਹ ਮਤਲਬ ਤੁਸੀਂ ਹੈਰਾਨ ਹੋ ਜਾਓਗੇ ਕਿ ਬੰਦਾ ਆਣ ਕੇ ਕਹਿ ਰਿਹਾ ਕਿ ਯਾਰ ਮੈਂ ਫੀਮ ਖਾਧੀ ਆ ਪਰ ਮੈਨੂੰ ਪਤਾ ਨਹੀਂ ਸੀ ਇਹ ਡਰੱਗ ਆ। ਅੱਛਾ। ਹਾਂ, ਸੋ ਇੰਨੀ ਇਗਨੋਰੈਂਸ ਆ ਜਾਂ ਅਣਜਾਣਪੁਣਾ ਆ ਜਾਂ ਸੱਚੀ ਸਮਝ ਨਹੀਂ ਜਾਂ ਉੱਦਾਂ ਹੀ ਬਣਦੇ ਆ। ਆਈ ਡੋਂਟ ਨੋ ਕੀ ਚੱਕਰ ਹੈਗਾ, ਪਰ ਸਾਡੀ ਕਮਿਊਨਿਟੀ ਦੇ ਵਿੱਚ ਇਹ ਚੀਜ਼ ਜਿਹੜੀ ਆ ਬਹੁਤ ਜ਼ਿਆਦਾ ਹੋ ਰਹੀ ਆ। ਇਹਦੇ ਉੱਤੇ ਜਿਹੜੀ ਸਾਰਿਆਂ ਨਾਲੋਂ ਜਿਹੜੀ ਇਸ ਵੇਲੇ ਇੱਕ ਵੱਡੀ ਚੀਜ਼ ਆ ਕਿ ਜਿਹੜੀ ਫੈਡਰਲ ਗਵਰਨਮੈਂਟ ਇਸ ਵੇਲੇ ਆ ਉਹ ਕਾਫੀ ਚੇਂਜਸ ਲਿਆਉਣ ਜਾ ਰਹੀ ਆ ਡਰੱਗ ਟੈਸਟਿੰਗ ਪ੍ਰੋਗਰਾਮਸ ਦੇ ਵਿੱਚ, ਰੈਗੂਲੇਸ਼ਨਸ ਦੇ ਵਿੱਚ ਨੈਕਸਟ ਈਅਰ, ਜਿਹਦੇ ਵਿੱਚ ਹੇਅਰ ਡਰੱਗ ਟੈਸਟਿੰਗ ਨੂੰ ਕਾਫੀ ਪੁਸ਼ ਕੀਤਾ ਜਾ ਰਿਹਾ। ਫਿਰ ਅਗੇਨ ਜਿਹੜੇ ਮੈਗਾ ਕੈਰੀਅਰਸ ਹੈਗੇ, ਵੱਡੀਆਂ ਕੰਪਨੀਆਂ ਹੈਗੀਆਂ, ਕਾਫੀ ਉਹ ਕੰਪਨੀਆਂ ਜਿਹੜੀਆਂ ਇਹ ਡਰੱਗ ਟੈਸਟ ਕਰਦੀਆਂ ਹੈਗੀਆਂ, ਹੇਅਰ ਡਰੱਗ ਟੈਸਟ, ਬਟ ਇਹ ਮੈਂਡੇਟ ਨਹੀਂ ਹੈਗਾ ਅਕੋਰਡਿੰਗ ਟੂ DOT। ਸੋ ਉਹਦੇ ਲਈ ਕਾਫੀ ਜਿਹੜੀਆਂ ਕੰਪਨੀਆਂ ਇਹ ਪੁਸ਼ ਕਰ ਰਹੀਆਂ ਹੈਗੀਆਂ ਕਿ ਜਿਹੜਾ ਹੇਅਰ ਡਰੱਗ ਟੈਸਟਿੰਗ ਆ ਉਹਨੂੰ ਕਲੀਅਰਿੰਗ ਹਾਊਸ ਦੇ ਵਿੱਚ ਸ਼ਾਮਲ ਕੀਤਾ ਜਾਵੇ ਪ੍ਰੀ ਇੰਪਲੋਇਮੈਂਟ ਲਈ। ਸੋ ਇਹ ਤੇ ਸਲਾਈਵਾ ਜਿਹੜਾ ਟੈਸਟ ਹੈਗਾ ਉਹਦੇ ਉੱਤੇ, ਤੇ ਹੋਰ ਕਈ ਜਿਹੜੀਆਂ ਚੀਜ਼ਾਂ ਹੈਗੀਆਂ ਉਹ ਰੈਗੂਲੇਟਰੀ ਚੇਂਜਸ ਜਿਹੜੀਆਂ ਆ ਉਹ ਆਉਣ ਵਾਲੇ ਸਮੇਂ 'ਚ ਆ ਰਹੀਆਂ ਹੈਗੀਆਂ, ਪੁਸ਼ ਕੀਤੀਆਂ ਜਾ ਰਹੀਆਂ ਹੈਗੀਆਂ। ਸੋ ਜਿਹੜੀ ਇਹ ਸਾਡੀ ਡਰੱਗ ਯੂਸੇਜ ਹੈਗੀ ਆ, ਔਰ ਖਾਸ ਕਰਕੇ ਜਿਹੜੇ ਬਹੁਤ ਡਰਾਈਵਰ ਹੈਗੇ ਆ ਉਹਨਾਂ ਨੂੰ ਜਿਹੜੀ ਇੰਡੀਅਨ ਮੈਡੀਕੇਸ਼ਨ ਹੈਗੀ ਆ ਉਹ ਯੂਜ਼ ਕਰਦੇ ਹੈਗੇ ਆ, ਤੇ ਫਿਰ ਪ੍ਰੋਬਲਮ ਜਿਹੜੀ ਆ ਉਹ ਕ੍ਰੀਏਟ ਹੋ ਜਾਂਦੀ ਆ। ਸੋ ਮੇਰੇ ਖਿਆਲ ਦੇ ਵਿੱਚ ਮੈਂ ਕਹੂੰਗਾ ਕਿ ਆਪਣੇ ਡਰਾਈਵਰਸ ਨੂੰ ਇਹ ਧਿਆਨ ਦੇਣਾ ਚਾਹੀਦਾ ਵੀ ਆਪਾਂ ਜਿਹੜੇ ਕੰਮ ਕਰਦੇ ਹੈਗੇ ਆ ਇਹਦੇ ਵਿੱਚ ਡਰੱਗ ਯੂਸੇਜ, ਡਰਿੰਕਿੰਗ, ਐਵਰੀਥਿੰਗ ਇਜ਼ ਪ੍ਰੋਹਿਬਿਟਡ। ਮੈਂ ਇੱਕ ਵੀਡੀਓ ਦੇਖ ਰਿਹਾ ਸੀਗਾ, ਉਹਦੇ ਵਿੱਚ ਆਪਣਾ ਬੰਦਾ, ਆਪਣੇ ਨੂੰ ਟਿਕਟੋਕਰ ਕਹਿੰਦੇ ਹੈਗੇ ਆ, ਤੇ ਉਹ ਪ੍ਰਮੋਟ ਕਰ ਰਹੇ ਸੀਗੇ ਕਿ ਤੁਸੀਂ ਯਾਰ ਡਰੱਗ ਨਾ ਕਰਿਆ ਕਰੋ, ਰਾਤ ਨੂੰ 2 ਪੈਗ ਲਾ ਲਏ ਫਿਰ ਕੀ ਹੋ ਗਿਆ, ਸਵੇਰੇ ਚਲਾਉਣ ਦਾ, ਸਵੇਰ ਤੱਕ ਬੰਦਾ ਠੀਕ ਹੋ ਜਾਂਦਾ, ਥਕਾਵਟ ਉਤਰ ਜਾਂਦੀ ਆ। ਮਤਲਬ ਕਿੱਦਾਂ ਦੀਆਂ ਤੁਸੀਂ ਮਤਲਬ ਦੇ ਰਹੇ ਆ, ਸੁਜੈਸ਼ਨਸ ਦੇ ਰਹੇ ਆ ਲੋਕਾਂ ਨੂੰ ਵੀ ਤੁਸੀਂ ਕੋਈ ਨਹੀਂ ਡਰੱਗ ਨਾ ਖਾਇਆ ਕਰੋ, 2 ਪੈਗ ਲਾ ਕੇ ਸੌਂਗੇ ਫਿਰ ਕੀ ਹੋ ਗਿਆ, ਰਾਤ ਨੂੰ ਬੰਦੇ ਨੇ ਸਾਰਾ ਦਿਨ ਟਰੱਕ ਚਲਾਇਆ ਹੁੰਦਾ, ਸਵੇਰੇ ਬੰਦਾ ਠੀਕ ਹੋ ਕੇ ਉੱਠ ਖੜਦਾ। ਮਤਲਬ ਜੇ ਤੁਸੀਂ ਇਹੋ ਜਿਹੇ ਕੰਮ ਕਰਨੇ ਆ ਫਿਰ ਦੈਨ ਡੂ ਸਮਥਿੰਗ ਐਲਸ, ਡੋਂਟ ਫਿਰ ਬਲੱਡ ਅਲਕੋਹਲ ਤਾਂ ਵੱਧ ਹੀ ਜਾਣੀ ਹੈ ਨਾ, ਉਹ ਲੈਵਲ ਤਾਂ ਉਹ ਫਿਰ ਹੌਲੀ ਹੌਲੀ ਵੱਧਦਾ ਹੀ ਜਾਣਾ, ਐਡੀ ਜਲਦੀ ਤਾਂ ਨਹੀਂ ਨਿਕਲ ਜਾਂਦੀ ਹੋਣੀ। ਨਾ ਅਲਕੋਹਲ ਦੇਖੋ, ਅਲਕੋਹਲ ਜਿਹੜੀ ਆ ਨਾ, ਅਲਕੋਹਲ ਦੀ ਇਹ ਚੀਜ਼ ਆ
ਕਿ ਅਲਕੋਹਲ ਕੋਈ ਵੀ ਡਰੱਗ ਐਸਾ ਹੈ ਜਿਹੜਾ ਤੁਸੀਂ ਹੈਬਿਚੁਅਲ ਹੋ ਜਾਂਦੇ ਆ, ਜਦੋਂ ਹੈਬਿਟ ਬਣ ਜਾਂਦੀ ਹੈ, ਦੈਨ ਉਹ ਹੌਲੀ ਹੌਲੀ ਜ਼ਿਆਦਾ ਲੰਮਾ ਸਮਾਂ ਤੁਹਾਡੇ ਬਲੱਡ ਸਟਰੀਮ 'ਚ ਰਹਿਣਾ ਸ਼ੁਰੂ ਹੋ ਜਾਂਦਾ ਹੈ। ਸੋ ਜਦੋਂ ਤੁਸੀਂ ਕਦੀ ਕਦਾਈ ਕੁਛ ਨਸ਼ਾ ਕਰਦੇ ਆ, ਉਹ ਕੁਛ ਸਮੇਂ ਲਈ ਰਹਿੰਦਾ ਹੈ। ਪਰ ਜਿੱਦਾਂ ਹੁਣ ਹੇਅਰ ਟੈਸਟ ਦੀ ਗੱਲ ਹੋ ਰਹੀ ਆ, ਜੇ ਹੇਅਰ ਟੈਸਟ ਦੀ ਗੱਲ ਹੁੰਦੀ ਆ ਤਾਂ ਆਈ ਥਿੰਕ ਉਹ ਇਟ ਵਿਲ ਚੇਂਜ ਦਾ ਹੋਲ ਨੈਰੇਟਿਵ, ਇਹ ਸਾਰਾ ਕੁਝ ਚੇਂਜ ਕਰ ਦਊਗੀ ਜੇ ਹੇਅਰ ਡਰੱਗ ਟੈਸਟਿੰਗ ਕਿਤੇ ਰੈਗੂਲੇਟ ਕਰਤੀ ਇਹਨਾਂ ਨੇ ਆਗੇ ਵਿੱਚ। ਇਟ ਇਜ਼ ਗੋਇੰ ਟੂ ਚੇਂਜ ਦਾ ਹੋਲ ਨੈਰੇਟਿਵ ਇਨ ਦ ਟਰੱਕਿੰਗ ਇੰਡਸਟਰੀ। ਜੀ ਜੀ ਤੇ ਸਰੋਤਿਓ ਤੁਸੀਂ ਵੀ ਕਾਲ ਕਰ ਸਕਦੇ ਹੋ ਜੇ ਤੁਹਾਡਾ ਕੋਈ ਕੁਐਸਚਨ ਆ ਟਰੱਕਿੰਗ ਨੂੰ ਲੈ ਕੇ, ਕੋਈ ਵਿਚਾਰ ਆ, ਕੋਈ ਸਾਂਝ ਪਾਉਣੀ ਆ। ਨੰਬਰ ਹੈ 408 272 5200 4082725200 ਦੇ ਉੱਤੇ ਕਾਲ ਕਰ ਸਕਦੇ ਜੀ। ਹਰਜੋਤ ਸਿੰਘ ਜੀ ਕੀ ਕਹਿ ਰਹੇ ਸੀ? ਜੀ ਬਿਲਕੁਲ, ਇੱਕ ਜਿਹੜਾ ਫਲੋਰੀਡਾ ਦੇ ਵਿੱਚ ਐਕਸੀਡੈਂਟ ਹੋਇਆ ਸੀ, ਉਹ ਤੋਂ ਬਾਅਦ ਹੁਣ ਯੂਐਸ ਕਾਂਗਰਸ ਦੇ ਵਿੱਚ ਇੱਕ ਨਵੇਂ ਕਾਂਗਰਸਮੈਨ ਹੈਗੇ ਆ, ਯੂਐਸ ਰਿਪਰੈਜ਼ੈਂਟੇਟਿਵ ਬ੍ਰਾਇਨ ਡੋਨਾਲਡ। ਇਹ ਰਿਪਬਲਿਕਨ ਆ ਫਲੋਰੀਡਾ ਤੋਂ। ਨਵਾਂ ਬਿੱਲ ਲੈ ਕੇ ਆ ਰਿਹਾ, ਵੇ ਸਟੇਸ਼ਨ ਐਨਫੋਰਸਮੈਂਟ ਟੂ ਇੰਟਰਸੈਪਟ ਐਂਡ ਗਾਰਡ ਹਾਈਵੇਜ਼। ਸੋ ਹਾਲਾਂਕਿ ਇੰਗਲਿਸ਼ ਲੈਂਗੁਏਜ ਵਾਲਾ ਉਹ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਐਗਜ਼ੀਕਿਊਟਿਵ ਆਰਡਰ ਜਾਰੀ ਕੀਤਾ ਸੀ, ਪਰ ਇਹ ਜਿਹੜਾ ਬਿੱਲ ਆ ਜੇ ਪਾਸ ਹੋ ਜਾਂਦਾ ਵੀ ਜਿੰਨੇ ਵੀ ਕਹਿੰਦੇ ਵੇ ਸਟੇਸ਼ਨਸ ਹੈਗੇ ਆ ਹਾਈਵੇਜ਼ ਦੇ ਉੱਤੇ, ਹਰ ਜਗ੍ਹਾ ਫਿਰ ਉਹ ਟੈਸਟ ਲਿਆ ਕਰਨਗੇ, ਐਨਫੋਰਸ ਕਰਨਗੇ ਉਹਨੂੰ। ਇਹਦੇ ਮੁਤਾਬਕ ਕਹਿੰਦੇ ਵੀ ਯੂਐਸ ਡਿਪਾਰਟਮੈਂਟ ਆਫ ਟਰਾਂਸਪੋਰਟੇਸ਼ਨ ਯੂਜ਼ ਕਰੂਗੀ ਇੰਟਰਸਟੇਟ ਵੇ ਸਟੇਸ਼ਨਸ ਨੂੰ ਪ੍ਰੈਜ਼ੀਡੈਂਟ ਟਰੰਪ ਹੋਣਾ ਦਾ ਜਿਹੜਾ ਐਗਜ਼ੀਕਿਊਟਿਵ ਆਰਡਰ ਆ ਉਸ ਨੂੰ ਐਨਫੋਰਸ ਕਰਨ ਦੇ ਲਈ, ਐਨਫੋਰਸਿੰਗ ਕਾਮਨ ਸੈਂਸ ਰੂਲਸ ਆਫ ਦ ਰੋਡ ਫॉर ਅਮਰੀਕਾਜ਼ ਟਰੱਕ ਡਰਾਈਵਰਸ। ਤੇ ਕਹਿੰਦੇ ਇਹਦੀ ਉਦਾਹਰਨ ਉਹਨਾਂ ਨੇ ਆ ਜੋ ਫਲੋਰੀਡਾ ਦੇ ਵਿੱਚ ਟਰਨਪਾਈਕ 'ਚ ਐਕਸੀਡੈਂਟ ਹੋਇਆ ਸੀ, ਉਹੀ ਲਈ ਹੈਗੀ ਆ। ਮੈਂ ਤਾਂ ਫਿਰ ਕਹਿਣਾ ਵੀ ਇਦਾਂ ਕਰੋ, ਡਰਾਈਵਰ ਨੂੰ ਨਾ ਚਾਰੇ ਲੱਤਾਂ ਬਾਹਾਂ ਨਾ ਸੰਗਲਾਂ ਦੇ ਵਿੱਚ ਪਾ ਕੇ ਬੰਨ੍ਹ ਦਿਓ ਟਰੱਕ ਦੇ ਨਾਲ, ਵੀ ਡਰਾਈਵਰ ਦੇ ਉੱਤੇ ਇੰਨੇ ਕੁ ਰੂਲ ਐਂਡ ਰੈਗੂਲੇਸ਼ਨ ਲਾਈ ਜਾਓ ਵੀ ਡਰਾਈਵਰ ਜਿਹੜਾ ਹੈ ਉਹ ਸਾਹ ਲੈਣ ਜੋਗਾ ਨਾ ਰਵੇ। ਠੀਕ ਹੈ ਨਾ? ਜੇ ਤੁਹਾਡੀਆਂ ਗਵਰਨਮੈਂਟ ਜਿਹੜੀਆਂ ਆ ਉਹ ਲਾਇਸੈਂਸ ਹੀ ਨਾ ਦੇਣ, ਮਤਲਬ ਟੂ ਬਿਗਿਨ ਵਿਦ ਯਾਰ, ਇੱਕ ਰੂਲ ਤਾਂ ਸਾਰੇ ਹੈਗੇ ਆ, ਰੂਲ ਪਹਿਲਾਂ ਹੀ ਹੈਗੇ। 1930 ਦਾ ਰੂਲ ਆ ਕਿ ਇੰਗਲਿਸ਼ ਬੋਲਣੀ ਜ਼ਰੂਰੀ ਹੈ ਟਰੱਕਿੰਗ ਲਈ। ਠੀਕ ਹੈ ਨਾ? ਕਿਉਂ ਰਿਲੈਕਸ ਕੀਤੀ? ਕਿਉਂ ਪ੍ਰੋਬਲਮ ਇਹ ਕ੍ਰੀਏਟ ਕੀਤੀ ਆਪਣੇ ਆਪ ਪਹਿਲਾਂ ਪ੍ਰੋਬਲਮ ਕ੍ਰੀਏਟ ਕੀਤੀ ਆ, ਹੁਣ ਉਸ ਪ੍ਰੋਬਲਮ ਦਾ ਰੌਲਾ ਪਾਉਣ ਲੱਗੇ, ਨਵੇਂ ਕਾਨੂੰਨ ਲੈ ਆਓ, ਆਹ ਲੈ ਆਓ, ਉਹ ਲੈ ਆਓ। ਇਹ ਤਾਂ ਚੀਜ਼ਾਂ ਜਿਹੜੀਆਂ ਆ, ਜੇ ਤੁਸੀਂ ਕਰੰਟ ਕਾਨੂੰਨ ਨੂੰ, ਜਿਹੜਾ ਕਾਨੂੰਨ ਪਹਿਲਾਂ ਹੀ ਹੈਗਾ, ਉਹਨੂੰ ਲਾਗੂ ਹੀ ਨਹੀਂ ਕਰ ਸਕਦੇ, ਠੀਕ ਹੈ ਨਾ, ਤੇ ਹੋਰ ਕਾਨੂੰਨ ਤੇ ਕਾਨੂੰਨ ਬਣਾਈ ਜੋ ਬਣਾਉਣਾ, ਕਾਨੂੰਨਾਂ ਬਣਾਉਣ ਦਾ ਤਾਂ ਕੋਈ ਫਰਕ ਨਹੀਂਗਾ। ਹੁਣ ELDT ਜਿਹੜਾ ਐਂਟਰੀ ਲੈਵਲ ਡਰਾਈਵਰ ਟ੍ਰੇਨਿੰਗ ਪ੍ਰੋਗਰਾਮ ਆ, ਉਹ ਕਾਨੂੰਨ ਬਣਿਆ ਹੋਇਆ ਔਰ ਬਹੁਤ ਵਧੀਆ ਉਹਦਾ ਸਿਲੇਬਸ ਆ, ਸਾਰਾ ਕੁਛ ਆ। ਅੱਜ ਹੁਣ ਮੈਂ ਫਿਰ ਨਿਊਜ਼ ਪੜ੍ਹ ਰਿਹਾ ਕਿ ATRI ਲਾਂਚਸ ਰਿਸਰਚ ਇਨੀਸ਼ੀਏਟਿਵ ਔਨ ਐਂਟਰੀ ਲੈਵਲ ਡਰਾਈਵਰ ਟ੍ਰੇਨਿੰਗ ਇੰਪੈਕਟਸ। ਸੋ ਇਹ ਸਟੱਡੀਜ਼ ਹੀ ਕਰੀ ਜਾਣਗੇ, ਇਹ ਸਾਰਾ ਕੁਝ ਇਹੋ ਹੀ ਕਰੀ ਜਾਣਗੇ, ਪਰ ਇਹਨਾਂ ਨੇ ਸਹੀ ਜਿਹੜੇ ਚੀਜ਼ਾਂ ਜਿਹੜੀਆਂ ਆਲਰੇਡੀ ਬਣੀਆਂ ਆ ਉਹਨੂੰ ਲਾਗੂ ਨਹੀਂ ਕਰਨੀਆਂ, ਹੋਰ ਬਿੱਲ ਲੈ ਆਉਣਾ, ਕਿਉਂਕਿ ਉਹ ਕਾਂਗਰਸਮੈਨ ਨੇ ਹੋ ਸਕਦਾ ਉੱਥੇ ਆਪਣੇ ਏਰੀਏ ਦੇ ਵਿੱਚ ਜਿੱਤਣਾ ਹੋਵੇ, ਲੋਕਾਂ ਨੂੰ ਦੱਸਣਾ ਹੋਵੇ ਦੇਖੋ ਮੈਂ ਬਿੱਲ ਲੈ ਕੇ ਆਇਆ ਜਾਂ ਲੈ ਕੇ ਆਈ ਹਾਂ। ਸੋ ਉਹ ਦਫ਼ਤਰਾਂ 'ਚ ਬੈਠੇ ਬੜੀਆਂ ਗੱਲਾਂ ਕਰੀ ਜਾਂਦੇ ਆ, ਰੋਡ ਸੈਂਸ ਉਹਨਾਂ ਨੂੰ ਵੀ ਹੈ ਨਹੀਂ ਕਿ ਉਹ ਕਾਮਨ ਸੈਂਸ ਰੂਲ ਨੂੰ ਕਹਿੰਦੇ ਆ ਨਾ, ਰੋਡ ਸੈਂਸ, ਟਰੱਕਿੰਗ ਸੈਂਸ ਉਹਨਾਂ ਨੂੰ ਵੀ ਹੈ ਨਹੀਂ ਕਿ ਜਿਹੜੇ ਟਰੱਕਾਂ ਦੇ ਰੂਲ ਲੈ ਕੇ ਆਉਂਦੇ ਆ, ਦੇ ਡੋਨਟ ਨੋ ਨਥਿੰਗ ਅਬਾਊਟ ਟਰੱਕਿੰਗ। ਜੀ ਆਪਣੇ ਨਾਲ ਕੁਝ ਕਾਲਰ ਜੁੜ ਰਹੇ, ਉਹਨਾਂ ਦੇ ਨਾਲ ਕਰਦੇ ਆ ਜੀ ਗੱਲਬਾਤ। ਸਨੀ, ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਸਨੀ। ਬਾਈ ਜੀ ਜਿਹੜਾ EPA ਦਾ ਚੱਲਦਾ ਸੀਗਾ ਆਪਣਾ ਕੈਲੀਫੋਰਨੀਆ ਨਾਲ, ਹਨਾ, ਕਹਿੰਦੇ ਸੀਗੇ ਵੀ ਜਿੰਨੇ ਇਹਨਾਂ ਨੇ ਓਵਰ ਰੈਗੂਲੇਟ ਕੀਤੇ ਹੋਏ ਨੇ ਟਰੱਕਾਂ ਬਾਰੇ, ਇਹਦਾ ਆਉਣਾ ਕੀ ਪੁਰਾਣੇ ਇੰਜਣ ਬਿਨਾਂ ਡੈਫ ਵਾਲੇ ਆਉਣ ਦੇ ਚਾਂਸਿਸ ਬਾਈ ਜੀ ਕੋਈ ਹੈਗੇ ਆ? ਬਿਨਾਂ ਡੈਫ ਤੋਂ ਇੰਜਨ ਆਉਣ ਵਾਲੇ ਚਾਂਸਿਸ ਤਾਂ ਨਹੀਂ ਲੱਗਦੇ ਮੈਨੂੰ, ਪਰ ਰਿਲੈਕਸ ਹੋ ਜਾਊਗਾ, ਕਾਫੀ ਕੁਛ ਰਿਲੈਕਸ ਹੋਣ ਦਾ, ਮਤਲਬ ਕਿ ਕੋਸ਼ਿਸ਼ ਕੀਤੀ ਜਾ ਰਹੀ ਹੈ ਕਾਫੀ ਕੁਛ ਰਿਲੈਕਸ ਕਰਨ ਦੀ। ਸੋ ਆਈ ਡੋਂਟ ਨੋ ਕਿ ਇੰਜਨ ਉਹ ਵਾਪਸ ਲਿਆ ਸਕਦੇ ਆ, ਡੈਫ ਨਿਕਲ ਸਕਦਾ ਆ। ਜੇ ਮੈਨੂੰ ਪੁੱਛਿਆ ਜਾਵੇ ਤਾਂ ਆਈ ਥਿੰਕ ਡੈਫ ਦੀ ਕੋਈ ਉਹ ਐਡੀ ਇੰਪੋਰਟੈਂਸ ਨਹੀਂ ਹੈਗੀ, ਔਰ ਜੇ ਹੈਗੀ ਵੀ ਆ ਤੇ ਦੈਨ ਉਹ ਪੂਰੀ ਤਰੀਕੇ ਦੇ ਨਾਲ ਉਹਨੂੰ ਜਿਹੜਾ ਟੈਸਟਿੰਗ ਜਿਹੜੀ ਆ ਉਹ ਅੱਜ ਤੱਕ ਮੇਰੇ ਖਿਆਲ ਸਾਡੇ ਤੇ ਟੈਸਟਿੰਗ ਹੀ ਹੋ ਰਹੀ ਹੈ ਡੈਫ ਦੀ, ਅਜੇ ਤੱਕ ਇਹ ਤਾਂ ਹੈ ਨਹੀਂਗਾ ਵੀ ਉਹਨੂੰ ਪ੍ਰੋਪਰਲੀ ਟੈਸਟ ਕਰਕੇ ਕੀਤਾ ਗਿਆ। ਸੋ ਆਈ ਡੋਂਟ ਨੋ ਕਿ ਉਹ ਇੰਜਨ ਜਿਹੜੇ ਆ ਜਾਣਗੇ, ਕਿਉਂਕਿ ਆਪਣੇ ਕੋਲ 3 ਸਾਲ ਹੋਰ ਰਹਿੰਦੇ ਆ, 3 ਸਾਲਾਂ ਦੇ ਵਿੱਚ ਪਤਾ ਨਹੀਂ ਕਿੰਨਾ ਕੁਛ ਆ ਸਕਦਾ ਆ, ਤੇ ਫਿਰ ਉਸ ਤੋਂ ਬਾਅਦ ਕਿਹੜੀ ਗਵਰਨਮੈਂਟ ਆਉਣੀ ਆ ਤੇ ਉਹਨਾਂ ਨੇ ਫਿਰ ਕੀ ਕਰਨਾ ਸ਼ੁਰੂ ਕਰ ਦੇਣਾ, ਇਹ ਨਹੀਂ ਸਮਝ ਆਉਂਦੀ। ਕਿਉਂਕਿ ਬਾਈ ਜੀ ਕਈ ਮੁੰਡਿਆਂ ਦਾ ਨਾ ਵਿਚਾਰਿਆਂ ਦਾ ਜਿਹੜਾ ਸੈਂਟਰਾਂ ਨੇ ਬੁਰਾ ਹਾਲ ਇੰਨਾ ਕਰਤਾ, ਵਿਚਾਰੇ ਬੈਂਕਰਪਸੀ ਕੋਲ ਤੱਕ ਪਹੁੰਚਣਾ ਹੈ। ਜਦੋਂ ਆਪਣਾ ਇੱਥੇ
ਆਪਾਂ ਜਦ ਇੱਕ ਵਾਰੀ ਮੀਟਿੰਗ ਹੋਈ ਸੀਗੀ ਇਹਨਾਂ ਨਾਲ ਕਾਰ ਵਾਲਿਆਂ ਨਾਲ, ਇਹ ਕਹਿੰਦੇ ਸੀਗੇ ਸਾਨੂੰ ਡੇਟਾ ਦਿਓ, ਤੁਹਾਨੂੰ ਰਿਪੇਅਰ ਦੇ ਰੈਕਡ ਦਿਓ, ਵੀ ਅਸੀਂ ਉਹਦੇ ਬਾਰੇ ਰਿਸਰਚ ਕਰਾਂਗੇ। ਕਿਉਂਕਿ ਜਦੋਂ ਇਹਨਾਂ ਨਾਲ ਕਿਸੇ ਟਰੱਕ ਸ਼ੋਅ ਤੇ ਗੱਲ ਕਰਦੇ ਇਹਨਾਂ ਕੋਲੇ ਕੋਈ ਆਨਸਰ ਨਹੀਂ ਹੁੰਦਾ। FMPS ਨਾਲ ਅਸੀਂ 4-5 ਕੁਐਸਚਨ ਕੀਤੇ ਸੀਗੇ ਤੇ ਆਪਣੇ ਫਰੈਜ਼ਨੋ 'ਚ ਉਹ ਕਰੀ ਜਾਵੇ ਮੈਨੂੰ ਤਾਂ ਇਹਦੇ ਬਾਰੇ ਪਤਾ ਨਹੀਂ। ਮੈਂ ਕਿਹਾ ਫਿਰ ਮੈਂ ਉਹਨੂੰ ਸਿੱਧਾ ਕਿਹਾ ਸੀ, ਮੈਂ ਕਿਹਾ ਫਿਰ ਤੂੰ ਕਰਨ ਕੀ ਆਇਆ ਜਦੋਂ ਸਾਡੇ ਕੁਐਸਚਨ ਦਾ ਆਨਸਰ ਨਹੀਂ ਕਰ ਸਕਦਾ। ਐਗਜ਼ੈਕਟਲੀ ਸਨੀ ਇਹ ਕਾਮਨ ਪ੍ਰੋਬਲਮ ਹੈਗੀ ਆ। ਕਾਰ ਨਾਲ ਅੱਜ ਵੀ ਤੁਸੀਂ ਕਾਲ ਕਰ ਲਓ, ਕਾਰ ਨੂੰ ਕੋਈ ਕੁਐਸਚਨ ਪੁੱਛ ਲਓ, ਦੇ ਡੋਂਟ ਨੋ ਨਥਿੰਗ। ਸਿੰਪਲੀ ਅੱਜ ਤਾਂ ਚਲੋ ਕਹਿ ਰਹੇ ਆ ਵੀ ਅੱਜ ਤਾਂ ਬਹੁਤ ਰੂਲ ਐਂਡ ਰੈਗੂਲੇਸ਼ਨ ਚੇਂਜ ਹੋ ਰਿਹਾ ਕੁਇਕਲੀ, ਕੋਈ ਡਿਮੋਲਿਸ਼ ਹੋ ਰਿਹਾ, ਕੋਈ ਪੁੱਲ ਬੈਕ ਹੋ ਰਿਹਾ, ਕੁਝ ਹੋ ਰਿਹਾ, ਤਾਂ ਕਰਕੇ ਹੋ ਸਕਦਾ ਨਹੀਂ ਪਤਾ। ਪਰ ਕਾਰ ਨੂੰ ਕਦੀ ਵੀ ਤੁਸੀਂ ਕੁਐਸਚਨ ਪੁੱਛ ਲਓ, ਦੇ ਡੋਂਟ ਗਿਵ ਯੂ ਅ ਸਟ੍ਰੇਟ ਆਨਸਰ। ਉਹ EMPLOYEE ਹਾਇਰ ਕੀਤੇ ਆ, ਬਸ ਰੱਖੇ ਆ, ਤਨਖਾਹਾਂ ਉਹਨਾਂ ਨੂੰ ਦੇਈ ਜਾਂਦੇ ਆ। ਤੇ ਆਈ ਨੋ ਸਨੀ ਦੀ ਜਦੋਂ ਗੱਲ ਕਰਦਾ ਮੈਂ ਨਾਲ ਹੀ ਉੱਥੇ ਖੜਾ ਸੀਗਾ, ਉਹ ਲੰਮਾ ਚੌੜੀ ਉਹ ਵੀ ਹਾਂ ਜੀ ਹੁਣ ਅਸੀਂ ਇਲੈਕਟ੍ਰਿਕ ਟਰੱਕਾਂ ਤੇ ਆ ਵੀ ਕਰਾਂਗੇ, ਉਹ ਵੀ ਕਰਾਂਗੇ, ਪਤਾ ਨਹੀਂ ਕਿੱਥੇ ਰਹਿ ਗਿਆ ਉਹਨਾਂ ਦਾ ਢਾਂਚਾ। ਰੌਲਾ ਰੱਪਾ ਜਿਹਾ ਜਿਹੜਾ ਜ਼ਿਆਦਾ ਆ, ਸੰਤੁਸ਼ਟ ਜਿਹੜਾ ਆਨਸਰ ਉਹਨਾਂ ਕੋਲ ਹੈ ਨਹੀਂ ਕਿਸੇ ਚੀਜ਼ ਦਾ ਵੀ। ਤੇ ਬਾਈ ਜੀ ਸਾਰੀ ਇੱਕ ਗੱਲ ਮੈਂ ਜਾਂਦਾ ਕਹਿਣਾ, SB 509 ਤੇ ਬਾਈ ਜੀ ਫਲੱਡ ਹੋਣਾ ਚਾਹੀਦਾ ਗੈਵਨ ਨਿਊਸਮ ਦਾ ਆਪਣਾ ਆਫਿਸ। ਇੰਨਾ ਕੀ ਕਹਿਣਾ ਸੀਗਾ ਜੀ। ਥੈਂਕ ਯੂ ਜੀ। ਅੱਜ ਆਪਾਂ ਤਿਆਰ ਕਰ ਰਹੇ ਹਾਂ, ਜ਼ਰੂਰ ਸਰੋਤਿਆਂ ਨੂੰ ਦੱਸਾਂਗੇ, ਇਹਦੇ ਵਿੱਚ ਹੀ ਐਡ ਕਰ ਜਾਂਦੇ। 509 ਬਿੱਲ ਅਸੈਂਬਲੀ ਚੋਂ ਪਾਸ ਹੋ ਗਿਆ ਤੇ ਇਹ ਹੁਣ ਅੱਗੇ ਗਵਰਨਰ ਦੇ ਹੱਥ 'ਚ ਹੀ ਆ। ਤੇ ਬਹੁਤ ਸਾਰੀਆਂ ਖਬਰਾਂ ਇਹ ਆ ਰਹੀਆਂ ਵੀ ਗਵਰਨਰ ਉਹਨੂੰ ਵੀਟੋ ਕਰੂਗਾ। ਤੋ ਉਹਦੇ ਸੰਬੰਧ 'ਚ ਪਟੀਸ਼ਨ ਵੀ ਤਿਆਰ ਹੋ ਰਹੀ ਆ। ਜਦੋਂ ਵੀ ਹੋਈ ਤੇ ਆਪਾਂ ਰੇਡੀਓ ਤੋਂ ਵਾਰ-ਵਾਰ ਅਨਾਊਂਸ ਕਰਾਂਗੇ। ਤੇ ਉਹ ਹਜ਼ਾਰਾਂ ਦੀ ਗਿਣਤੀ 'ਚ ਜਾਣੀ ਚਾਹੀਦੀ ਆ ਤਾਂ ਕਿ ਉਹ ਬਿੱਲ ਪਾਸ ਹੋਵੇ। ਬਿਲਕੁਲ ਜੀ। ਜਿਹੜੀ ਮਿਹਨਤ ਕੀਤੀ ਆ ਉਹ ਰੰਗ ਉਦੋਂ ਹੀ ਲਾਊਗੀ ਜਦੋਂ ਸਿਰੇ ਤੱਕ ਇੱਕ ਕਾਨੂੰਨ ਜਿਹੜਾ ਉਹ ਬਣ ਕੇ ਬਾਹਰ ਜਿਹੜਾ ਉਹ ਨਿਕਲੇ। ਅਗਲੇ ਕਾਲਰ ਨੇ ਪਰਮਜੀਤ ਜੀ, ਸਤਿ ਸ਼੍ਰੀ ਅਕਾਲ। ਹਾਂਜੀ ਪਰਮਜੀਤ ਭਾਈ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ। ਭਾਜੀ ਮੈਂ ਪੁੱਛਣਾ ਸੀ ਜਿਹੜਾ ਸਮੋਕ ਚੈਕਿੰਗ ਦਾ ਰੱਖਿਆ ਸੀ ਨਹੀਂ, ਉਹ ਹੁਣ ਫਿਰ ਦੁਬਾਰਾ ਉਹ ਬੰਦ ਕਰਤਾ ਕਿ ਕਰਾਉਣਾ ਪੈਣਾ ਜੀ? ਭਾਜੀ ਉਹੀ ਚੀਜ਼ ਅਸੀਂ ਗੱਲ ਕਰ ਰਹੇ ਸੀਗੇ ਕਿ ਅਜੇ ਕੁਝ ਨਹੀਂ ਪਤਾ ਹੈਗਾ। ਅਜੇ ਜਸਟ ਕੀਪ ਡੂਇੰਗ ਜੋ ਤੁਸੀਂ ਕਰ ਰਹੇ ਹੈਗੇ ਆ। DMV ਨੂੰ ਵੀ ਪਤਾ ਕੀਤਾ ਹੈਗਾ, ਦੇ ਡੋਂਟ ਨੋ ਕਿ ਬੰਦ ਹੋ ਰਿਹਾ ਨਹੀਂ ਬੰਦ ਹੋ ਰਿਹਾ, ਕੀ ਹੋ ਰਿਹਾ ਕੀ ਨਹੀਂ ਹੋ ਰਿਹਾ। ਸੋ ਮੋਸਟਲੀ ਜਿਹੜੀਆਂ ਏਜੰਸੀਜ਼ ਆ ਉਹਨਾਂ ਨੂੰ ਕੁਝ ਨਹੀਂ ਪਤਾ ਹੈਗਾ ਵੀ ਕਿੱਧਰ ਨੂੰ ਗੱਲ ਜਾ ਰਹੀ ਹੈਗੀ ਆ। ਮੇਰਾ ਤਾਂ ਕੁਝ ਲਾਸੂਟ ਵੀ ਚੱਲ ਰਹੇ ਆ ਨਾ, ਜਿਹੜਾ EPA ਦਾ ਤੇ ਜਿਹੜਾ ਕੈਲੀਫੋਰਨੀਆ ਦਾ 에ਅਰ ਰਿਸੋਰਸ ਬੋਰਡ ਆ ਉਹਨਾਂ ਦੇ ਵੀ ਆਪਸ ਆ। ਸੋ ਆਈ ਥਿੰਕ ਆਪਾਂ ਨੂੰ ਫੈਸਲੇ ਤੇ ਇੰਤਜ਼ਾਰ ਕਰਨਾ ਪੈਣਾ ਆ ਵੀ ਜੇ ਅਦਾਲਤ ਦੇ ਵਿੱਚ ਕੀ ਕਹਿੰਦੇ ਆ ਵੀ ਇਹ ਆਪਣਾ ਰੱਖ ਸਕਦੇ ਆ, ਵੱਖਰਾ ਰੱਖਣਗੇ ਜਾਂ ਫੈਡਰਲ ਵਾਲੇ ਤੇ ਚੱਲਣਗੇ। ਸੋ ਉਦੋਂ ਤੱਕ ਤਾਂ ਮੈਨੂੰ ਲੱਗਦਾ ਇਹ ਚੱਲਦਾ ਰਹੂਗਾ, ਉਨੀ ਦੇਰ ਤੱਕ ਤਾਂ ਹੈਗਾ ਆ। ਹਾਂਜੀ ਉਨੀ ਦੇਰ ਤੱਕ ਤਾਂ ਹੈਗਾ ਆ। ਸੋ ਫॉर द ਟਾਈਮ ਬੀਇੰਗ ਤਾਂ ਅਜੇ ਉੱਥੇ ਹੀ ਆ, ਪਰ ਅਜੇ ਪੱਕਾ ਪਤਾ ਨਹੀਂ ਹੈਗਾ ਵੀ ਕਦੋਂ ਇਹਨੂੰ ਡਿਮੋਲਿਸ਼ ਹੋ ਗਿਆ। ਹਾਂਜੀ ਭਾਜੀ ਉਹ ਕਰਾਉਣਾ ਚਾਹੀਦਾ ਹੁਣ ਜਾਂ ਨਹੀਂ? ਮੈਂ 2 ਟਰੱਕਾਂ ਦਾ ਤੇ ਕਰਾ ਲਿਆ। ਕਰਾਉਣਾ ਨਹੀਂ, ਕਰਾਓ ਜੀ, ਇਸ ਟਾਈਮ ਮਿਸ ਨਾ ਕਰੋ, ਬਾਅਦ ਚ ਐਵੇਂ ਹੋਰ ਪੰਗੇ ਚ ਪਾਉਂਗੇ ਤੁਸੀਂ। ਨਹੀਂ ਠੀਕ ਹੈ, ਥੈਂਕ ਯੂ। ਥੈਂਕ ਯੂ। ਓਕੇ। ਜਿਹੜੀ ਚੀਜ਼ ਲਿੰਬੋ ਚ ਹੁੰਦੀ ਆ ਉਦੋਂ ਕਰਾ ਲੈਣੀ ਚਾਹੀਦੀ ਆ, ਉਦੋਂ ਬਾਅਦ ਚ ਜਦੋਂ ਫੈਸਲਾ ਆ ਜਾਂਦਾ ਉਸ ਤੋਂ ਬਾਅਦ ਦੇ ਵਿੱਚ ਇਹ ਡਿਸਾਈਡ ਕਰੋ ਵੀ ਹਾਂ ਫਿਰ ਕਰਾਉਣਾ ਆ ਜਾਂ ਨਹੀਂ ਕਰਾਉਣਾ। ਜਿੰਨੀ ਦੇਰ ਤੱਕ ਉੱਤੇ ਪੱਕਾ ਕੋਈ ਸਪਸ਼ਟ ਨਹੀਂ ਆ, ਉਹ ਸਟੇਟਸ ਕੋ ਹੀ ਮੰਨਿਆ ਜਾਂਦਾ ਹੁੰਦਾ ਆ ਵੀ ਜੋ ਚੱਲ ਰਿਹਾ ਵੀ ਉਦਾਂ ਹੀ ਜਿਹੜਾ ਉਹ ਚੱਲੇਗਾ। ਜਸ਼ਨ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਅਮਨ ਭਾਈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਭਾਜੀ ਜਿਹੜੀ ਤੁਸੀਂ ਇਹ ਗੱਲ ਕਰ ਰਹੇ ਸੀ ਥੋੜੀ ਦੇਰ ਪਹਿਲਾਂ ਹੇਅਰ ਟੈਸਟ ਦੀ, ਤੇ ਐਕਚੁਅਲੀ ਜੇ ਦੇਖਿਆ ਜਾਵੇ ਭਾਜੀ ਸੇਫਟੀ ਦੇ ਨਾਲ ਹੈ ਤਾਂ ਠੀਕ ਆ। ਅਸੀਂ ਕੰਮ ਕਰ ਰਹੇ ਮੈਂ ਕਿਸੇ ਕੰਪਨੀ ਨਾਲ ਪਿਛਲੇ 14-15 ਸਾਲ ਤੋਂ ਨਾ ਜੀ। ਮੈਂ 4 ਸਾਲ ਤੋਂ ਸਾਡੇ ਹੇਅਰ ਟੈਸਟ ਹੋ ਰਹੇ ਆ, ਤੇ ਜੇ ਅਸੀਂ ਠੀਕ ਆ ਤਾਂ ਸਾਨੂੰ ਕੋਈ ਡਰਨ ਦੀ ਲੋੜ ਨਹੀਂ ਭਾਜੀ। ਸਾਨੂੰ ਕੰਪਨੀ ਹੁਣ ਕਹਿੰਦੀ ਆ ਵੀ ਜਾਓ ਟੈਸਟ ਕਰੋ, ਅਸੀਂ ਜਦੋਂ ਚਲੇ ਜਾਂਦੇ, ਕੋਈ ਚੱਕਰ ਨਹੀਂ। ਇਹ ਤਾਂ 100% ਸਹੀ ਗੱਲ ਹੈ ਜੀ। ਜੇ ਤੁਸੀਂ ਸਹੀ ਆ, ਤੁਹਾਨੂੰ ਕੋਈ ਡਰਨ ਦੀ ਲੋੜ ਨਹੀਂ, ਤੁਹਾਨੂੰ ਕੋਈ ਪ੍ਰੋਬਲਮ ਨਹੀਂ, ਚਾਹੇ ਜੋ ਮਰਜ਼ੀ ਕਰ ਲੈਣ। ਪ੍ਰੋਬਲਮ ਇਹ ਆ ਭਾਜੀ ਕਿ ਜਿਹੜੇ ਅੱਜ ਦੇ ਹਾਲਾਤ ਚੱਲ ਰਹੇ ਆ ਉਸ ਹਿਸਾਬ ਦੇ ਨਾਲ ਅਸੀਂ ਪਹਿਲਾਂ ਉਹੀ ਚੀਜ਼ ਨੂੰ ਅਗਾਹ ਕਰ ਰਹੇ ਆ ਕਿ ਇਹ ਚੀਜ਼ ਜਿਹੜੀ ਆ ਇਹ ਆ ਜਾਣੀ ਆ। ਜੇ ਤੁਸੀਂ ਇਹਨਾਂ ਚੀਜ਼ਾਂ ਨੂੰ ਲੈਂਦੇ ਆ, ਇਹ ਕਰਦੇ ਆ, ਤੇ ਕਿਤੇ ਨਾ ਕਿਤੇ ਤੁਸੀਂ ਆਪਣਾ ਰਸਤਾ ਜਿਹੜਾ ਆ ਉਹ ਦੂਜਾ ਅਪਣਾ ਰਹੇ ਆ, ਕੱਟ ਸ਼ਾਰਟ ਕਰ ਰਹੇ ਆ। ਤੇ ਪਲੀਜ਼ ਗੈਟ ਔਨ ਯੂਰ ਟੋਜ਼, ਕਿਉਂਕਿ ਇਹ ਚੀਜ਼ਾਂ ਜਿਹੜੀਆਂ ਇਹ ਵਾਪਰਨ ਜਾ ਰਹੀਆਂ ਜਲਦੀ। ਹਾਂਜੀ ਭਾਈ, ਸਾਡੇ ਨਾ ਜਦੋਂ ਕੰਪਨੀ 'ਚ ਸਟਾਰਟ ਹੋਇਆ ਤਾਂ ਸਾਨੂੰ ਆਲਮੋਸਟ 6 ਮੰਥ ਪਹਿਲਾਂ ਦੱਸ ਦਿੱਤਾ ਗਿਆ ਹੈਗਾ ਕਿ ਫਿਊਚਰ ਦੇ ਵਿੱਚ ਇਹ ਆ ਰਿਹਾ। ਤੇ ਐਕਚੁਅਲੀ ਮੈਂ ਨਾ ਕਾਫੀ ਬੰਦਿਆਂ ਨੂੰ ਨਾਲਦਿਆਂ ਨੂੰ ਆਪਣਿਆਂ ਨੂੰ ਦੱਸਿਆ ਵੀ ਇਹ ਜਿਹੜੇ ਕੰਮ ਕਰਦੇ ਸੀ ਵੀ ਯਾਰ ਹਟ ਜਾਓ ਨਾ, ਤੁਹਾਨੂੰ ਪਤਾ ਕਈ ਚਾਹ 'ਚ ਵਲ ਕੇ ਪੀਂਦੇ ਕਈ ਕੁਛ। ਸੋ ਉਹ ਮੰਨਦੇ ਨਹੀਂ ਸੀਗੇ। ਸੋ ਜਦੋਂ ਉਹ ਹੋਏ ਜੀ, ਉਹ ਮੈਨੂੰ ਲੱਗਦਾ ਵੀ ਕੰਪਨੀ 'ਚੋਂ ਪਤਾ ਨਹੀਂ ਕਿੰਨੇ ਕੁ ਬੰਦੇ ਫਾਇਰ ਹੋਏ ਆ। ਉਹ ਉਹਨਾਂ ਖੜੇ ਪੈਰ ਜਿੱਥੇ ਵੀ ਸੀਗੇ ਉਹ ਕਹਿੰਦੇ ਬਾਹਰ ਤੇ ਲਾ ਜਾਓ, ਹੈ ਨਾ। ਸੋ ਉਹ ਮੰਨੇ ਨਹੀਂ ਗਏ ਜੀ।
ਉਹ ਜਾਣੀ ਕਿ ਕੋਈ ਮੰਨਦਾ ਨਹੀਂ। ਜੇ ਕਿਸੇ ਨੂੰ ਆਪਾਂ ਪਹਿਲਾਂ ਦੱਸ ਦੇਣਾ ਵੀ ਹੁਣ ਜਾ ਰਿਹਾ ਤਾਂ ਉਹ ਕੋਈ ਮੰਨ ਹੀ ਨਹੀਂ ਰਿਹਾ। ਉਹ ਕਹਿੰਦਾ ਚੱਲ ਕੋਈ ਨਹੀਂ, ਜਦ ਹੋਊ ਦੇਖੀ ਜਾਊ। ਕਈ ਇਹ ਵੀ ਪ੍ਰੋਬਲਮ ਆ ਭਾਜੀ, ਕਈ ਜਿਵੇਂ ਤੁਸੀਂ ਦੱਸਿਆ ਇੰਡੀਅਨ ਮੈਡੀਸਨ ਖਾਂਦੇ, ਇੰਡੀਆ ਤੋਂ ਮੰਗਾ ਕੇ ਖਾ ਲੈਂਦੇ ਆ, ਓਵਰ ਦਾ ਕਾਊਂਟਰ ਅਲਰਜਿਕ ਮੈਡੀਸਨ ਖਾ ਲੈਂਦੇ ਆ। ਸੋ ਹੁਣ ਕਈ ਵਾਰ ਸਾਨੂੰ ਵੀ ਪ੍ਰੋਬਲਮ ਆਉਂਦੀ ਆ, ਅਸੀਂ ਵਿਦਾਊਟ ਡਾਕਟਰ ਤੋਂ ਮੈਂ ਟੈਨਾਨੋਲ ਨਹੀਂ ਖਾਂਦਾ ਭਾਈ ਜੀ, ਨਾ ਐਡਵਾਈਸ ਚਾਹੀਦੀ ਆ। ਡਾਕਟਰ ਨੂੰ ਕਾਲ ਕਰੀਦੀ ਆ, ਵੀਡੀਓ ਕਾਲ ਕਰੀਦੀ ਆ ਜਾਂ ਆਫਿਸ ਵਿਜ਼ਿਟ ਕਰੀਦਾ, ਡਾਕਟਰ ਰਿਟਰਨ 'ਚ ਦਿੰਦਾ ਪ੍ਰਸਕ੍ਰਿਪਸ਼ਨ ਤਾਂ ਖਾਈਦੀ ਆ ਬਾਈ ਜੀ। ਸੋ ਗੱਲ ਤਾਂ ਇਹ ਆ ਵੀ ਸਿਸਟਮ ਤਾਂ ਸਹੀ ਕਰ ਰਿਹਾ, ਅਸੀਂ ਗਲਤ ਕਰ ਰਹੇ ਹਾਂ, ਤਾਂ ਸਾਨੂੰ ਸਿਸਟਮ ਗਲਤ ਲੱਗ ਰਿਹਾ ਕਿਉਂਕਿ ਸਾਡੇ ਖਿਲਾਫ ਕਰ ਰਿਹਾ। ਅਸੀਂ ਚੱਕਰ ਕੀ ਪਿੱਛੇ ਉਹ ਜਿੱਥੋਂ ਆਏ ਆ, ਅਸੀਂ ਪ੍ਰੈਜ਼ੈਂਟ ਦਾ ਸੋਚ ਰਹੇ ਹਾਂ, ਅਸੀਂ ਫਿਊਚਰ ਦਾ ਨਹੀਂ ਸੋਚ ਰਹੇ ਵੀ ਕੱਲ ਨੂੰ ਫਿਊਚਰ ਦੇ ਵਿੱਚ ਸਾਡੇ ਬੱਚਿਆਂ ਦੇ ਕੀ ਇਫੈਕਟ ਹੋਣਾ, ਉਹਨਾਂ ਦੀਆਂ ਜੌਬਾਂ ਤੇ, ਉਹਨਾਂ ਦੀ ਸੇਫਟੀ ਤੇ, ਰੋਡ ਸੇਫਟੀ ਤੇ। ਕਿਉਂਕਿ ਉਹ ਪੰਜਾਬ ਵਾਲੀ ਮੈਂਟੈਲਿਟੀ ਅੰਦਰ ਆ ਵੀ ਸਾਡੇ ਨਾਲ ਗਲਤ ਹੋ ਰਿਹਾ, ਇਹ ਅੱਜ ਨਹੀਂ ਹੋਣਾ ਚਾਹੀਦਾ। ਅਸੀਂ ਟਰੱਕ ਚਲਾ ਰਹੇ ਹਾਂ 5 ਸਾਲ ਤੋਂ, ਮੈਂ 26 ਸਾਲ ਤੋਂ ਕਰ ਰਿਹਾ ਜੀ ਕੰਮ, ਸਾਨੂੰ ਤਾਂ ਕਦੇ ਪ੍ਰੋਬਲਮ ਨਹੀਂ ਆਈ। ਸਤੰਬਰ 11 ਨੂੰ ਵੀ ਨਹੀਂ ਹੋਈ। ਮੈਂ ਨਿਊਯਾਰਕ ਸੀ, ਮੈਂ ਮਿਡਵੈਸਟ ਨੂੰ ਚੱਲਦਾ, ਮੈਨੂੰ ਅੱਜ ਤੱਕ ਕਿਸੇ ਨੇ ਨਹੀਂ ਰੋਕਿਆ ਬਾਈ ਜੀ। ਜੇ ਕੋਈ ਅਫਸਰ ਰੋਕਦਾ ਵੀ ਆ, ਤੁਸੀਂ ਆਪਣੀ ਆਇਡੈਂਟੀਟੀ ਦਿਓ, ਕਮਿਊਨੀਕੇਟ ਕਰੋ, ਕਦੇ ਵੀ ਨਹੀਂ ਕੋਈ ਪ੍ਰੋਬਲਮ ਆਈ ਬਾਈ ਜੀ। ਬਿਲਕੁਲ ਸਹੀ ਗੱਲ ਹੈ, ਬਿਲਕੁਲ ਸਹੀ ਹੈ। ਅਜੇ ਈਵਨ ਫਲੋਰੀਡਾ 'ਚ ਵੀ ਹੁਣ ਲੋਕੀ ਜਾਂਦੇ ਆ, ਕਰਦੇ ਆ ਕੰਮ, ਪਰ ਕਈ ਦੱਸਦੇ ਆ ਕਿ ਵੀ ਸਾਡੇ ਕੋਲ ਗ੍ਰੀਨ ਕਾਰਡ ਹੈ ਜਾਂ ਆਪਣਾ ਸਿਟੀਜ਼ਨ ਆ, and we are able to explain ourselves, and I don't think so ਨਹੀਂ ਹੁਣ ਇਹ ਚੀਜ਼ ਥੋੜੀ ਹੋ ਚਾਹੀਦੀ। ਜਿਹੜਾ ਬੰਦਾ ਸਹੀ ਕਰ ਰਿਹਾ ਉਹਨੂੰ ਵੈਸੇ ਵੀ ਨਹੀਂ ਡਰ ਹੋਣਾ ਚਾਹੀਦਾ। ਇਹ ਤਾਂ ਐਵੇਂ ਡਰ ਦਾ ਮਾਹੌਲ ਜਿਹੜਾ ਜ਼ਿਆਦਾ ਪੈਦਾ ਹੋ ਜਾਂਦਾ ਹੈ। ਹਾਂਜੀ ਮੈਨੂੰ ਪੁੱਲ ਕੀਤਾ ਬਾਈ ਜੀ 2 ਵਾਰ ਕੰਟਕੀ ਦੇ ਵਿੱਚ, ਜਸਟ ਉਹ ਰੈਂਡਮਲੀ ਪੁੱਲ ਕੀਤਾ ਵਾ, ਤੇ ਜਸ ਉਹਨੇ ਆ ਕੇ ਮੇਰੇ ਨਾਲ ਗੱਲਬਾਤ ਕੀਤੀ ਆ, ਮੇਰਾ ਰਜਿਸਟ੍ਰੇਸ਼ਨ ਲਾਇਸੈਂਸ ਮੰਗਿਆ ਤੇ ਕਿੱਥੋਂ ਆਇਆ, ਕਿੱਥੇ ਚੱਲਿਆ, ਕੀ ਕੀਤਾ, ਉਹਨੇ ਕਮਿਊਨੀਕੇਸ਼ਨ ਦੇਖੀ, ਉਹ ਗਿਆ। ਈਵਨ ਮੇਰਾ ਹਾਰਨ ਨਹੀਂ ਵੱਜਦਾ ਬਾਈ ਜੀ, ਹਾਰਨ ਸਟੀਅਰਿੰਗ ਦਾ ਹਾਰਨ ਨਹੀਂ ਵੱਜਦਾ, ਸਿਟੀ ਹਾਰਨ। ਉਹਨੇ ਮੈਨੂੰ ਕੋਈ ਵਾਇਲੇਸ਼ਨ ਨਹੀਂ ਦਿੱਤੀ, ਕਹਿੰਦਾ ਮਿਸਟਰ ਸਿੰਘ ਯੂ ਕੈਨ ਗੋ, ਯੂ ਆਲ ਗੁੱਡ। ਨਹੀਂ ਬਿਲਕੁਲ। ਦੇਖੋ ਜੀ ਹੁਣ ਐਕਚੁਅਲੀ ਨਾ ਜਿਹੜੀ ਇਹ ਚੀਜ਼ ਹੋਣ ਦੇ ਨਾਲ ਆਈ ਥਿੰਕ ਇੱਥੇ ਡਿਫਰੈਂਸ਼ੀਏਟ ਹੋਣਾ ਸ਼ੁਰੂ ਹੋ ਜਾਣਾ ਆ ਕਿ ਕਿਹੜਾ ਕਾਬਲ ਡਰਾਈਵਰ ਹੈਗਾ ਤੇ ਕਿਹੜਾ ਨਾਕਾਬਲ ਹੈਗਾ। ਸੋ ਇਹ ਚੀਜ਼ 'ਚ ਡਿਫਰੈਂਸ਼ੀਏਟ ਹੋਣਾ ਜ਼ਰੂਰੀ ਸੀ, ਕਿਉਂਕਿ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਕੁਆਲੀਫਾਈਡ ਡਰਾਈਵਰ ਸੀ, ਕਾਬਲ ਡਰਾਈਵਰ ਸੀ, ਉਹਨਾਂ ਦੀ ਬੁੱਕਤ ਜਿਹੜੀ ਆ ਉਹ ਬਹੁਤ ਘਟ ਗਈ ਸੀਗੀ, ਬਿਕੋਜ਼ ਅਨਕੁਆਲੀਫਾਈਡ ਜਿਹੜੇ ਡਰਾਈਵਰ ਸੀਗੇ ਉਹ ਵੀ ਇਸ ਵੇਲੇ ਇਹ ਸਾਰਾ ਕੁਝ ਉਹਨਾਂ ਨੂੰ ਇੰਡਸਟਰੀ ਕਲੀਨ ਅਪ ਇੱਕ ਹਿਸਾਬ ਦੇ ਨਾਲ ਰਮਨ ਜੀ ਕਹਿ ਲਓ ਵੀ ਛਾਲਣਾ ਜਿਹੜਾ ਲੱਗ ਜਾਊਗਾ। ਬਿਲਕੁਲ ਰਾਜਕਿਰਨ, ਇਹ ਬਹੁਤ ਜ਼ਰੂਰੀ ਸੀਗਾ। ਰਮਨ ਭਾਜੀ ਮੈਨੂੰ ਲੱਗਦਾ ਪ੍ਰੋਬਲਮ ਏਦਾਂ ਆਈ ਹੈ, ਜਦੋਂ ਨਾ ਤੁਸੀਂ ਵੀ ਆਏ ਹੋ, ਅਸੀਂ ਵੀ ਆਏ 98 99 ਚ ਲਾਇਸੈਂਸ ਲਏ ਨਾ, ਉਦੋਂ ਟਰੱਕ ਮੈਨੂਅਲ ਹੁੰਦੇ ਸੀ। ਸਾਨੂੰ ਨਾ ਲਾਇਸੈਂਸ ਲੈਣ ਤੋਂ ਪਹਿਲਾਂ ਲਾਇਸੈਂਸ ਲੈਣ ਤੋਂ ਬਾਅਦ ਅਸੀਂ 6 ਮਹੀਨੇ ਸਾਲ ਟੀਮ ਨਾਲ ਚੱਲਦੇ ਸੀ, ਐਕਸਪੀਰੀਅੰਸ ਬੰਦੇ ਨਾਲ। ਉਹ ਸਾਨੂੰ ਗੇਅਰ ਪਾਉਣੇ ਦੱਸਦੇ ਸੀ, ਹਿੱਲ ਕਿੱਦਾਂ ਲਾਉਣੀ ਆ, ਕੀ ਕਰਨਾ ਵਾ। ਹੁਣ ਆ ਗਏ ਟਰੱਕ ਆਟੋ, ਮੈਂ ਆਟੋ ਦੇ ਖਿਲਾਫ ਨਹੀਂ ਹੈਗਾ, ਪਰ ਇਹ ਆ ਵੀ ਹੁਣ ਐਕਸਪੀਰੀਅੰਸ ਨਹੀਂ ਮਿਲਦਾ ਜੀ, ਤੁਸੀਂ ਨਾਲ ਨਹੀਂ ਜਾਂਦੇ। ਸੌਖਾ ਹੋ ਗਿਆ ਨਾ ਵੀ, ਉਹ ਕਹਿੰਦੇ ਵੀ ਬਾਅਦ ਚ ਪੈਰ ਨਾਲ ਨੱਪ ਹੀ ਜਾਣਾ, ਖਿੱਚੀ ਚੱਲੋ ਕੰਮ। ਪਰ ਅਗੇਨ ਚਾਹੇ ਟਰੱਕ ਆਟੋ ਵੀ ਆ ਗਏ ਨਾ, ਟਰੱਕਿੰਗ ਇੰਡਸਟਰੀ ਦੇ ਵਿੱਚ ਹੋਰ ਬਹੁਤ ਚੀਜ਼ਾਂ ਲਰਨ ਕਰਨ ਨੂੰ ਹੈਗੀਆਂ। ਤੁਸੀਂ ਕਿਵੇਂ ਡੌਕ ਤੇ ਜਾ ਕੇ ਚੈੱਕ ਇਨ ਕਰਨਾ ਹੈਗਾ, ਕਿਵੇਂ ਆਪਣਾ ਪੱਖ ਰੱਖਣਾ ਹੈਗਾ, ਕਿਵੇਂ ਤੁਸੀਂ ਲਾਅ ਇਨਫੋਰਸਮੈਂਟ ਨਾਲ ਗੱਲ ਕਰਨੀ ਹੈਗੀ ਆ, ਕਿਵੇਂ ਇਨਸਪੈਕਸ਼ਨਾਂ ਆਈ ਮੀਨ ਦੇयर ਇਜ਼ ਪਲੈਂਟੀ ਆਫ ਥਿੰਗਸ। ਇੱਕ ਡੈਫੀਨੇਟਲੀ ਮੈਂ ਇਹ ਕਹੂੰਗਾ ਕਿ ਜਿਹੜੇ ਆਪਣੇ ਟਰੱਕ ਸੀਗੇ ਪਹਿਲਾਂ ਦੂਜੇ ਗੇਅਰਾਂ ਵਾਲੇ ਸੀਗੇ, ਮੈਂ ਵੀ ਗੇਅਰਾਂ ਵਾਲੇ ਤੇ ਸਿੱਖਿਆ ਤੇ ਗੇਅਰਾਂ ਵਾਲੇ ਤੇ ਮੈਨੂੰ ਚੰਗਾ ਲੱਗਦਾ। ਮੈਨੂੰ ਅਜੇ ਤੱਕ ਵੀ ਆਟੋਮੈਟਿਕ ਟਰੱਕ ਚਲਾਉਣਾ ਚੰਗਾ ਨਹੀਂ ਲੱਗਦਾ ਹੈਗਾ, ਪਰ ਸਟਿਲ ਦੇयर ਹੋਰ ਬਹੁਤ ਕੁਛ ਆ ਜਿਹੜਾ ਕਿ ਡਰਾਈਵਰ ਨੂੰ ਪਤਾ ਹੋਣਾ ਚਾਹੀਦਾ। ਮੈਂ ਤਾਂ ਕਹਿੰਦਾ ਹੁੰਦਾ ਕਿ ਜਦੋਂ ਅਸੀਂ ਕੰਮ ਸ਼ੁਰੂ ਕੀਤਾ ਸੀ ਉਦੋਂ ਸਾਰਿਆਂ ਨਾਲੋਂ ਵੱਡੀ ਚੀਜ਼ ਰਾਜਕਿਰਨ ਸਾਨੂੰ ਜਿਹੜੀ ਆ ਸਾਡੇ ਡਿਸਪੈਚਰ ਜਿਹੜੇ ਆ ਸਿਖਾਉਂਦੇ ਹੁੰਦੇ ਸੀ, ਜਾਂ ਜਿਹੜੇ ਆਫਿਸ ਦੇ ਵਿੱਚ ਹੁੰਦੇ ਸੀਗੇ, ਚਾਹੇ ਮੇਰਾ ਛੋਟਾ ਬ੍ਰਦਰ ਸੀਗਾ, ਹੋਰ ਸੀਗੇ, ਉਹਨਾਂ ਨੇ ਇੱਕੋ ਹੀ ਗੱਲ ਕਰਨੀ, ਕਹਿਣਾ ਵੀ ਜੇ ਡਰਾਈਵਰ ਨੂੰ ਆਪਣਾ ਲੋਡ ਲਦਾਉਣਾ ਨਹੀਂ ਨਾ ਆਉਂਦਾ, ਕਿਉਂਕਿ ਤੁਹਾਡੇ ਟਰੱਕ ਦਾ ਵੇਟ ਤੁਹਾਨੂੰ ਪਤਾ, ਫਰੰਟ ਐਕਸਲ ਕਿੰਨਾ, ਡਰਾਈਵ ਕਿੰਨਾ, ਟ੍ਰੇਲਰ ਐਕਸਲ ਕਿੰਨਾ ਆ, ਤੇ ਜਿਹੜੇ ਪੈਲਟਸ ਆ ਉਹ ਰਖਾਉਣੇ ਕਿੱਦਾਂ ਆ, ਤੁਸੀਂ ਡਬਲ ਰਖਾਉਣਾ, ਸਿੰਗਲ ਕਰਨਾ ਆ, ਸਾਈਡਵੇਜ਼ ਕਰਨੇ ਕਿੱਦਾਂ ਕਰਨੇ ਆ, ਇਹ ਡਰਾਈਵਰ ਨੂੰ ਸਾਰੀਆਂ ਚੀਜ਼ਾਂ ਪਤਾ ਹੋਣੀਆਂ ਚਾਹੀਦੀਆਂ ਅਕੋਰਡਿੰਗ ਟੂ ਕਮੋਡਿਟੀ ਜਿਹੜੀ ਉਹਨੇ ਲੋਡ ਕਰਨੀ ਆ। ਸੋ ਜਸਟ ਨਾਟ ਕਿ ਉਹਦੇ ਟਰੱਕ ਦਾ ਵੇਟ, ਉਹਨੇ ਕਿਹੜੀ ਕਮੋਡਿਟੀ ਰਨ ਕਰਨੀ ਆ, ਕਿ ਬਰੋਕਲੀ ਲੱਦਣ ਲੱਗਾ ਆ, ਕਿ ਉਹ ਲੈਟਸ ਲੱਦਣ ਲੱਗਾ ਆ, ਕਿ ਸਟ੍ਰਾਬੇਰੀ ਲੱਦਣ ਲੱਗਾ ਆ, ਠੀਕ ਆ। ਜਿਹੜੇ ਲੋਡਰ ਹੁੰਦੇ ਆ ਉਹਨਾਂ ਨੂੰ ਪਤਾ ਹੁੰਦਾ ਉਹਨਾਂ ਨੇ ਕਿੱਦਾਂ ਰੱਖਣਾ, ਪਰ ਉਹ ਟਰੱਕ ਵਾਲੇ ਨੂੰ ਹਮੇਸ਼ਾ ਡਰਾਈਵਰ ਨੂੰ ਪੁੱਛਦੇ ਆ ਹਾਊ ਯੂ ਵਾਂਟ ਟੂ ਲੋਡ ਯੋਰ ਟਰੱਕ, ਠੀਕ ਹੈ ਨਾ।
ਤਦੇ ਹੀ ਜਿਹੜੇ ਟਰੱਕ ਆ, ਬਹੁਤ ਜਿਹੜੇ ਟਰੱਕ ਆ ਉਹ ਓਵਰਵੇਟ ਹੋ ਜਾਂਦੇ ਆ, ਜਦੋਂ ਬਾਹਰ ਜਾ ਕੇ ਵੇਟ ਕਰਾਉਂਦੇ ਓਵਰਵੇਟ ਹੋ ਜਾਂਦੇ ਆ, ਬਿਕੋਜ਼ ਤੁਸੀਂ ਉਹਨਾਂ ਨੂੰ ਸਹੀ ਪ੍ਰੋਪਰਲੀ ਦੱਸਿਆ ਨਹੀਂ ਹੁੰਦਾ ਵੀ ਤੁਹਾਡਾ ਟਰੱਕ ਕਿੱਦਾਂ ਲੱਦਣਾ ਹੈ। ਸੋ ਬਹੁਤ ਚੀਜ਼ਾਂ ਹੈਗੀਆਂ ਜਿਹੜੀਆਂ ਕਿ ਚਾਹੀਦੀਆਂ ਬੰਦੇ ਨੂੰ ਸਿੱਖਣੀਆਂ ਉਹਦੇ ਵਿੱਚ। ਜੀ, ਥੈਂਕ ਯੂ ਇਹਨਾਂ ਦੀ ਕਾਲ ਦੇ ਲਈ। ਤੇ ਆਪਣੇ ਅਗਲੇ ਕਾਲਰ ਨੇ ਅਮਰਿੰਦਰ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਜੀ। ਰਮਨ ਜੀ, ਇੱਕ ਕੁਐਸਚਨ ਸੀਗਾ, ਕਿਹੜਾ ਲਾਸਟ ਮੰਥ ਨਾ ਮੈਂ ਰੈਂਡਮ ਕਿਹੜਾ ਆਪਣਾ ਸਮੋਕ ਟੈਸਟ ਆਉਂਦਾ ਉਹ ਕਰਵਾਇਆ ਸੀਗਾ ਤੇ ਸਰਟੀਫਿਕੇਟ ਅਪਡੇਟ ਹੋ ਗਿਆ ਸੀਗਾ, ਪਰ ਉਹਨਾਂ ਦੀ ਆਹ ਮੰਥ ਫਿਰ ਈਮੇਲ ਆਈ ਆ ਵੀ 90 ਡੇਜ਼ ਦੇ ਵਿੱਚ ਦੁਬਾਰਾ ਕਰਾਉਣਾ। ਉਹ ਕਿਵੇਂ, ਉਹ ਸਿਸਟਮ ਦੇ ਵਿੱਚ ਅਪਡੇਟ ਨਹੀਂ ਹੋਇਆ ਤਾਂ ਕਰਕੇ ਆ ਗਈ? ਨਹੀਂ, ਤੁਸੀਂ ਦੋ ਚੀਜ਼ਾਂ ਮਿਕਸ ਕਰਤੀਆਂ। ਤੁਸੀਂ ਕਿਹਾ ਰੈਂਡਮ ਤੇ ਸਮੋਕ ਚੈੱਕ। ਸੋ ਰੈਂਡਮ ਹੈ ਡਰਗ ਟੈਸਟ ਹੈ, ਸਮੋਕ ਚੈੱਕ ਡਿਫਰੈਂਟ। ਨਹੀਂ, ਉਹ ਕਿਵੇਂ ਆਪਣਾ 6 ਮਹੀਨੇ ਬਾਅਦ ਹੁੰਦਾ ਨਾ, 8 ਮਹੀਨੇ ਬਾਅਦ ਉਹ ਸਮੋਕ ਟੈਸਟ, ਉਹਦੀ ਕਿਵੇਂ ਐਂਡ ਵਾਲੀ ਡੇਟ ਸੀਗੀ, ਉਹ ਤੋਂ ਪਹਿਲਾਂ ਕਰਵਾ ਲਿਆ ਸੀਗਾ ਲਾਸਟ ਮੰਥ, ਤੇ ਦੁਬਾਰਾ ਫਿਰ ਈਮੇਲ ਆ ਗਈ 2 ਵੀਕ ਬਾਅਦ ਵੀ ਤੁਹਾਡੇ ਕੋਲੇ 90 ਡੇਜ਼ ਨੇ ਸਮੋਕ ਦੇ ਕਰਵਾਉਣ ਦੇ। ਮੇਬੀ ਅਪਡੇਟ ਨਹੀਂ ਹੋਇਆ, ਮੇਬੀ ਜਿਹੜਾ ਆਉਣ ਵਾਲਾ ਸਾਲ ਹੈ ਨਾ, ਇਸ ਸਾਲ 'ਚ 2 ਹੋਣੇ, ਅਗਲੇ ਸਾਲ 'ਚ 4 ਹੋਣੇ ਆ। ਸੋ ਅਗਲੇ ਸਾਲ ਦੇ ਵਿੱਚ ਐਵਰੀ ਕੁਆਟਰ ਹੋਣੇ ਆ। ਸੋ ਅਕੋਰਡਿੰਗ ਟੂ ਕੈਲੀਫੋਰਨੀਆ ਰਾਈਟ ਨਾਓ, ਹੁਣ ਇਹ ਪਤਾ ਨਹੀਂ ਵੀ ਉਦੋਂ ਤੱਕ ਕਿ ਸਾਹ ਇਹਦੇ ਚੱਲਦੇ ਰਹਿੰਦੇ ਕਿ ਜ਼ੀਰੋ ਹੋ ਜਾਂਦਾ। ਸੋ ਇਸ ਕਰਕੇ ਸ਼ਾਇਦ ਹੋ ਸਕਦਾ 90 ਡੇ ਵਾਲੀ ਈਮੇਲ ਪਹਿਲਾਂ ਹੀ ਸ਼ੁਰੂ ਕਰਤੀ ਹੋਵੇ, ਅਗਲੇ ਸਾਲ ਦੇ ਜਿਹੜੇ 4 ਹੋਣੇ ਉਹ ਪਹਿਲਾਂ ਸ਼ੁਰੂ ਹੋ ਜਾਣ। ਸੋ ਇਸ ਕਰਕੇ ਜਾਂ ਹੋ ਸਕਦਾ ਅਪਡੇਟ ਨਹੀਂ ਹੋਇਆ ਹੋਵੇ। ਜਾਂ ਮੇਰੇ ਦੂਜੇ ਫਰੈਂਡ ਨੂੰ ਵੀ ਸੇਮ ਹੀ ਆਇਆ, ਉਹਨੇ ਵੀ ਲਾਸਟ ਮੰਥ ਹੀ ਕਰਾਇਆ ਸੀ, ਉਹਨੂੰ ਦੁਬਾਰਾ ਫਿਰ ਈਮੇਲ ਆਈ ਆ। ਇੱਕ ਪ੍ਰੋਬਲਮ ਇਹਦੇ ਵਿੱਚ ਇਹ ਆ ਨਾ, ਕਦੋਂ ਇਹਦਾ ਸਮੋਕ ਟੈਸਟ ਹੋਣਾ ਹੁੰਦਾ ਉਹੀ ਮੰਥ ਦੇ ਵਿੱਚ ਕੋਈ ਨਾ ਕੋਈ ਚੈੱਕ ਇੰਜਨ ਦਾ ਸਾਈਨ ਆ ਜਾਂਦਾ ਵਾ, ਕਦ ਹੋ ਜਾਂਦਾ ਵਾ, ਫਿਰ ਉਸ ਤੋਂ ਬਾਅਦ ਕੋਈ ਸਾਈਨ ਨਹੀਂ ਆਉਂਦਾ ਹੈਗਾ। ਇਹ ਇਹਨਾਂ ਨੂੰ ਜਗਾੜ ਦਾ ਆਇਆ ਹੈ ਵੀ ਕਹਿੰਦੇ ਵੀ ਤੁਹਾਡੇ ਪੈਸੇ ਲਵਾ ਕੇ ਹੀ ਹਟਣੇ ਆ। ਉਹ ਤਾਂ ਹੁਣ ਆਹ ਸਾਲ ਦੇ ਵਿੱਚ ਦੇਖ ਲਿਆ, ਤੇ ਸੈਂਸਰ ਵੀ ਕਿਹੜਾ $450 ਦਾ ਹੁੰਦਾ ਸੀ ਅੱਗੇ, ਨੌਕ ਸੈਂਸਰ, ਉਹ ਹੁਣ 750 ਦੇ ਨੇੜੇ ਤੇੜੇ ਪਹੁੰਚਿਆ ਪਿਆ ਵਾ, ਡਬਲ ਪ੍ਰਾਈਸ ਹੋਈ ਪਈ। ਇਹ ਤਾਂ ਹੋਰ ਵਧਨੇ ਆ ਜੀ, ਜਿਹੜੇ ਸੈਂਸਰ ਇੰਡੀਆ ਤੋਂ ਬਣ ਕੇ ਆਉਂਦੇ ਉੱਤੇ 50% ਟੈਰਿਫ ਵੀ ਹੁਣ ਲੱਗਿਆ ਕਰਨਾ ਹੈ ਨਾਲ। ਹਾਂ, ਅਸੀਂ ਤਾਂ ਤੰਗ ਹੋਏ ਪਏ ਆ ਵੀ ਇਹ ਸੈਂਸਰਾਂ ਨੂੰ ਵੀ ਪਤਾ ਲੱਗ ਗਿਆ ਵੀ ਹੁਣ ਪੈਣਾ। ਜੋ ਹਾਲਾਤ ਬੜੇ ਪਏ, ਮੈਨੂੰ ਲੱਗਦਾ ਸਾਈਕਲਾਂ ਤੇ ਹੀ ਚੱਲਿਆ ਕਰਾਂਗੇ ਥੋੜੇ ਚਿਰਾਂ ਨੂੰ ਆਪਾਂ ਸਾਰੇ ਜਾਣੇ। ਮੋਸਟਲੀ ਸਾਰਿਆਂ ਨੂੰ ਜੀ ਸਮੋਕ ਟੈਸਟ $1000 ਦੇ ਵਿੱਚ ਪੈਂਦਾ ਵਾ ਇੱਕ ਕਰਵਾਉਣ ਲਈ। ਜੀ, ਫੀਸ ਤਾਂ ਉਹਦੀ ਸਾਰੀ $100 ਆ, ਬਾਕੀ ਸੈਂਸਰ ਹੀ ਲੈ ਜਾਂਦੇ ਨੇ। ਚਲੋ, ਥੈਂਕ ਯੂ ਅਮਰਿੰਦਰ, ਥੈਂਕ ਯੂ। ਤੁਸੀਂ ਇਕੱਲੇ ਨਹੀਂ ਸੈਂਸਰਾਂ ਦੇ ਸਤਾਏ, ਹੋਰ ਵੀ ਬਹੁਤ ਸਾਰੇ ਲੋਕ ਜਿਹੜੇ ਸੈਂਸਰਾਂ ਤੇ ਜਿਹੜੇ ਉਹ ਸਤਾਏ ਪਏ ਨੇ। ਹਾਲਾਤ ਏਦਾਂ ਹੀ ਜਿਹੜੇ ਚੱਲ ਰਹੇ ਨੇ। ਰਮਨ ਜੀ, ਹਰਜੋਤ ਜੀ, ਆਪਣੇ ਨਾਲ ਨਿਰਮਲ ਮਾਨ ਜੀ ਉੜਾ ਡੈਟ ਰਿਲੀਫ ਵਾਲੇ, ਉਹ ਵੀ ਇਸ ਟਾਈਮ ਜੁੜ ਰਹੇ ਆ। ਉਹਨਾਂ ਨੇ ਵੀ ਕੁਛ ਜਿਹੜੀ ਗੱਲਬਾਤ ਆਪਣੇ ਨਾਲ ਕਰਦੀ ਆ, ਸੋ ਉਹਨਾਂ ਦੇ ਵੀ ਆਪਾਂ ਗੱਲਬਾਤ ਸੁਣ ਕੇ ਤੇ ਫਿਰ ਆਪਣੇ ਜਿਹੜੇ ਹੋਰ ਕਾਲਰ ਜੁੜੇ ਹੋਏ ਆ ਉਹਨਾਂ ਵੱਲ ਨੂੰ ਆਪਾਂ ਵਧਦੇ ਹਾਂ। ਨਿਰਮਲ ਮਾਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਰਾਜ, ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਹਰਜੋਤ ਭਾਜੀ ਢਿੱਲੋਂ ਸਾਹਿਬ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਨਿਰਮਲ ਭਾਜੀ, ਜਿੱਦਾਂ ਹੁਣ ਆਪਾਂ ਲੇਟਲੀ ਚਲੋ ਸੈਂਸਰਾਂ ਦੀ ਇਹਨਾਂ ਨੇ ਗੱਲ ਕੀਤੀ ਵੀ ਖਰਚੇ ਪਤਾ ਨਹੀਂ ਲੱਗਦਾ ਕਦੋਂ ਕਿੱਦਾਂ ਜਿਹੜੇ ਉਹ ਵੱਧ ਜਾਂਦੇ ਆ, ਕੰਮ ਏਦਾਂ ਹੀ ਬੰਦਾ ਰਗੜ ਹੋ ਜਾਂਦਾ ਆ। ਡੈਟ ਦਾ ਵੀ ਕਰਜ਼ਿਆਂ ਦਾ ਵੀ ਇਹੀ ਜਿਹੜੇ ਹਾਲਾਤ ਆ ਉਹ ਰਹਿੰਦੇ ਆ ਵੀ ਬੰਦੇ ਨੂੰ ਇੱਕ ਟਾਈਮ ਦੇ ਉੱਤੇ ਲੱਗਦਾ ਵੀ ਚੱਲ ਕੋਈ ਨਹੀਂ ਕਰ ਲਾਂਗੇ, ਫਿਰ ਅਚਨਚੇਤੇ ਉਹਦਾ ਭਾਰ, ਪੰਡ ਦਾ ਭਾਰ ਜਿਹੜਾ ਬਹੁਤ ਜ਼ਿਆਦਾ ਵੱਧ ਜਾਂਦਾ ਆ। ਸੋ ਏਦਾਂ ਦੀ ਜਦੋਂ ਸਥਿਤੀ ਬਣ ਜਾਂਦੀ, ਫਿਰ ਬੰਦੇ ਦੇ ਕੋਲ ਕੀ ਆਪਸ਼ਨਸ ਆ, ਕੀ ਬੰਦਾ ਕਰ ਸਕਦਾ? ਜੀ ਬਿਲਕੁਲ, ਅੱਜ ਕੱਲ੍ਹ ਬਹੁਤ ਜਿਹੜੀਆਂ ਮੋਸਟਲੀ ਕਾਲਰ ਟਰੱਕਿੰਗ ਇੰਡਸਟਰੀ 'ਚ ਆਉਂਦੀਆਂ ਨੇ ਰਾਜ, ਔਰ ਜਿਹੜੀ ਖਾਸ ਕਰਕੇ ਜਿਹੜਾ ਇਸ਼ੂ ਇਹ ਆ ਰਿਹਾ ਕਿ ਪਿਛਲੇ ਤਕਰੀਬਨ 2, 2.5, 3 ਸਾਲ ਤੋਂ ਜਿਹੜਾ ਵੀ ਆਪਣੀ ਇੰਡਸਟਰੀ ਦੇ ਜਿੰਨੇ ਵੀ ਆਪਣੇ ਹੈਗੇ ਨੇ, ਜਿਨ੍ਹਾਂ ਦੀ ਟਰੱਕਿੰਗ ਇੰਡਸਟਰੀ 'ਚ ਹੈਗੇ ਨੇ, ਉਹ ਕਹਿੰਦੇ ਕਿ 2, 2.5 ਸਾਲ ਤੋਂ ਹੀ ਪੈਸੇ ਪਾਉਂਦੇ ਪਏ ਆ ਕਿ ਸਾਨੂੰ ਕਿਤੇ ਉਮੀਦ ਹੀ ਕਿ ਇੰਡਸਟਰੀ ਜਿਹੜੀ ਰਿਵਾਈਵ ਕਰ ਜਾਏਗੀ। ਹੁਣ ਕਦੋਂ ਰਿਵਾਈਵ ਕਰੇਗੀ ਇਹਦੇ ਵਾਸਤੇ ਤਾਂ ਤੁਸੀਂ ਜ਼ਿਆਦਾ ਦੱਸ ਸਕਦੇ ਹੋ, ਮੈਨੂੰ ਤਾਂ ਇਹਦੇ ਬਾਰੇ ਨੌਲੇਜ ਨਹੀਂ ਹੈਗੀ, ਪਰ ਰਿਵਾਈਵ ਹੁੰਦੀ ਨਜ਼ਰ ਨਹੀਂ ਆਉਂਦੀ, ਬਿਕੋਜ਼ ਓਵਰਆਲ ਜਿਹੜਾ ਸਟਰਕਚਰ ਹੈ ਸਾਰਾ ਹੀ, ਸਿਰਫ ਟਰੱਕਿੰਗ ਦਾ ਨਹੀਂ, ਸਾਰਾ ਸਟਰਕਚਰ ਖਰਾਬ ਹੋਇਆ ਪਿਆ। ਤੇ ਕਰਜ਼ਾ ਜਿਹੜਾ ਬੈਡ ਡੈਟ ਹਰ ਮਹੀਨੇ ਮਿਨੀਮਮ ਪੇਮੈਂਟਸ ਦੇਈ ਜਾਂਦੇ ਪਏ ਨੇ, ਔਰ ਜਿਹੜਾ ਇੰਟਰਸਟ ਰੇਟ, ਜਿਹੜਾ ਐਵਰੇਜ ਇੰਟਰਸਟ ਰੇਟ ਸਿਰਫ ਕ੍ਰੈਡਿਟ ਕਾਰਡ ਦੇ ਲਈਏ, ਜੇ ਆਪਾਂ ਸਟੋਰ ਦੇ ਕ੍ਰੈਡਿਟ ਤੇ ਜਿਹੜੇ ਹੁੰਦੇ ਨੇ ਸਟੋਰਾਂ ਦੇ ਕ੍ਰੈਡਿਟ, ਉਹ ਤਾਂ ਆਲਮੋਸਟ 35-37% ਦੇ ਵੀ ਜਾਂਦੇ ਨੇ, ਪਰ ਜਿਹੜੇ ਆਮ ਕ੍ਰੈਡਿਟ ਕਾਰਡ ਨੇ ਉਹਨਾਂ ਦੇ ਉੱਤੇ ਆਪਾਂ ਗੱਲ ਕਰੀਏ ਤੇ 27% ਜਿਹੜਾ ਐਵਰੇਜ ਇੰਟਰਸਟ ਰੇਟ ਹੈਗਾ। ਔਰ ਜੇ ਅਸੀਂ ਮਿਨੀਮਮ ਪੇਮੈਂਟ ਪੇ ਕਰਦੇ ਰਹੀਏ ਤੇ 10,000 ਦਾ ਪੇ ਕਰਦੇ ਹਾਂ, ਕਈ ਵਾਰ 35 ਤੋਂ 50 ਸਾਲ ਲੱਗ ਜਾਂਦੇ ਨੇ, ਔਰ 10,000 ਥਾਂ ਕਈ ਵਾਰ 80,000 ਦੇਣਾ ਪੈਂਦਾ। ਇੰਸਟੈਡ ਆਫ ਦੈਟ ਜਿਹੜਾ ਆਪਸ਼ਨ ਇਹੀ ਕਰਦੇ ਹਾਂ ਕਿ ਹਾਂ ਜੀ ਤੁਸੀਂ ਉਹਨੂੰ ਸੈਟਲ ਕਰ ਲਓ ਐਨੀਵੇਅਰ ਬਿਟਵੀਨ 6 ਮਹੀਨੇ ਤੋਂ ਲੈ ਕੇ 4 ਸਾਲ ਦੇ ਵਿੱਚ, ਐਂਡ ਯੂ ਕੈਨ ਸੇਵ ਅਪ ਟੂ 60%। ਔਰ ਜਿਹੜੀ ਖਾਸ ਕਰਕੇ ਜਿਹੜੀ ਆਪਸ਼ਨ ਅਵੇਲੇਬਲ ਹੈ ਸਾਡੇ ਕੋਲ ਇਹ ਹੈ ਕਿ
ਤੁਸੀਂ ਇੱਕ ਨਿੱਕਾ ਪੈਸਾ ਨਹੀਂ ਪੇ ਕਰਦੇ ਜਿੰਨਾ ਚਿਰ ਤੁਹਾਡਾ ਸੈਟਲਮੈਂਟ ਹੋ ਨਹੀਂ ਜਾਂਦੀ। ਸੋ ਦੇयर इज नो ਅਪਫਰੰਟ ਫੀ, नो ਗਿਮਿਕ। ਔਰ ਪਿਛਲੇ 18 ਸਾਲ ਤੋਂ ਇਹੀ ਕੰਮ ਕਰਦੇ ਪਏ ਹਾਂ। ਵੀ ਹੈਵ ਸੈਟਲ ਓਵਰ $1 ਬਿਲੀਅਨ ਜੇ ਆਪਾਂ ਸਾਰਾ ਕਰੀਏ ਐਕਿਊਮੂਲੇਟ। ਤੇ ਮੈਂ ਇਹੀ ਕਹਾਂਗਾ ਕਿ ਜਿਹੜਾ ਵੀ ਭੈਣ ਭਰਾ ਇਸ ਟਾਈਮ ਪਿਛਲੇ 3 ਮਹੀਨਿਆਂ ਤੋਂ ਮਿਨੀਮਮ ਪੇਮੈਂਟਸ ਦੇ ਰਿਹਾ, ਉਹ ਮਿਨੀਮਮ ਪੇਮੈਂਟ ਜਿਹੜੀ 3 ਮਹੀਨੇ ਜਿਹੜਾ ਇੱਕ ਤਰ੍ਹਾਂ ਦਾ ਉਹ ਟੈਸਟ ਹੈਗਾ। ਜੇ 3 ਮਹੀਨੇ ਤੁਹਾਡੇ ਹੋ ਗਏ ਨੇ ਤੇ ਇੱਕ ਵਾਰੀ ਕਾਲ ਕਰ ਲਓ, ਚਾਹੇ ਉਹ ਡੈਟ ਸੈਟਲਮੈਂਟ ਹੈ, ਕੰਸੋਲੀਡੇਸ਼ਨ ਹੈ, ਬੈਂਕਰਪਸੀ ਨੇ, ਉਹ ਸਾਰੀਆਂ ਆਪਸ਼ਨ ਜਿਹੜੀਆਂ ਨੇ ਉਹਨੂੰ ਆਪਾਂ ਰਿਵਿਊ ਕਰਕੇ ਜਿਹੜੀ ਤੁਹਾਡੇ ਵਾਸਤੇ ਬੈਸਟ ਹੈ ਤੁਸੀਂ ਆਪ ਪਿਕ ਕਰੋਗੇ। ਇੱਥੇ ਨਾ ਇੱਕ ਬਹੁਤ ਸਾਰੇ ਲੋਕ ਅੱਜ ਦਿਨ ਗੱਚ ਖਾ ਜਾਂਦੇ ਆ, ਜਾਂ ਉਹਨਾਂ ਨੂੰ ਪਤਾ ਨਹੀਂ ਹੁੰਦਾ, ਜਾਂ ਉਹਨਾਂ ਸਮਝਦੇ ਨਹੀਂ ਇਸ ਗੱਲ ਨੂੰ। ਮੈਂ ਇੱਕ ਪੋਸਟ ਕੱਲ ਦੇਖ ਰਿਹਾ ਸੀਗਾ ਸੋਸ਼ਲ ਮੀਡੀਆ ਦੇ ਉੱਤੇ, ਕਹਿੰਦੇ ਵੀ ਲੈ ਤੁਸੀਂ ਐਵੇਂ ਕਰੀ ਜਾਂਦੇ ਆ, ਕਹਿੰਦਾ ਮੈਂ ਕ੍ਰੈਡਿਟ ਕਾਰਡ ਦੇ ਉੱਤੇ 4000 ਕੇ ਪਤਾ ਨਹੀਂ 40000 ਦਾ ਖਰਚਾ ਕਰਕੇ ਆਇਆ, ਮਿਨੀਮਮ ਪੇਮੈਂਟ ਤਾਂ $90 ਆ। ਦੇਖ ਇੰਨਾ ਖਰਚਾ ਕਰਕੇ ਸਿਰਫ $90 ਜਿਹੜੇ ਉਹ ਦੇਣੇ ਪੈ ਰਹੇ ਆ। ਪਰ ਇੱਥੇ ਇਹ ਨਹੀਂ ਸਮਝਦੇ ਵੀ ਜਿਹੜਾ $90 ਦੇ ਕੇ ਸਿਰਫ ਜਿਹੜੀ ਤੁਸੀਂ ਲੇਟ ਫੀਸ ਆ ਜਾਂ ਮਿਨੀਮਮ ਪੇਮੈਂਟ ਨਾ ਦੇਣ ਵਾਲੀ ਉਹ ਫੀਸ ਤੋਂ ਬਚਦੇ ਆ, ਜਿਹੜਾ ਇੰਟਰਸਟ ਬਾਕੀ ਤੇ ਲੱਗਣਾ ਉਹ ਨਹੀਂ ਬਚਣਾ, ਉਹ ਲੱਗਣਾ ਹੀ ਲੱਗਣਾ ਆ। ਉਹ ਇਸ ਚੀਜ਼ ਤੋਂ ਬਹੁਤ ਸਾਰੇ ਲੋਕ ਜਿਹੜੇ ਕ੍ਰੈਡਿਟ ਕਾਰਡ ਨੂੰ ਚੰਗੀ ਤਰ੍ਹਾਂ ਯੂਜ਼ ਨਹੀਂ ਕਰ ਪਾਉਂਦੇ, ਉਹ ਇੱਥੇ ਬਹੁਤ ਜ਼ਿਆਦਾ ਗੱਚ ਜਿਹੜੀ ਉਹ ਖਾ ਜਾਂਦੇ ਆ, ਭੁਲੇਖਾ ਖਾਂਦੇ ਆ, ਤੇ ਫਿਰ ਉਹ ਇੰਨਾ ਕੁ ਜ਼ਿਆਦਾ ਕੰਪਾਊਂਡਿੰਗ ਇੰਟਰਸਟ ਜਿਹੜਾ ਹੈ ਨਾ ਉਹ ਬੰਦੇ ਨੂੰ ਡੁਬੋ ਹੀ ਦਿੰਦਾ ਹੈ। ਬਿਲਕੁਲ ਬਿਲਕੁਲ। ਔਰ ਕਿਉਂਕਿ ਉਹ ਜਿਹੜਾ ਸਟਰਕਚਰ ਇਸ ਤਰੀਕੇ ਨਾਲ ਕੀਤਾ ਹੈ ਕਿ ਉਹਨਾਂ ਲੱਗਦਾ ਕਿ ਹਾਂ ਵੀ ਇਹ ਬਹੁਤ ਮਿਨੀਮਮ ਪੇਮੈਂਟ ਆ, ਉਹਦੇ ਵਿੱਚ ਆਲਮੋਸਟ ਮੋਰ ਦੈਨ 90% ਸਿਰਫ ਟੂਵਰਡਸ ਇੰਟਰਸਟ ਹੀ ਜਾਂਦੀ ਹੈ, ਪ੍ਰਿੰਸੀਪਲ ਦਾ ਬਹੁਤ ਛੋਟਾ ਜਿਹਾ ਫਰੈਕਸ਼ਨ ਆਉਂਦਾ। ਹੁਣ ਕਈ ਵਾਰੀ ਹੁੰਦਾ ਕਿ ਕੋਈ ਗੱਲ ਨਹੀਂ ਭਾਜੀ ਬੈਂਕਰਪਸੀ ਕਰ ਲਾਂਗੇ, ਪਾਪਾ ਜੀ ਦੇ ਨਾਂ ਤੇ ਕੰਪਨੀ ਖੋਲ ਲਾਂਗੇ, ਹੁਣ ਅੱਜ ਬੀਬੀ ਦੇ ਨਾਂ ਤੇ ਕੰਪਨੀ ਖੋਲ ਲਾਂਗੇ। ਤੇ ਉਹ ਹੁਣ ਪਤਾ ਹੀ ਆ, ਹੁਣ ਜਿੱਦਾਂ ਮੈਨੂੰ ਢਿੱਲੋਂ ਸਾਹਿਬ ਮੈਨੂੰ ਹੀ ਕੈਨ ਬੈਕ ਮੀ ਅਪ ਔਨ ਦਿਸ, ਕਿ ਅੱਜ ਕੱਲ੍ਹ ਜਿਹੜੇ ਹਾਈਵੇ ਵਰਗੀ ਕੰਪਨੀਆਂ ਨੇ, ਤੁਸੀਂ ਕੰਪਨੀ ਨਵੀਂ ਵੀ ਖੋਲ ਲਓ, ਅੱਜ ਕੱਲ੍ਹ ਸਾਰਾ ਦਾ ਸਾਰਾ ਟਰੈਕ ਕਰ ਲੈਂਦੇ ਨੇ ਕਿੱਥੋਂ ਕੰਪਨੀ ਖੋਲੀ ਹੈ, ਕਿਹਦੀ ਕੰਪਨੀ ਸੀ, ਕਿਹਦੀ ਇਕੁਇਪਮੈਂਟ ਸੀ। ਸੋ ਜਿਹੜੀਆਂ ਚੀਜ਼ਾਂ ਪੁਰਾਣੀਆਂ ਚੱਲ ਜਾਂਦੀਆਂ 2-4 ਸਾਲ ਪਹਿਲਾਂ, ਉਹ ਮੁਸ਼ਕਲ ਹੋ ਗਈਆਂ ਨੇ। ਕੀ ਤੁਹਾਡਾ ਖਿਆਲ ਹੈ ਆਪਣਾ ਢਿੱਲੋਂ ਸਾਹਿਬ ਦੇ ਬਾਰੇ? ਬਿਲਕੁਲ 100% ਜੀ। ਇਸ ਵੇਲੇ ਜਿਹੜੀਆਂ ਆਪਣੀਆਂ ਹਾਈਵੇ ਐਪਸ ਆ ਜਾਂ ਕੋਈ ਵੀ ਐਪਸ ਹੈਗੀਆਂ, ਇਹ ਸਾਰਾ ਕੁਝ ਜਿਹੜਾ ਤੁਹਾਡਾ ਟਰੈਕ ਕਰਦੀਆਂ ਹੈਗੀਆਂ। ਸੋ ਕੋਈ ਵੀ ਤੁਸੀਂ ਕੰਪਨੀ ਬੰਦ ਕਰਕੇ ਦੂਜੀ ਖੋਲਦੇ ਹੈਗੇ ਆ, ਤੁਹਾਡੇ ਇਕੁਇਪਮੈਂਟ ਦੇ ਜਿਹੜੇ ਵਿਨ ਨੰਬਰਸ ਆ ਜਾਂ ਸਾਰਾ ਕੁਝ ਆ, ਐਵਰੀਥਿੰਗ ਇਜ਼ ਟਰੈਕਡ। ਤੁਹਾਡੇ ਈਵਨ ਜਿਹੜਾ IP ਐਡਰੈਸ ਹੈ ਜਿੱਥੋਂ ਤੁਸੀਂ ਕੰਪਿਊਟਰ ਤੇ ਲੌਗਇਨ ਕਰਦੇ ਆ ਆਫਿਸ ਤੋਂ ਜਾ ਕੇ, ਉਹ ਵੀ ਜਿਹੜਾ ਟਰੈਕੇਬਲ ਹੈਗਾ ਇਸ ਵੇਲੇ। ਤੇ ਇੱਕ ਹੋਰ ਜਿਹੜੀ ਵੱਡੀ ਪ੍ਰੋਬਲਮ ਹੈਗੀ ਆ, ਜਿਹੜੀ ਰਿਪੋਰਟਸ ਦੇ ਵਿੱਚ ਆ ਰਹੀ ਆ, ਕਿ ਇੱਕ ਐਡਰੈਸ ਦੇ ਉੱਤੇ ਕਿੰਨੀਆਂ ਕੰਪਨੀਆਂ ਜਿਹੜੀਆਂ ਉਹ ਹੈਗੀਆਂ। ਸੋ ਜਦੋਂ ਵੀ ਕੰਪਨੀਆਂ ਖੋਲਦੇ ਆ, ਉਹ ਫਿਰ ਸਾਰੇ ਐਡਰੈਸ ਜਿੱਦਾਂ ਕਹਿੰਦੇ ਆ ਕਿ ਵਾਈਫ ਦੇ ਨਾਂ ਤੇ ਖੋਲ ਲਈ ਜਾਂ ਫਾਦਰ ਦੇ ਨਾਂ ਤੇ, ਮਦਰ ਦੇ ਨਾਂ ਤੇ। ਮੈਂ ਬਹੁਤ ਐਸੇ ਬੰਦੇ ਦੇਖੇ ਜਿਨ੍ਹਾਂ ਨੇ ਪੇਰੈਂਟਸ ਦੇ ਨਾਂ ਦੇ ਉੱਤੇ ਕੰਪਨੀਜ਼ ਖੋਲ ਕੇ ਉਹਨਾਂ ਦਾ ਕ੍ਰੈਡਿਟ ਮਿਸਯੂਜ਼ ਕਰਕੇ ਦੈਨ ਪ੍ਰੋਬਲਮਸ ਕ੍ਰੀਏਟ ਕੀਤੀਆਂ ਉਹਨਾਂ ਲਈ ਵੀ ਤੇ ਆਪਣੇ ਲਈ। ਤੇ ਉਹ ਸੋਚਦੇ ਆ ਵੀ ਸ਼ਾਇਦ ਉਹ ਬਜ਼ੁਰਗ ਹੈਗੇ, ਉਹਨਾਂ ਨੂੰ ਕਿਹੜਾ ਕੋਈ ਫਰਕ ਪੈਣਾ ਹੈ, ਨਹੀਂ ਤੇ ਕ੍ਰੈਡਿਟ ਕਾਰਡ ਦਾ ਨਹੀਂ ਹੋਇਆ ਤੇ ਨਹੀਂ ਹੋਇਆ। ਪਰ ਇਹ ਇੱਕ ਵੈਸੇ ਹੀ ਜਿਹੜੀ ਆ ਆਦਤ ਬਹੁਤ ਗੰਦੀ ਹੈਗੀ ਆ, ਕਿਉਂਕਿ ਇਹ ਫਿਰ ਫਿਊਚਰ ਦੇ ਵਿੱਚ ਹੋਰ ਵੀ ਕਈ ਗਲਤ ਕੰਮ ਕਰਵਾਉਂਦੀ ਹੈ। ਸੋ ਆਈ ਥਿੰਕ ਯੂ ਆਰ ਰਾਈਟ। ਇਹ ਜਿਹੜੀਆਂ ਜਿੰਨੀਆਂ ਵੀ ਅੱਜ ਕੱਲ੍ਹ ਐਪਸ ਸ਼ੁਰੂ ਹੋਈਆਂ, ਇਹ ਡੈਫੀਨੇਟਲੀ ਤੁਹਾਡੇ ਜਿਹੜਾ ਆ ਟਰੈਕ ਕਰਦੀਆਂ ਹੈਗੀਆਂ ਐਂਡ ਵੈਰੀ ਐਕਿਊਰੇਟਲੀ ਟਰੈਕ ਕਰਦੀਆਂ ਹੈਗੀਆਂ। ਔਰ ਜਿੰਨੀਆਂ ਵੀ ਰਿਪੋਰਟਸ ਅੱਜ ਦੀ ਤਰੀਕ 'ਚ ਪੈ ਰਹੀਆਂ, ਮੈਂ ਪਹਿਲੇ ਪ੍ਰੋਗਰਾਮਾਂ ਦੇ ਵਿੱਚ ਹੋਰ ਵੀ ਗੱਲ ਕੀਤੀ ਆ ਕਿ ਇਹ ਜਿਹੜੀਆਂ ਰਿਪੋਰਟਸ ਪੈਂਦੀਆਂ, ਉਹ ਮੋਸਟਲੀ ਸਾਰੀਆਂ ਜਿਹੜੀਆਂ ਹੈਗੀਆਂ ਉਹ 50% ਸਾਡੀ ਆਪਣੀ ਗਲਤੀ ਕਰਕੇ ਪੈਂਦੀਆਂ ਹੈਗੀਆਂ ਜੀ। ਤੇ ਸੋ ਭੱਜ ਨਹੀਂ ਹੁੰਦਾ। ਜਿੱਦਾਂ ਹੁਣ ਇੰਡੀਆ ਦੀ ਕਹਾਵਤ ਹੈ, ਕਾਨੂੰਨ ਦੇ ਹੱਥ ਲੰਬੇ ਆ, ਇੱਥੇ ਲੰਬੇ ਨਹੀਂ, ਇਹ ਤਾਂ ਹੁਣ ਟਰੈਕ ਵੀ ਕਰਦੇ ਆ। ਇਹ ਕੰਮ ਗਾਹ ਦੀ ਗਾਹ ਤੱਕ ਚੱਲਦਾ। ਪੈਲੈਂਟੀਅਰ ਅਗਲਿਆਂ ਨੇ ਕੰਪਨੀ ਐਵੇਂ ਨਹੀਂ ਜਿਹੜੀ ਉਹ ਜੋੜੀ ਹੋਈ ਹੈ। 9/11 ਦੇ ਆਪਾਂ ਐਨੀਵਰਸਰੀ ਦੇ ਮੌਕੇ ਗੱਲ ਕਰੇ, ਉਸ ਤੋਂ ਬਾਅਦ 'ਚ ਇਹ ਸਾਰਾ ਕੁਛ ਸ਼ੁਰੂ ਹੋਇਆ, ਟਰੈਕਿੰਗ ਇਹ ਵੋ। ਸੋ ਬੰਦਾ ਭੱਜ ਨਹੀਂ ਸਕਦਾ ਇਹ ਸਾਰੀਆਂ ਚੀਜ਼ਾਂ ਦੇ ਉੱਤੇ। ਤੇ ਨਿਰਮਲ ਭਾਜੀ ਦੱਸ ਦਿਓ ਫੋਨ ਨੰਬਰ, ਜੇ ਕਿਸੇ ਨੇ ਜਿਹੜੇ ਡੈਟ ਨੂੰ ਲੈ ਕੇ ਗੱਲਬਾਤ ਕਰਨੀ ਆ, ਕਿੱਦਾਂ ਉਹ ਕੰਸੋਲੀਡੇਟ ਕਰ ਸਕਦੇ, ਕਿੱਦਾਂ 60% ਤੱਕ ਮਾਫ ਹੋ ਸਕਦਾ ਆ, ਉਹ ਜ਼ਰੂਰ ਫੋਨ ਨੰਬਰ ਸ਼ੇਅਰ ਕਰ। ਜੀ ਬਿਲਕੁਲ। ਸਾਡਾ ਨੰਬਰ ਹੈ ਜੀ 888 888 9914 888 888 9914 ਔਰ ਵੈਬਸਾਈਟ ਹੈ oora.org OORAA.org। ਕਿੰਨਾ ਕੁ ਲੰਬਾ ਪ੍ਰੋਸੈਸ ਹੁੰਦਾ ਨਿਰਮਲ ਭਾਜੀ ਇਸ ਗੱਲ ਤੋਂ ਲੈ ਕੇ ਐਂਡ ਤੱਕ? ਜੀ ਡਿਪੈਂਡ ਕਰਦਾ ਕਿ ਤੁਸੀਂ ਕਿੰਨੀ ਪੇਮੈਂਟ ਅਫੋਰਡ ਕਰ ਸਕਦੇ ਹੋ। ਤੇ ਜੇ ਤੁਸੀਂ ਛੇਤੀ ਕਰਨਾ ਚਾਹੁੰਦੇ ਹੋ, ਯੂ ਕੈਨ ਡੂ ਐਜ਼ ਲੋ ਐਜ਼ ਇਨ 6 months। ਜੇ ਤੁਸੀਂ ਥੋੜਾ ਜੇ ਪੇਮੈਂਟ ਤੋਂ ਕਈ ਵਾਰ ਹੁੰਦਾ ਕਿ ਪੇਮੈਂਟ ਵੱਡੀ ਅਫੋਰਡ ਨਹੀਂ ਹੁੰਦੀ, ਜੇ ਕਰਦੇ ਤੇ ਡਿਪੈਂਡ ਕਰਦਾ। ਸੋ ਇਹ ਮੈਕਸਿਮਮ 4 years
ਔਰ ਔਨ ਐਵਰੇਜ ਜਿਹੜਾ ਮੈਂ ਕਹਿੰਦਾ ਕਿ ਤਕਰੀਬਨ 2 ਸਾਲਾਂ ਦੇ ਵਿੱਚ ਪੇ ਆਫ ਹੋ ਜਾਂਦਾ। ਔਰ ਕਈ ਸਾਡੇ ਕੋਲ ਐਸੇ ਕਸਟਮਰ ਵੀ ਆਏ ਨੇ ਜਿਨ੍ਹਾਂ ਨੇ ਸਾਨੂੰ ਤਕਰੀਬਨ 8 ਸਾਲ ਪਹਿਲਾਂ ਕਾਲ ਕੀਤੀ ਸੀ, ਕਹਿੰਦੇ ਭਾਜੀ ਆਪਣੀ ਵਾਈਫ ਨੂੰ ਪੁੱਛ ਲਈਏ, ਜਾਂ ਵਾਈਫ ਕਹਿੰਦੇ ਹੁਣ ਹਸਬੈਂਡ ਨੂੰ ਪੁੱਛ ਲਈਏ। ਉਹ ਤਕਰੀਬਨ ਕਰਜ਼ਾ ਉਹਨਾਂ ਦਾ 8 ਸਾਲ ਦਾ ਜੇ ਉਹ ਕਰਜ਼ਾ ਗਾ ਜੇ ਉਨਾ ਹੀ ਹੈ ਜਿੰਨਾ ਉਦੋਂ ਹੀ 8 ਸਾਲ ਪਹਿਲਾਂ ਨਾ ਉਹ। ਔਰ ਜੇ ਕਿਤੇ ਇਨਰੋਲ ਕਰ ਲੈਂਦੇ ਤਾਂ ਅੱਜ ਤੋਂ ਸ਼ਾਇਦ ਕੋਈ ਤਕਰੀਬਨ 4-6 ਸਾਲ ਪਹਿਲਾਂ ਉਹ ਇਤੋਂ ਸੁਰਖਰੂ ਹੋ ਜਾਣਾ ਸੀ ਉਹਨਾਂ ਨੇ ਜੀ। ਥੈਂਕ ਯੂ ਨਿਰਮਲ ਭਾਜੀ, ਬੜੀ ਮਿਹਰਬਾਨੀ, ਸ਼ੁਕਰੀਆ ਗੱਲਬਾਤ ਦੇ ਲਈ। ਸਤਿ ਸ਼੍ਰੀ ਅਕਾਲ ਜੀ। ਤੇ ਆਪਾਂ ਜਿਹੜੇ ਅੱਗੇ ਹੁਣ ਵਧਦੇ ਹਾਂ, ਹਰਜੋਤ ਜੀ, ਰਮਨ ਜੀ, ਜਿਹੜੀਆਂ ਟਰੱਕਿੰਗ ਦੀਆਂ ਜਿਹੜੀਆਂ ਹੋਰ ਗੱਲਾਂ ਬਾਤਾਂ ਦੇ ਵੱਲ, ਤੇ ਆਪਣੇ ਨਾਲ ਮੈਨੂੰ ਪਤਾ ਮਿੰਟ ਆਪਣੇ ਕੋਲ ਕੁਛ ਕੀ ਬਚੇ ਆ, ਪਰ ਕੁਛ ਕਾਲਰ ਆਪਣੇ ਨਾਲ ਜੁੜੇ, ਆਪਾਂ ਉਹਨਾਂ ਦੇ ਵੀ ਵਿਚਾਰ ਜਿਹੜੇ ਉਹ ਸੁਣਦੇ ਹਾਂ, ਚਰਚਾ ਉਹਨਾਂ ਦੇ ਨਾਲ ਕਰਦੇ ਹਾਂ। ਮਨਜੀਤ ਜੀ, ਹਾਂਜੀ ਸਤਿ ਸ਼੍ਰੀ ਅਕਾਲ ਮਨਜੀਤ ਜੀ। ਸਤਿ ਸ਼੍ਰੀ ਅਕਾਲ ਸਰ ਜੀ। ਜੀ ਸਰ ਜੀ, ਮੈਂ ਹੇਅਰ ਟਰੱਕ ਜਿਹੜਾ ਹੁੰਦਾ ਟੈਸਟ, ਉਹਦੇ ਬਾਰੇ ਮੜ ਜਾ ਦੱਸਣਾ ਸੀਗਾ ਵੀ ਮੈਂ ਇੱਥੇ ਸਟਾਕਟਨ ਬੇਸ ਕੰਪਨੀ, ਮੈਂ ਨਾਂ ਨਹੀਂ ਲਾਂਗਾ ਉਹਨਾਂ ਦਾ ਜੀ, ਤੇ ਕਾਫੀ ਵੱਡੀ ਕੰਪਨੀ ਆ ਉਹ। 2010 ਤੋਂ ਮੈਂ ਕੰਮ ਕਰ ਰਿਹਾ ਜੀ। ਅਸੀਂ ਉਦੋਂ 2010 ਚ ਕਰਾਇਆ ਸੀ, ਉਹ ਉਦੋਂ ਹੀ ਚੱਲਦੇ ਸੀਗੇ ਹੇਅਰ ਟੈਸਟ। ਹੁਣ ਵੀ ਉਹ ਤਕਰੀਬਨ 3-4 ਵਾਰੀ ਮੇਰਾ ਹੋ ਗਿਆ ਵਾ, ਉਦੋਂ ਤੋਂ ਲੈ ਕੇ ਹੁਣ ਤੱਕ। ਪਹਿਲਾਂ ਉਹ 9 ਤੋਂ ਲੈਂਦੇ ਸੀ ਜੀ, 9 ਦਾ। ਤੇ ਅਸੀਂ ਪਹਿਲੇ 2010 ਵਿੱਚ ਇੱਥੇ ਜਿਹੜਾ ਸਟਾਕਟਨ ਟਰਮੀਨਲ ਆ, ਉਹਨਾਂ ਨੇ ਉਦੋਂ ਹਾਇਰ ਕੀਤੇ ਸੀ ਓਨਰ ਆਪਰੇਟਰ ਪਹਿਲੀ ਵਾਰੀ ਇੱਥੇ। ਤੇ ਅਸੀਂ ਉੱਥੇ ਗਏ LA ਓਰੀਟੇਸ਼ਨ ਲਾਉਣ, ਤੇ ਮੈਡੀਕਲ ਵਿੱਚ ਉਹਨਾਂ ਨੇ ਕਿਹਾ ਜੀ ਅਸੀਂ ਤੁਹਾਡੇ ਵਾਲ ਕੱਟਣੇ ਆ। ਤੇ ਅਸੀਂ ਕਿਹਾ ਜੀ ਅਸੀਂ ਤਾਂ ਵੀ ਅੰਮ੍ਰਿਤਧਾਰੀ ਵੀ ਵਾਲ ਨਹੀਂ ਕੱਟ ਸਕਦੇ ਜਾਂ ਕਿੱਦਾਂ। ਕਹਿੰਦੇ ਨਹੀਂ ਜੀ, ਅਸੀਂ ਸਾਡੀ ਪਾਲਿਸੀ, ਅਸੀਂ ਵਾਪਸ ਆ ਗਏ 2-3 ਜਾਣੇ ਉੱਥੋਂ। ਇੱਕ ਸਾਡੇ ਨਾਲ ਦੇ ਨੇ ਸੂਹ ਕਰ ਦਿੱਤੀ, ਉਹ ਸੂਹ ਬਿੰਨ ਵੀ ਕਰ ਗਈ, ਪਰ ਉਹਨਾਂ ਨੇ ਨਹੀਂ, ਬਾਅਦ ਵਿੱਚ ਇੱਥੇ ਨਹੀਂ ਜੁਆਇਨ ਕੀਤਾ, ਅਸੀਂ ਕਰ ਲਿਆ। ਫਿਰ ਇਹਨਾਂ ਨੇ ਪਾਲਿਸੀ ਚੇਂਜ ਕੀਤੀ, ਹੁਣ 9 ਲੈਂਦੇ ਆ ਜਿਹੜੇ ਇਹਦੇ ਬਾਲ ਆ ਮੇਰੇ। 2-3 ਵਾਰੀ ਬਾਅਦ ਵਿੱਚ ਵੀ ਮੇਰਾ ਪੰਗਾ ਪਿਆ, ਵੀ ਉਹ ਕਹਿੰਦੇ ਨਹੀਂ ਜੀ ਬਾਲ, ਮੈਂ ਕਿਹਾ ਮੈਂ ਬਾਹ ਕੇ ਕੈਂਚੀ ਨਾਲ ਦੇ ਦੇਣਾ, ਕਹਿੰਦੇ ਨਹੀਂ ਜੀ ਅਸੀਂ ਕੈਂਚੀ ਨਾਲ ਕੱਟਣਾ ਤਾਜ਼ਾ ਸਾਹਮਣੇ। ਤੇ ਉਹ ਫਿਰ ਸਾਨੂੰ ਜਿਹੜੇ ਅੰਮ੍ਰਿਤਧਾਰੀ ਉਹਨਾਂ ਨੂੰ ਬਹੁਤ ਪ੍ਰੋਬਲਮ ਆਉਂਦੀ ਸੀਗੀ, ਤੇ ਹੁਣ ਇਹਨਾਂ ਨੇ ਪਾਲਿਸੀਆਂ ਚੇਂਜ ਕਰ ਲਈਆਂ, 9 ਲੈ ਲੈਂਦੇ ਆ ਜੀ। ਥੈਂਕ ਯੂ ਵੀਰ ਜੀ। ਹਾਂਜੀ, ਓਕੇ ਜੀ, ਓਕੇ, ਧੰਨਵਾਦ ਜੀ। ਰਮਨ ਜੀ, ਆਈ ਥਿੰਕ ਜਦੋਂ ਇਹ ਚਰਚਾ ਚੱਲੀ ਸੀ ਅੱਜ ਤੋਂ ਕੁਝ ਸਾਲ ਪਹਿਲਾਂ ਵੀ, ਜਿੱਦਾਂ ਇਹਨਾਂ ਨੇ ਤਾਂ ਦੱਸਿਆ 2010 ਤੋਂ ਚੱਲ ਰਿਹਾ, ਜਦੋਂ ਕਹਿ ਲਓ ਵੀ ਸਾਡੀ ਨਜ਼ਰ 'ਚ ਆਪਾਂ ਜਦੋਂ ਗੱਲਬਾਤ ਕੀਤੀ ਸੀ, ਉਦੋਂ ਤੁਸੀਂ ਕਹਿ ਰਹੇ ਸੀਗੇ ਵੀ ਆਈ ਥਿੰਕ ਸਰਕੂਲੇਸ਼ਨ ਵਾਲੇ ਜਾਂ ਕੋਈ ਇੱਦਾਂ ਦੇ ਆ ਵੀ ਇਸ ਚੀਜ਼ ਨੂੰ ਲੈ ਕੇ ਚਰਚਾ ਕਰ ਰਹੇ ਸੀ। ਉਹ ਕੋਈ ਤਣ ਪੱਤਣ ਲੱਗੀ ਸੀ ਗੱਲ, ਜਾਂ ਅਜੇ ਵਿੱਚ ਵਿਚਾਲੇ, ਜਾਂ ਇਹਦੇ ਤੇ ਕੋਈ ਪਾਲਿਸੀ ਖਾਸ ਕਰਕੇ ਜਿਹੜੇ ਰਿਲੀਜੀਅਸ ਕਾਰਨਾਂ ਕਰਕੇ, ਜਿੱਦਾਂ ਕੰਘੇ ਦੇ ਨਾਲ ਜਾਂ ਕੰਘੀ ਦੇ ਨਾਲ ਉਹ ਕਰਨ ਨੂੰ ਇਜਾਜ਼ਤ ਹੈ ਜਾਂ ਨਹੀਂ ਹੈ? ਨਹੀਂ, ਇਸ ਤਰ੍ਹਾਂ ਦੀ ਇਜਾਜ਼ਤ ਨਹੀਂ ਹੈਗੀ ਰਾਜਕਿਰਨ। ਔਰ ਉਦੋਂ ਜਿਹੜੀ ਹੇਅਰ ਡਰੱਗ ਟੈਸਟਿੰਗ ਦੀ ਪਾਲਿਸੀ ਬਣ ਰਹੀ ਸੀ, ਉਹਨੂੰ ਪੁਸ਼ ਬੈਕ ਕਰ ਦਿੱਤਾ ਗਿਆ ਸੀਗਾ। ਅਗੇਨ ਉਦੋਂ ਦੇ ਸਰਕਮਸਟੈਂਸਿਸ ਦੇ ਮੁਤਾਬਿਕ ਬਹੁਤ ਜਿਹੜੀਆਂ ਮੈਗਾ ਕੰਪਨੀਜ਼ ਹੈਗੀਆਂ ਉਹਨਾਂ ਵੱਲੋਂ ਇਹਨੂੰ ਪੁਸ਼ ਕੀਤਾ ਜਾ ਰਿਹਾ ਸੀ, ਪਰ ਓਇਡਾ ਵੱਲੋਂ ਇਹਨੂੰ ਪੁਸ਼ ਬੈਕ ਕਰ ਦਿੱਤਾ ਗਿਆ ਸੀਗਾ ਕਿ ਇਹ ਜਿਹੜੀ ਚੀਜ਼ ਆ ਇਟਸ ਬਹੁਤ ਇੰਟਰੂਟਿਵ ਆ, ਬੜੀ ਡੀਪਲੀ ਤੁਹਾਡੀ ਪਰਸਨਲ ਉਹਦੇ 'ਚ ਲਾਈਫ 'ਚ ਜਾਂਦੀ ਆ। ਸੋ ਉਹਨਾਂ ਚੀਜ਼ਾਂ ਕਰਕੇ ਕਾਫੀ ਵਾਰੀ ਇਹ ਜਿਹੜਾ ਲਾਅ ਆ ਇਹ ਪੁਸ਼ ਬੈਕ ਹੋਇਆ ਹੈਗਾ। ਜਦੋਂ ਵੀ ਦੁਬਾਰਾ ਇਸ ਲਾਅ ਨੂੰ ਗੱਲ ਕਰਨ ਦੀ ਜਾਂ ਇਸ ਨੂੰ ਅੱਗੇ ਮੂਵ ਕਰਨ ਦੀ ਗੱਲ ਆਉਂਦੀ ਆ, ਉਦੋਂ ਹੀ ਅਸੀਂ ਵੀ ਤੇ ਇਸੇ ਕੋਲਿਸ਼ਨ ਵਾਲੇ ਵੀ, ਸੋ ਵੀ ਸਟਾਰਟ ਵਰਕਿੰਗ ਵਿਦ ਦ ਲੇਬਰ ਡਿਪਾਰਟਮੈਂਟ ਕਿ ਜਿਹੜਾ ਇਹ ਚੀਜ਼ ਹੈਗੀ ਆ, ਐਕਸੈਪਸ਼ਨਸ ਜਿਹੜੀਆਂ ਆ ਉਹ ਜ਼ਰੂਰ ਦਿੱਤੀਆਂ ਜਾਣੀਆਂ ਚਾਹੀਦੀਆਂ ਐਜ਼ ਪਰ ਰਿਲੀਜਨ। ਪਰ ਜੇ ਮਤਲਬ ਕਿ ਜਿਹੜੀਆਂ ਵੀ ਜੋ ਵੀ ਚੀਜ਼ਾਂ ਹੁੰਦੀਆਂ ਹੈਗੀਆਂ, ਜਿੱਦਾਂ ਕਿ ਪਹਿਲਾਂ JB ਹੰਟ ਦੇ ਉੱਤੇ ਵੀ ਲਾਸੂਟ ਹੋਇਆ ਸੀਗਾ, ਉਹਨਾਂ ਵੱਲੋਂ ਵੀ ਇਹ ਲਾਸੂਟ ਦੇ ਵਿੱਚ ਹਾਰ ਹੋਈ ਸੀ, ਪਰ ਬਾਅਦ ਦੇ ਵਿੱਚ ਉਹਨਾਂ ਨੇ ਫਿਰ ਪਾਲਿਸੀ ਚੇਂਜਸ ਕੀਤੀਆਂ ਸੀਗੀਆਂ। ਟੈਕਸਸ ਦੇ ਵਿੱਚ ਵੀ ਇੱਕ ਕੰਪਨੀ ਸੀਗੀ ਜਿਹਦੇ ਵੱਲੋਂ ਇਹ ਚੀਜ਼ ਹੋਈ ਸੀਗੀ। ਸੋ ਟਾਈਮ ਟੂ ਟਾਈਮ ਇਹ ਚੀਜ਼ਾਂ ਹੁੰਦੀਆਂ ਰਹਿਣੀਆਂ ਹੈਗੀਆਂ ਜਿਸ 'ਚ ਪਾਲਿਸੀ ਚੇਂਜਸ ਆ ਜਾਂਦੀਆਂ। ਪਰ ਆਈ ਥਿੰਕ ਇਹਨੂੰ ਫੈਡਰਲ ਲੈਵਲ ਦੇ ਉੱਤੇ ਕਰਵਾਉਣ ਵਾਸਤੇ ਜਿਹੜਾ ਆ, ਉਹ ਜਦੋਂ ਵੀ ਹੇਅਰ ਡਰੱਗ ਟੈਸਟ ਦਾ ਜਿਹੜਾ ਮੁੱਦਾ ਆ ਉਹ ਅੱਗੇ ਮੂਵ ਹੁੰਦਾ ਆ, ਤੇ ਉਦੋਂ ਹੀ ਸਿੱਖ ਕੋਲਿਸ਼ਨ ਵੱਲੋਂ ਉਹ ਜਿਹੜਾ ਕਾਰਜ ਆ ਫਿਰ ਅੱਗੇ ਆਰੰਭ ਦਿੱਤਾ ਜਾਂਦਾ ਆ, ਜਿਹੜਾ ਵਰਕਆਊਟ ਆ ਉਹ ਨਾਲ ਕਰਨਾ ਸ਼ੁਰੂ ਕਰ ਦਿੱਤਾ ਜਾਂਦਾ। ਜੀ ਜੀ ਬਿਲਕੁਲ। ਤੇ ਆਪਣੇ ਅਗਲੇ ਕਾਲਰ ਨੇ ਗੁਰਨਾਮ ਜੀ। ਹਾਂਜੀ ਸਤਿ ਸ਼੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਕਰਨਾ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਰਮਨ ਭਾਜੀ, ਜਦ ਤੁਸੀਂ ਕਹਿੰਦੇ ਨਾ ਵੀ ਬੰਦੇ ਪਹਿਲਾਂ 6 ਮਹੀਨੇ ਬੰਦਾ ਟਰੱਕ ਸਿੱਖਦਾ ਸੀ, ਤੇ ਅੱਜ ਕੱਲ੍ਹ ਨਾ ਬੜਾ ਟੁਕਲਾ ਜਿਹਾ ਹੁੰਦਾ ਵਾ। ਪਰ ਸਾਡੇ ਬੰਦਿਆਂ ਨੂੰ ਚਾਹੀਦੇ ਵੀ ਨਵੇਂ ਬੰਦੇ ਹੀ ਆ ਭਾਜੀ ਅਸਲ 'ਚ, ਕਿਉਂਕਿ ਟਰੱਕ ਬਹੁਤ ਚਲਾਉਂਦੇ। ਤੁਹਾਨੂੰ ਪਤਾ ਨਵਾਂ ਬੰਦਾ ਟਰੱਕ ਬਹੁਤ ਚਲਾਉਂਦਾ ਵਾ। ਟਰੱਕ ਬੈਕ ਲਾਉਣਾ ਹੁੰਦਾ, ਚਾਹੇ ਨਹੀਂ ਲਾਉਣਾ ਹੁੰਦਾ, ਚਾਹੇ ਕੁਛ ਕਰਨਾ ਹੁੰਦਾ,
ਮੈਂ ਨਾ ਹਾਸੇ ਵਾਲੀ ਗੱਲ ਹੈ, ਇੱਕ ਦਿਨ ਮੈਂ ਮੁੰਡੇ ਕਿਹਾ, ਕਹਿੰਦਾ ਮੈਂ ਕੀ ਚੱਕਣਾ, ਕਹਿੰਦਾ ਆਈਸਕ੍ਰੀਮ ਚੱਕਣੀ ਆ। ਮੈਂ ਚੱਲ ਏਦਾਂ ਕਰ ਵੀ ਟ੍ਰੇਲਰ ਦੇ ਚਾਰੇ ਹੋਲ ਬੰਦ ਕਰ ਲਾ, ਟ੍ਰੇਲਰ ਤੇ ਮੈਂ ਮੋਰੀਆਂ ਹੁੰਦੀਆਂ ਫਲੋਰ ਤੇ। ਕਹਿੰਦਾ ਭਾਜੀ ਮਜ਼ਾਕ ਨਾ ਕਰ। ਆ ਤੇ ਇਹਨਾਂ ਦੇ ਹਾਲਾਤ ਆ ਵੀ ਹੁਣ ਮੈਂ ਕਿਹਾ ਮੋਰੀਆਂ ਹੁੰਦੀਆਂ ਹਮੇਸ਼ਾ 2 ਫਰੰਟ ਤੇ 2 ਬੈਕ ਤੇ, ਕਿਉਂਕਿ ਜੋ ਟ੍ਰੇਲਰ ਵਾਸ਼ ਆਊਟ ਕਰਦੇ ਆ ਜਾਂ ਆਈਸ ਖੁਰਦੀ ਜਾਂ ਬਰੋਕਲੀ ਚੱਕੀਏ ਜਾਂ ਕੋਈ ਨਾ ਕੋਈ ਚੱਕੀਏ, ਤੇ ਇਸ ਕਰਕੇ ਉਹ ਪਾਣੀ ਨੂੰ ਵਾਸਤੇ ਹੁੰਦੀ ਆ। ਆ ਤੇ ਇਹਨਾਂ ਦੇ ਹਾਲਾਤ ਆ। ਕਹਿੰਦਾ ਹੁੰਦੀਆਂ ਨਹੀਂ ਮੋਰੀਆਂ, ਕਹਿੰਦਾ ਜੇ ਟ੍ਰੇਲਰ 'ਚ ਮੋਰੀਆਂ ਹੋ ਕੇ ਫਿਰ ਤਾਂ ਸਰ ਗਿਆ। ਚਲੋ ਕੋਈ ਨਹੀਂ, ਠੀਕ ਹੈ। ਜਦੋਂ ਆਈਸਕ੍ਰੀਮ ਪਿਘਲੀ ਫਿਰ ਪਤਾ ਲੱਗੂਗਾ ਅਗਲੇ ਨੂੰ। ਹਾਂਜੀ, ਉਹ ਬੰਦ ਕਰਨੀਆਂ ਪੈਂਦੀਆਂ, ਉਹਦੇ ਸਟਾਪਰ ਹੁੰਦੇ ਆ। ਹਾਂ, ਤੇ ਬਾਕੀ ਜਿਹੜਾ ਦੂਜਾ ਵੀਰ ਕਹਿੰਦੇ ਨਾ ਸਮੋਕ ਦੀ ਉਹ ਈਮੇਲ ਆ, ਉਹ ਵੈਸੇ ਰਿਮੈਂਬਰਿੰਗ ਈਮੇਲ ਆਈ, ਸਾਰਿਆਂ ਨੂੰ ਆਈ ਮੋਸਟਲੀ, ਵੀ ਤੁਸੀਂ ਆਪਣਾ ਜਾਂ ਕੋਈ ਟਰੱਕ ਐਡ ਕਰਦੇ ਜਾਂ ਕੁਝ ਵੀ ਆ, ਉਹਦੇ ਕਰਕੇ ਆਈ ਈਮੇਲ ਦੇ ਵਿੱਚ। ਜੀ ਥੈਂਕ ਯੂ ਵੀਰ ਜੀ। ਥੈਂਕ ਯੂ ਗੁਰਨਾਮ ਜੀ, ਮਿਹਰਬਾਨੀ। ਸਮਰਾ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਬਾਈ ਜੀ, ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ। ਹਾਂਜੀ, ਮੇਰਾ ਖਿਆਲ ਆ ਵੀ ਪ੍ਰੋਗਰਾਮ ਦੇ ਲਾਸਟ ਜੀ ਨੰਬਰ ਆਇਆ ਮੇਰਾ। ਜੀ ਜੀ ਜੀ, ਕੋਈ ਨਹੀਂ ਜੀ ਆਇਆ। ਹਾਂਜੀ, ਤੇ ਮੈਂ ਨਾ ਉਹ ਗੱਲ ਕਰਨੀ ਸੀ, ਆਪਣੇ ਭਾਜੀ ਹੋਰੀ ਦੱਸਦਾ ਵੀ ਟਰੱਕਾਂ ਵਾਸਤੇ ਜਿੱਦਾਂ ਇੱਕ ਤਾਂ ਰੂਲ ਬੜੇ ਲਾਗੂ ਕਰੀ ਜਾਂਦੇ ਆ ਸਖਤ। ਜਿੱਦਾਂ ਮੈਨੂੰ ਇਹ ਲੱਗਦਾ ਵੀ ਕਿਤੇ ਆਉਣ ਵਾਲੇ ਸਮੇਂ 'ਚ ਇਹ ਕਿਤੇ ਕੰਮ ਹੀ ਨਾ ਇਹ ਕਰਦੇ ਨੇ ਵੀ ਇਹਨਾਂ ਨੂੰ ਟਿਕਟ ਟੁਕਟ ਦੇਣ ਦੀ ਲੋੜ ਨਹੀਂ, ਵੀ ਰੱਸਾ ਰੱਖਿਆ ਕਰੋ ਇੱਕ ਪੁਲਿਸ ਵਾਲੇ ਕਾਰ 'ਚ, ਵੀ ਇਹਨੂੰ ਟੰਗ ਕੇ ਦਰਖਤ ਦੇ ਨਾਲ ਵੀ ਇਹਨਾਂ ਦਾ ਕੰਮ ਹੀ ਨਿਬੇੜ ਦਿਆ ਕਰੋ। ਜਿਹੜੇ ਹਿਸਾਬ ਨਾਲ ਇਹਨਾਂ ਨੇ ਕਾਨੂੰਨ ਬਣਾਈ ਜਾਂਦੇ ਆ ਵੀ ਡਰਾਈਵਰਾਂ ਦੇ ਆਹ ਵੀ ਲਾਗੂ ਕਰਦਾ, ਆਹ ਵੀ ਉਹ ਟਰੱਕ ਨਾਲ ਬੰਨਣ ਵਾਲੀ ਗੱਲ ਹੀ ਆ ਬਸ ਭਾਜੀ। ਉਹ ਦਰਖਤ ਸਮਝ ਨਹੀਂ ਆਉਂਦੀ ਵੀ ਜੇ ਇੰਨੇ ਕਰਨਗੇ ਵੀ ਚਲਾਊਗਾ ਕੌਣ? ਵੀ ਗੱਲ ਵੀ ਤੇ ਯਾਦ ਹੋਵੇ ਨਾ ਵੀ ਕੋਈ ਵਿਕਲਪ ਵੀ ਹੈਗਾ। ਇਹਦਾ ਹੱਲ ਇਹੀ ਕਰਨਗੇ ਜੀ ਇਹ, ਵੀ ਕੋਈ ਖਰਚਾ ਨਹੀਂ ਪੁਲਿਸ ਦਾ ਵੀ ਨਾ ਸਰਕਾਰ ਦਾ, ਵੀ ਇਹਦੇ ਰੱਸਾ ਪਾਓ ਗੱਲ 'ਚ, ਦਰਖਤ ਖੜੇ ਆ ਫਰੀ ਵਿਆਂ ਦੇ, ਉਹਦੇ ਨਾਲ ਟੰਗ ਕੇ ਬਸ ਇਹਦਾ ਕੰਮ ਮੁਕਾ ਦਿਓ, ਵੀ ਫਿਰ ਅਗਲੇ ਨੂੰ ਦੇਖੋ ਵੀ ਕੀ ਕਰਦਾ। ਨਹੀਂ ਭਾਜੀ, ਉਹ ਡਰਾਈਵਰਲੈਸ ਟਰੱਕ ਆ ਜਾਣੇ, ਉਹ ਕਹਿੰਦੇ ਨਹੀਂ ਤੁਸੀਂ ਘਰੇ ਹੀ ਰਹਿ ਜਾਓ, ਆਪਾਂ ਉੱਥੇ ਕਰ ਲੈਣਾ ਹੈ। ਤੇ ਹਾਂਜੀ, ਇੱਕ ਮੇਰਾ ਹੋਰ ਭਾਜੀ, ਇੱਕ ਨਾ ਜਿੱਦਾਂ ਆਪਣੇ ਬੰਦੇ ਹੁਣ ਪਹਿਲਾਂ ਬੋਤਲਾਂ ਜਿਹੜੀਆਂ ਲੈ ਕੇ ਜਾਂਦੇ ਆ ਟੋਇਲਟਾਂ ਦੇ ਵਿੱਚ, ਉਹ ਤਾਂ ਚਲੋ ਬਹੁਤ ਟਾਈਮ ਦੇ ਆਪਾਂ ਕਹਿੰਦੇ ਆ ਨਾ, ਅੱਜ ਕੱਲ੍ਹ ਇਹਨਾਂ ਨਵਾਂ ਕੰਮ ਚਲਾਇਆ ਵੀ ਜੀ, ਕਹਿੰਦਾ ਕੌਫੀ ਵਾਲੇ ਕੱਪ ਚੱਕਦੇ ਆ ਉੱਥੋਂ ਜਾਂ ਸੋਡੇ ਵਾਲੇ ਕੱਪ। ਉਹ ਮੈਨੂੰ ਇੱਕ ਦਿਨ ਬੰਦੇ ਨੇ ਜੌਪਲੈਨ ਟਰੱਕ ਸਟਾਪ ਜਿਹੜਾ ਕੰਮ ਕਰ ਰਿਹਾ ਸੀ, ਉਹਨੇ ਵੀ ਮੈਨੂੰ ਦਿਖਾਇਆ, ਉਹ ਕਹਿੰਦਾ ਇਹ ਚੋਰੀ ਹੈ। ਮੈਂ ਉਹ ਤਾਂ ਪਤਾ ਹੀ ਆ ਚੋਰੀ ਆ, ਵੀ ਜਿੱਦਾਂ ਕੱਪ $1.5 ਦਾ ਦਿੰਦੇ ਆ ਆਪਾਂ, ਜੇ ਖਾਲੀ ਕੱਪ ਉੱਦਾਂ ਵਾਏ ਕਰਦੇ ਆ। ਇਹ ਪਤਾ ਨਹੀਂ ਤਾਂ ਬਾਹਰੋਂ ਇਹਨਾਂ ਨੂੰ ਸ਼ਰਮ ਆਉਂਦੀ ਆ ਚੁੱਕਦਿਆਂ ਨੂੰ ਬੋਤਲ ਖਾਲੀ, ਤੇ ਉੱਥੋਂ ਜਾਣਾ, ਜਾ ਕੇ ਕੌਫੀ ਵਾਲਾ ਕੱਪ ਕੱਢਣਾ, ਕੱਢ ਕੇ ਅੰਦਰ ਗਏ ਤੇ ਅੰਦਰ ਹੀ ਰੱਖ ਆਉਂਦੇ ਨੇ। ਤੇ ਇਹ ਗੱਲ ਤੇ ਤੁਸੀਂ ਜ਼ਰੂਰ ਇਹਨਾਂ ਨਾਲ ਸ਼ਾਪ ਲਿਫਟਿੰਗ ਵਾਲਾ ਕੰਮ ਵੀ ਨਾਲ ਜੁੜ ਜਾਣਾ ਜੋ। ਚਲੋ ਜੀ, ਜਿੱਦਣ 2/4 ਦੇ ਉੱਤੇ ਸ਼ਾਪ ਲਿਫਟਿੰਗ ਦਾ ਕੇਸ ਪਿਆ ਤੇ ਮੁੜ ਕੇ ਉਧਰੋਂ ਤਰੀਕ ਨੇੜੇ ਆ ਗਈ ਤੇ ਫਿਰ ਔਖਾ ਕੰਮ ਆਪੇ ਹੋ ਜਾਣਾ ਆ। ਸੋ ਇਹ ਤਾਂ ਸਮਝ ਵਾਲੀ ਗੱਲ ਆ ਵੀ ਨਾ ਕਰੋ ਯਾਰ ਏਦਾਂ। ਸਾਨੂੰ ਵੀ ਕਹਿੰਦੇ ਨੂੰ ਸ਼ਰਮ ਜੀ ਆਉਂਦੀ ਆ ਵੀ ਕਿੰਨੀ ਕੁ ਵਾਰੀ ਕਹਿ ਦਈਏ। ਜੀ ਜੀ ਬਿਲਕੁਲ, ਇਹ ਤਾਂ ਚਲੋ ਕਾਮਨ ਸੈਂਸ ਵਾਲੀ ਗੱਲ ਹੀ ਹੈ ਜੀ। ਥੈਂਕ ਯੂ ਜੀ। ਤੇ ਅੱਜ ਦੇ ਲਾਸਟ ਕਾਲਰ ਪ੍ਰੀਤ, ਸਤਿ ਸ਼੍ਰੀ ਅਕਾਲ। ਹਾਂਜੀ ਪ੍ਰੀਤ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ ਭਾਜੀ, ਮੈਨੂੰ ਵੀ ਨਾ ਆਪਣਾ ਘਰ ਵਾਲਿਆਂ ਦੀ ਈਮੇਲ ਆਈ ਸੀਗੀ, ਉਹ ਸਾਰਿਆਂ ਨੂੰ ਮੈਨੂੰ ਲੱਗਦੀ ਆ ਰਹੀ ਆ, ਤੇ ਮੈਂ ਉਹਨਾਂ ਨੂੰ ਨਾ ਈਮੇਲ ਬੈਕ ਕੀਤੀ ਸੀਗੀ ਵਿਦ ਪ੍ਰੂਫ ਐਵਰੀਥਿੰਗ, ਤੇ ਉਹਨਾਂ ਦੀ ਮੈਨੂੰ ਈਮੇਲ ਬੈਕ ਆਈ ਸੀ। ਉਹ ਕਹਿੰਦੇ ਕਿ ਤੁਸੀਂ ਆਪਣਾ ਨਾ ਆਨਲਾਈਨ ਅਕਾਊਂਟ 'ਚ ਜਾ ਕੇ ਮਾਈ ਆਇਡੈਂਟੀਟੀ ਵਿੱਚ ਉੱਥੇ ਵਿਨ ਨੰਬਰ ਤੇ ਕਲਿੱਕ ਕਰਕੇ ਆਪਣਾ ਸਟੇਟਸ ਚੈੱਕ ਕਰ ਸਕਦੇ ਹੋ। ਤੇ ਮੈਂ ਵੀ ਚੈੱਕ ਕੀਤਾ ਸੀਗਾ ਤੇ ਉੱਥੇ ਕੁਝ ਨਹੀਂ ਸੀਗਾ, ਤੋਂ ਮੈਂ ਹੀ ਦੱਸਣਾ ਸੀਗਾ ਆਪਣਾ, ਮਤਲਬ ਰਿਮਾਈਂਡਰ ਈਮੇਲ ਹੀ ਐਵੇਂ ਹੀ ਘਲਤੀ ਉਹਨਾਂ ਨੇ ਸਾਰਿਆਂ ਨੂੰ, ਮਤਲਬ ਉਹ ਭੇਜੀ ਜਾਂਦੇ ਆ ਕਿਉਂਕਿ ਅੱਜ ਕੱਲ ਹੁਣ ਕੈਲੀਫੋਰਨੀਆ ਵਾਲੇ ਉਦਾਂ ਵੀ ਤੰਗ ਹੋਏ ਪਏ ਨਾ। ਹਾਂਜੀ, ਉਹ ਰਿਮਾਈਂਡਰ ਵੀ ਆ ਰਹੀ ਹੈ, ਬਟ ਉਹ ਰਿਮਾਈਂਡਰ ਵਿੱਚ ਨਾ ਇਹ ਕਹਿ ਰਹੇ ਨੇ ਕਿ ਤੁਹਾਡਾ ਆਪਣਾ ਵਹੀਕਲ ਡਿਊ ਆ, ਉਹ ਡਿਊ ਕਰਕੇ ਮੈਂ ਇਹਨਾਂ ਨੂੰ ਭੇਜੀ ਸੀਗੀ ਤੇ ਉਹਨਾਂ ਦੀ ਈਮੇਲ ਬੈਕ। ਸੋ ਤੁਸੀਂ ਕਹਿੰਦੇ ਵੀ ਆਪਣੇ ਅਕਾਊਂਟ 'ਚ ਜਾ ਕੇ ਵਿਨ ਨੰਬਰ ਤੇ ਜਾ ਕੇ ਚੈੱਕ ਕਰ ਲੈਣਾ ਵੀ ਉਹ ਕਰਾਉਣ ਵਾਲਾ ਹੈ ਜਾਂ ਨਹੀਂ ਕਰਾਉਣ ਵਾਲਾ, ਰਾਈਟ? ਹਾਂਜੀ, ਕਿਉਂ ਉਹਨਾਂ ਨੇ ਮੈਨੂੰ ਆਹੀ ਈਮੇਲ, ਮੈਨੂੰ ਐਗਜ਼ੈਕਟ ਈਮੇਲ ਭੇਜੀ ਹੈ ਕਿ ਤੁਸੀਂ ਡੋਂਟ ਗੋ ਵਿਦ ਦ ਈਮੇਲਸ, ਤੁਸੀਂ ਆਪਣੀ ਆਨਲਾਈਨ ਅਕਾਊਂਟ ਜਾ ਕੇ ਦੇਖੋ ਸਾਰੇ ਜਣੇ। ਠੀਕ ਹੈ ਜੀ। ਮੈਨੂੰ ਵੀ ਟੈਕਸਟ ਆਇਆ ਹੈਗਾ ਕਿ ਆਨਲਾਈਨ ਅਕਾਊਂਟ ਜਾ ਕੇ ਚੈੱਕ ਕਰ ਲਓ, ਉੱਥੇ ਤੁਹਾਡਾ ਸਟੇਟਸ ਹੁੰਦਾ ਹੈ ਵੀ ਤੁਹਾਡਾ ਸਟੇਟਸ ਓਕੇ ਹੈ। ਈਮੇਲ ਦੱਸ ਦਿੰਦਾ ਜੀ, ਤੇ ਮੈਂ ਕੀਤੀ ਸੀਗੀ HTIM@curve.ca.gov। ਠੀਕ ਹੈ ਜੀ, ਠੀਕ ਹੈ ਜੀ। ਥੈਂਕ ਯੂ ਜੀ, ਥੈਂਕ ਯੂ, ਮਿਹਰਬਾਨੀ। ਰਾਜਕਰਨ, ਇੱਕ ਜਿਹੜਾ ਮੈਸੇਜ ਗੁਰਵਿੰਦਰ ਸਿੰਘ ਸੰਘਾ ਹੋਣਾ ਵੱਲੋਂ ਪਾਇਆ ਗਿਆ ਕਿ ਕੱਲ ਉਹ ਵੀਡ ਵਾਟਰ ਚੱਕਦੇ ਸੀਗੇ ਤੇ ਉੱਥੇ ਡਰਾਈਵਰ ਪੁੱਛੀ ਜਾਂਦਾ ਸੀ ਕਿ ਰੀਫਰ ਦਾ ਟੈਂਪਰੇਚਰ ਕਿੱਥੇ ਸੈੱਟ ਕਰਾਂ।
ਕਿਉਂਕਿ ਰੀਫਰ ਚਲਾਉਣ ਦੀ ਲੋੜ ਨਹੀਂ ਹੁੰਦੀ, ਪਾਣੀ ਚੱਕਣਾ ਆ ਤਾਂ ਤੁਹਾਨੂੰ ਠੰਡਾ ਕਰਨ ਦੀ ਲੋੜ ਨਹੀਂ ਗੀ। ਸੋ ਇਹ ਮੈਸੇਜ ਸੀਗਾ। ਤੇ ਇਹ ਜਿਹੜਾ ਵੀਡ ਵਾਲੇ ਵਾਟਰ ਦੇ ਲੋੜ ਤੋਂ ਮੈਂ ਇੱਕ ਹੋਰ ਗੱਲ ਜਿਹੜੀ ਆ ਥੋੜੀ ਜਿਹੀ ਕਰਨੀ ਚਾਹੁੰਦਾ, ਜਿਹੜੀ ਆਪਣੀ ਪਿਛਲੇ ਕਾਫੀ ਪ੍ਰੋਗਰਾਮਾਂ ਦੇ ਵਿੱਚ ਇੱਕ ਦਿਨ ਗੱਲ ਹੋਈ ਸੀਗੀ ਕਿ ਜਿਹੜੀ ਉੱਥੋਂ ਪਾਣੀ ਚੱਕਦੀ ਕੰਪਨੀ ਆ, ਕੁਛ ਜਿਹੜੀ ਕੈਨੇਡਾ ਦੀ ਕੰਪਨੀ ਆ ਤੇ US ਦੀ ਕੰਪਨੀ ਆ, ਤੇ ਉਹ ਕਹਿ ਰਹੇ ਸੀਗੇ ਕਿ ਲੋਡ ਇੱਧਰ ਦੇ ਉੱਧਰ ਉਹ ਚੱਕਦੇ ਹੈਗੇ, ਇੱਧਰ ਕੰਮ ਕਰਦੇ ਹੈਗੇ ਆ। ਮੇਰੀ ਉਸ ਕੰਪਨੀ ਦੇ ਓਨਰ ਦੇ ਨਾਲ ਗੱਲ ਹੋਈ ਸੀਗੀ। ਸੋ ਉਹ ਕਹਿ ਰਹੇ, ਉਹਨਾਂ ਨੇ ਜੋ ਦੱਸਿਆ ਹੈਗਾ ਉਹਦੇ ਮੁਤਾਬਕ ਉਹ ਕੰਪਨੀ ਜਿਹੜੀ ਆ US ਤੇ ਕੈਨੇਡਾ ਦੋਨਾਂ ਦੇ ਵਿੱਚ ਹੈਗੀ ਆ। ਇੱਥੇ US ਦੇ ਵਿੱਚ ਪੈਟਰਸਨ ਆ ਤੇ ਕੈਨੇਡਾ ਦੇ ਵਿੱਚ ਉੱਥੇ ਸਰੀ, ਮਤਲਬ ਉਹ ਕਰ ਸਕਦੇ ਇਦਾਂ। ਸੋ ਉਹ ਲੀਗਲ ਜਿਹੜਾ NAFTA ਦਾ ਐਗਰੀਮੈਂਟ ਹੈਗਾ, ਜਿਹੜਾ USMCA ਐਗਰੀਮੈਂਟ ਹੈਗਾ, ਉਹਦੇ ਅਕੋਰਡਿੰਗਲੀ ਉਹ ਜਿਹੜਾ ਸਾਰੇ ਲੋਡਸ ਹੈਗੇ ਆ ਉਹ ਕਰਦੇ ਹੈਗੇ ਆ। ਉਹਦੇ ਅਕੋਰਡਿੰਗਲੀ ਉਹ ਜਿਹੜੇ ਟ੍ਰੇਲਰ ਸਵਿਚ ਹੁੰਦੇ ਆ, ਵੱਖਰੀਆਂ ਕੰਪਨੀਆਂ ਦੇ ਉਹ ਜਿਹੜੇ ਟ੍ਰੇਲਰ ਆ ਉਹ ਪੁੱਲ ਕਰਦੇ ਹੈਗੇ, ਬਾਈਸਨ ਤੋਂ ਲੈ ਕੇ ਹੋਰ ਕਈ ਕੰਪਨੀਆਂ ਦੇ। ਸੋ ਉਹਨਾਂ ਨੇ ਪੂਰਾ ਸਪਸ਼ਟੀਕਰਨ ਦਿੱਤਾ, ਪੂਰਾ ਚੰਗੀ ਤਰ੍ਹਾਂ ਸਮਝਾਇਆ ਕਿ ਅਸੀਂ ਗਲਤ ਕੰਮ ਨਹੀਂ ਕਰਦੇ ਹੈਗੇ, ਪਰ ਜਿਹੜਾ ਲੀਗਲ ਤਰੀਕੇ ਦੇ ਨਾਲ ਜੋ ਕੰਮ ਕੀਤਾ ਜਾਂਦਾ ਉਹਨੂੰ ਹੀ ਕਰਦੇ ਹੈਗੇ। ਸੋ ਮੈਂ ਇੱਕ ਜਸਟ ਅਪਡੇਟ ਦੇਣਾ ਸੀਗਾ ਕਿ ਉਹ ਜਿਹੜਾ ਮੈਟਰ ਆਇਆ ਸੀਗਾ ਉਹਦੀ ਥੋੜੀ ਜਿਹੀ ਜਿਹੜੀ ਗੱਲਬਾਤ ਤੋਂ ਬਾਅਦ ਫਿਰ ਮੇਰੀ ਜਦੋਂ ਉਹਨਾਂ ਨਾਲ ਗੱਲਬਾਤ ਹੋਈ ਤੇ ਉਹਨਾਂ ਨੇ ਇਹ ਚੀਜ਼ ਦੱਸੀ ਕਿ ਅਸੀਂ ਜਿਹੜਾ ਕੰਮ ਹੈਗਾ ਇਹ ਟੋਟਲੀ ਕਲੈਰਿਟੀ ਨਾਲ ਕਰਦੇ ਹੈਗੇ। ਜੀ ਹਰਜੋਤ ਸਿੰਘ ਜੀ, ਤੁਸੀਂ ਕੁਝ ਜਾਂਦੇ 1 ਮਿੰਟ ਲੈਣਾ ਮੈਂ। ਮੈਨੂੰ ਪਤਾ ਵੀ ਰਮਨ ਹੁਣੀ ਉਹਦੇ ਨਾਲ ਐਗਰੀ ਨਹੀਂ ਕਰਦੇ ਆਟੋਨੋਮਸ ਟਰੱਕਿੰਗ ਨੂੰ। ਕਹਿੰਦੇ ਵੀ ਰੋਡ ਟੂ ਪ੍ਰੋਸਪੈਰਿਟੀ ਇਜ਼ ਬਾਈ ਆਟੋਨੋਮਸ ਟਰੱਕਿੰਗ। ਇਹ ਆਰਟੀਕਲ ਇੱਦਾਂ ਦੇ ਬਹੁਤ ਹੁਣ ਛਪ ਰਹੇ ਆ। ਅਮਰੀਕਾ ਚਾਈਨਾ ਤੋਂ ਬਹੁਤ ਪਿੱਛੇ ਰਹਿ ਗਿਆ ਆ ਆਟੋਨੋਮਸ ਟਰੱਕਿੰਗ ਦੇ ਵਿੱਚ। ਹਾਲਾਂਕਿ ਕਹਿੰਦੇ ਵੀ ਡਰਾਈਵਰ ਸ਼ਾਰਟੇਜ ਵੀ ਹੈਗੀ ਆ, ਉਹ ਕਹਿੰਦੇ ਰਹਿੰਦੇ ਆ, ਪਰ ਸਨ 2035 ਤਾਈਂ ਕਹਿੰਦੇ 13% US ਦੇ ਜਿਹੜੇ ਟਰੱਕਸ ਆ ਉਹ ਆਟੋਨੋਮਸ ਹੋਣਗੇ, ਜੋ ਕਿ $178 ਬਿਲੀਅਨ ਮਾਰਕੀਟ ਨੂੰ ਰਿਪਰੈਜ਼ੈਂਟ ਕਰਨਗੇ। ਓਵਰਆਲ ਜੇ ਗਲੋਬਲੀ ਦੇਖਿਆ ਜਾਵੇ $616 ਬਿਲੀਅਨ ਦਾ ਇਹ ਬਿਜ਼ਨਸ ਹੋਊਗਾ। $327 ਬਿਲੀਅਨ ਚਾਈਨਾ 'ਚ, $178 ਬਿਲੀਅਨ US ਤੇ $112 ਬਿਲੀਅਨ ਯੂਰਪ। ਸੋ ਜਾਣਾ ਉੱਧਰ ਨੂੰ ਹੀ ਆ। ਉਹਦਾ ਕਾਰਨ ਕੀ ਆ? ਕਹਿੰਦੇ ਭਈ ਬਿਲੀਅਨਸ ਆਫ ਡਾਲਰ ਜਿਹੜੇ ਐਕਸੀਡੈਂਟ ਹੁੰਦੇ ਆ ਉਹਦੇ ਵਿੱਚ ਅਸੀਂ ਬਚਾ ਸਕਦੇ ਹੈਗੇ ਆ। ਪਲੱਸ ਜਿਹੜੇ ਆਟੋਨੋਮਸ ਟਰੱਕਰ ਆ ਉਹ ਤੁਹਾਨੂੰ ਪਤਾ 24 ਆਵਰ ਹੀ ਚੱਲਣਗੇ, ਕਿਉਂਕਿ ਕੋਈ HOS ਨਹੀਂ, ਬਿਲਕੁਲ ਕੋਈ ਆਵਰ ਆਫ ਸਰਵਿਸ ਵਾਲਾ ਰੌਲਾ ਹੀ ਨਹੀਂ ਹੁੰਦਾ। ਨਹੀਂ ਰੌਲਾ ਪਤਾ ਕੀ ਆ ਹਰਜੋਤ ਭਾਜੀ, ਮੈਂ ਨਹੀਂ ਸਹਿਮਤ ਵਾਲੀ ਨਹੀਂ, ਮੈਂ ਸਿਰਫ ਉਹ ਇੱਕ ਸੈਗਮੈਂਟ ਕਨਵਰਟ ਹੋਣੀ ਆ। ਕੁਝ ਸੈਗਮੈਂਟ ਜਿਹੜੀਆਂ ਟਰੱਕਿੰਗ ਦੇ ਵਿੱਚ ਆ ਉਹ ਕਨਵਰਟ ਹੋਣੀਆਂ ਆਟੋਨੋਮਸ ਦੇ ਵਿੱਚ। ਇਹ ਡਨ ਆ। ਜਿਹੜੀਆਂ ਕਹਿ ਲਓ ਟਰੱਕਿੰਗ ਐਜ਼ ਅ ਹੋਲ ਕਨਵਰਟ ਸਾਰੀ ਨਹੀਂ ਜਾ ਸਕਦੀ, ਪਰ ਜਿਹੜੀ ਐਜ਼ ਅ ਸੈਗਮੈਂਟ ਬਹੁਤ ਹੈਗੀਆਂ। ਹੁਣ ਜੇ ਤੁਸੀਂ ਆਪਣਾ ਲੌਂਗ ਬੀਚ ਦੀ ਪੋਰਟ ਤੇ ਦੇਖੋ ਤੇ ਆਲਮੋਸਟ ਸਾਰੀ ਆਟੋਨੋਮਸ ਚੱਲ ਰਹੀ ਹੈਗੀ ਆ। ਜੇ ਤੁਸੀਂ ਹੋਰ ਕਈ ਚੀਜ਼ਾਂ ਜਿਹੜੀਆਂ ਦੇਖੋ ਜਿਨ੍ਹਾਂ ਦੇ ਵਿੱਚ ਕਿ ਯਾਰਡ ਟੂ ਯਾਰਡ ਮੂਵ ਜਿਹੜੇ ਆ, ਰੀਜਨਲ ਥੋੜੇ ਮੂਵ ਜਿਹੜੇ ਆ, ਟੈਕਸਸ ਦੇ ਵਿੱਚ ਕਿੰਨੀਆਂ ਆਟੋਨੋਮਸ ਕੰਪਨੀਆਂ ਜਿਹੜੀਆਂ ਆ, ਵਾਲਮਾਰਟ ਦੀ ਲਾਸਟ ਮਾਈਲ ਡਿਲੀਵਰੀ ਆਟੋਨੋਮਸ ਟਰੱਕ ਕਰ ਰਹੇ ਆ। ਸੋ ਇਹ ਜਿਹੜਾ ਇੱਕ ਸੈਗਮੈਂਟ ਜ਼ਰੂਰ ਚੇਂਜ ਹੋਊਗੀ ਟਰੱਕਿੰਗ ਦੇ ਵਿੱਚ, ਜਿਹੜੀ ਕਿ ਹੌਲੀ ਹੌਲੀ ਆਟੋਨੋਮਸ ਵੱਲ ਨੂੰ ਤੁਰੂਗੀ। ਪਰ ਅਲਟੀਮੇਟਲੀ ਜਿਹੜਾ ਕਹਿ ਲਓ ਵੀ ਓਵਰਆਲ ਜਿਹੜਾ ਇੰਡਸਟਰੀ ਹੈਗੀ ਆ ਉਹਦੇ ਵਿੱਚ ਇਹ ਜਿਹੜਾ ਆਉਣਾ ਮੇਰੇ ਖਿਆਲ ਅਜੇ ਬਹੁਤ ਦੂਰ ਹੈਗਾ, ਕਿਉਂਕਿ ਵੈਦਰ ਕੰਡੀਸ਼ਨਸ ਜਿਹੜੀਆਂ ਹੈ ਨਾ ਨੇਚਰ ਦੇ ਨਾਲ। ਮੈਨੂੰ ਵਿੱਚ ਕਿਤੇ ਨਾ ਕਿਤੇ ਲੱਗਦਾ ਵੀ ਜਿਹੜਾ ਇਸ ਟਾਈਮ ਡਰਾਈਵਰਾਂ ਦੇ ਉਲਟ ਚੱਲਦਾ ਵੀ ਮੇ ਵੀ ਇਹਨਾਂ ਦੇ ਕੋਲ ਕੁਛ ਅਜਿਹੀ ਗਿੱਦੜ ਸਿੰਘੀ ਹੱਥ ਲੱਗੀ ਆ, ਜਿਹੜਾ ਇਹਨਾਂ ਨੂੰ ਲੱਗਦਾ ਵੀ ਆਪਾਂ ਉਸ ਲੈਵਲ ਦੇ ਉੱਤੇ ਪਹੁੰਚ ਰਹੇ ਆ ਵੀ ਸ਼ਾਇਦ ਆਪਾਂ ਨੂੰ ਇੰਨੇ ਡਰਾਈਵਰਸ ਦੀ ਜਿਹੜੀ ਉਹ ਜ਼ਰੂਰਤ ਨਹੀਂ ਆ। ਅੱਜ ਹੀ ਇੱਕ ਕੋਡੀਅਕ ਰੋਬੋਟਿਕਸ ਨੇ ਆਪਣੇ ਪਹਿਲੇ ਉਹ ਜਿਹੜੀ ਆਟੋਨੋਮਸ ਟਰੱਕ ਦੀ ਜਿਹੜੀ ਡਿਲੀਵਰੀ ਦਿੱਤੀ ਆ, ਬੇਸਿਕਲੀ ਪਹਿਲਾ ਟਰੱਕ ਉਹਨਾਂ ਦੀ ਫੈਕਟਰੀ ਚੋਂ ਆਟੋਨੋਮਸ ਟਰੱਕ ਨਿਕਲ ਕੇ ਜਿਹੜਾ ਉਹ ਬਾਹਰ ਆਇਆ। ਸੋ ਮੇ ਬੀ ਦੇ ਆਰ ਗੈਟਿੰਗ ਦੇਅਰ। ਉਹਨਾਂ ਨੂੰ ਲੱਗਦਾ ਵੀ ਆਪਾਂ ਉਸ ਮੋੜ ਦੇ ਉੱਤੇ ਪਹੁੰਚ ਚੁੱਕੇ ਆ ਜਿੱਥੇ ਸ਼ਾਇਦ ਡਰਾਈਵਰਾਂ ਦੀ ਘੱਟ ਲੋੜ ਆ, ਤੇ ਆਟੋਨੋਮਸ ਹੌਲੀ ਹੌਲੀ ਜਿਹੜਾ ਉਹ ਉਹਨਾਂ ਕੁ ਹਿੱਸਾ ਡਰਾਈਵਰਾਂ ਨੂੰ ਜਿਹੜਾ ਉਹ ਰਿਪਲੇਸ ਜਿਹੜਾ ਉਹ ਈਜ਼ੀਲੀ ਕਰ ਸਕਦਾ ਹੈ। ਸੋ ਯੂ ਨੈਵਰ ਨੋ ਅੰਦਰ ਖਾਤੇ ਕੀ ਚੱਲਦਾ। ਰਾਜਕਿਰਨ, ਇਹ ਸਾਰਾ ਜਿਹੜਾ ਇਸ ਵੇਲੇ ਡਰਾਈਵਰਾਂ ਦੀ ਲੋੜ ਆ ਨਹੀਂ ਲੋੜ ਆ, ਇਟ ਇਜ਼ ਆਲ ਪੋਲੀਟੀਕਲ ਮੂਵ। ਤੁਸੀਂ ਮਾਰਕ ਮਾਈ ਵਰਡਸ, ਆਉਣ ਵਾਲੇ 3 ਤੋਂ 6 ਮਹੀਨਿਆਂ ਦੇ ਵਿੱਚ ਇਹੋ ਹੀ ਏਰੀਆ ਦੇ ਵਿੱਚ ਇਹੋ ਹੀ ਆਵਾਜ਼ ਆਉਣੀ ਆ, ਵੀ ਹੈਵ ਅ ਡਰਾਈਵਰ ਸ਼ਾਰਟੇਜ, ਵੀ ਨੀਡ ਟੂ ਡੂ ਸਮਥਿੰਗ ਅਬਾਊਟ। ਠੀਕ ਹੈ ਨਾ, 18 ਸਾਲ ਦੇ ਨਿਆਣਿਆਂ ਨੂੰ ਫੜਾ ਦੇਣੇ ਟਰੱਕ। ਹਾਂ, ਫਿਰ ਇਹਨਾਂ ਨੇ ਉਹੀ ਬੋਲਣੀ ਸ਼ੁਰੂ ਕਰਨੀ, ਉਹੀ ਸਾਰਾ ਕੰਮ ਸ਼ੁਰੂ ਕਰ ਦੇਣਾ ਆ। ਠੀਕ ਹੈ ਨਾ। ਸੋ ਆਈ ਥਿੰਕ ਇਟਸ ਪੋਲੀਟੀਕਲ ਸਾਰਾ ਕੁਝ ਹੈਗਾ ਆ। ਕੰਪਨੀਆਂ ਦੇ ਫॉर देयर ਗੇਨ ਵਨ ਵੇ ਔਰ ਅਨਦਰ ਦੇ ਕੀਪ ਔਨ ਡੂਇੰਗ ਦੈਟ। ਸੋ ਉਹਦੇ ਨਾਲ ਪਰ ਫਿਰ ਵੀ ਅਗੇਨ ਸਾਰਿਆਂ ਨੂੰ ਇਹੋ ਕਹਾਂਗੇ ਵੀ
ਆਉਣ ਵਾਲੇ ਸਮੇਂ ਦੇ ਨਾਲ ਚੱਲੋ, ਆਪਣੀ ਇੰਗਲਿਸ਼ ਜਿਹੜੀ ਆ ਉਹਨੂੰ ਸੁਧਾਰੋ, ਤੇ ਜਿਹੜਾ ਤੁਹਾਡਾ ਕੰਮ ਹੈਗਾ ਉਹਦੇ ਵੱਲ ਧਿਆਨ ਦਿਓ, ਤੇ ਜਿਹੜਾ ਅੱਗੇ ਫਿਊਚਰ ਦੇ ਵਿੱਚ ਆਉਣ ਵਾਲੀਆਂ ਚੀਜ਼ਾਂ ਆ ਉਹਨਾਂ ਵੱਲ ਨੂੰ ਥੋੜਾ ਜਿਹਾ ਧਿਆਨ ਦਿਆ ਕਰੋ ਕਿ ਕੀ ਹੋ ਰਿਹਾ ਇੰਡਸਟਰੀ 'ਚ, ਕਿੱਦਾਂ ਹੋ ਰਿਹਾ, ਕਿੱਦਾਂ ਵਾਪਰ ਰਿਹਾ, ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਆ ਬਹੁਤ ਹੀ ਤੇਜ਼ੀ ਨਾਲ ਅੱਗੇ ਚੱਲ ਰਿਹਾ ਹੈਗਾ, ਟੈਕਨੋਲੋਜੀ ਬੜੀ ਤੇਜ਼ੀ ਨਾਲ ਵੱਧ ਰਹੀ ਹੈਗੀ ਆ। ਸੋ ਇਸ ਕਰਕੇ ਕੋਸ਼ਿਸ਼ ਕਰੋ ਵੀ ਆਪਣੇ ਕੰਮ ਦੇ ਵਿੱਚ ਟੈਕਨੋਲੋਜੀ ਨੂੰ ਜਿੰਨਾ ਵੀ ਤੁਸੀਂ ਇਨਕੋਰਪੋਰੇਟ ਕਰ ਸਕਦੇ ਹੋ ਉਨਾ ਕਰੋ, ਕਿਉਂਕਿ ਟੈਕਨੋਲੋਜੀ ਅੱਜ ਦੀ ਘੜੀ ਦੇ ਵਿੱਚ ਤਾਂ ਆਪਾਂ ਇਹ ਕਹਿ ਸਕਦੇ ਕਿ ਆਪਣੀ ਹੈਲਪ ਕਰ ਰਹੀ ਆ ਔਰ ਕਰੂਗੀ, ਪਰ ਕਿਸੇ ਟਾਈਮ ਤੇ ਟੈਕਨੋਲੋਜੀ ਆਣ ਕੇ ਜੇ ਆਪਣੀ ਜੌਬ ਵੀ ਖਾ ਜਾਂਦੀ ਆ ਤਾਂ ਸ਼ਾਇਦ ਹੋ ਸਕਦਾ ਇਹ ਚੀਜ਼ ਵੀ ਆਉਣ ਵਾਲੇ ਸਮੇਂ 'ਚ ਵਾਪਰ ਸਕਦੀ ਆ। ਪਰ ਆਈ ਥਿੰਕ ਕਿ ਸਟੇ ਵਿਦ ਦ ਰੇਸ। ਜੀ, ਹਾਸੇ ਦੀ ਇਹ ਗੱਲ ਸਾਰੇ ਮਸਲੇ ਵਿੱਚ ਨਾ ਹਾਸੇ ਦੀ ਗੱਲ ਹਰਜੋਤ ਸਿੰਘ ਜੀ, ਜਾਂਦੇ ਜਾਂਦੇ ਵੀ ਟੈਕਨੋਲੋਜੀ ਦਾ ਮਤਲਬ ਇਹ ਨਹੀਂ ਵੀ ਫੇਸਬੁੱਕ ਤੇ ਰੀਲਾਂ, ਇੰਸਟਾਗ੍ਰਾਮ ਤੇ ਰੀਲਾਂ ਤੇ ਟਿਕਟੌਕ ਦੇਖਣੀ ਹੈ ਕਹਿ ਰਹੇ ਜੀ। ਬਿਲਕੁਲ। ਸੋ ਇਹਦੇ ਬਾਬਤ ਨਾ ਜਿਹੜੀ ਵੈਂਸ ਉਹਨਾਂ ਨੂੰ ਇੱਕ ਪੱਤਰਕਾਰ ਨੇ ਕੁਐਸਚਨ ਪੁੱਛਿਆ ਵੀ ਭਾਈ ਤੁਸੀਂ ਇੰਨੇ ਪਿੱਛੇ ਕਿੱਦਾਂ ਰਹਿ ਗਏ ਚਾਈਨਾ ਤੋਂ, ਚਾਈਨਾ ਵਾਲੇ ਤਾਂ ਇੰਨੇ ਜ਼ਿਆਦਾ ਆਟੋਨੋਮਸ ਟਰੱਕਿੰਗ ਉਹਨਾਂ ਦੇ ਹਾਈਵੇ ਦੇ ਉੱਤੇ ਹੈਗੇ ਆ। ਤੇ ਜਿਹੜੀ ਵੈਂਸ ਨੇ ਇਹ ਕਿਹਾ ਵੀ 1970 ਦੇ ਵਿੱਚ ਵੀ ਨਾ ਜਦੋਂ ATM ਆਏ ਸੀ, ਬਹੁਤ ਸਾਰੇ ਲੋਕਾਂ ਨੇ ਰੌਲਾ ਪਾਇਆ ਸੀ ਵੀ ਸਾਡੀਆਂ ਜੌਬਾਂ ਚੱਲ ਜਾਣੀਆਂ, ਪਰ ਹੋਇਆ ਕੀ ਕਹਿੰਦੇ ਵੀ ਉਹ ਤੋਂ ਬਾਅਦ ਜਿਹੜੇ ਬੈਂਕ ਟੇਲਰ ਸੀ ਉਹ ਕਾਫੀ ਐਫੀਸ਼ੀਐਂਟ ਵੀ ਹੋ ਗਏ, ਕਾਫੀ ਪ੍ਰੋਡਕਟਿਵਿਟੀ 'ਚ ਵੀ ਜਿਹੜਾ ਫਰਕ ਪਿਆ। ਪਰ ਜਦੋਂ ਚੇਂਜਸ ਕਹਿੰਦੇ ਇਦਾਂ ਦੀਆਂ ਆਉਂਦੀਆਂ ਤਾਂ ਉਹਦਾ ਲੋਕਾਂ ਦਾ ਕੰਸਰਨ ਹੁੰਦਾ ਹੀ ਹੈਗਾ। ਸੋ ਇਹ ਤੋਂ ਇਹ ਲੱਗਦਾ ਆ ਵੀ ਚੇਂਜਸ ਆਊਗੀਆਂ ਜ਼ਰੂਰ, ਸੋ ਆਪਾਂ ਨੂੰ ਤਿਆਰ ਰਹਿਣਾ ਚਾਹੀਦਾ ਉੱਧਰ ਨੂੰ। ਬਿਲਕੁਲ ਬਿਲਕੁਲ, ਚੇਂਜਸ ਆ ਰਹੀਆਂ ਜੀ, ਚੇਂਜਸ ਆ ਰਹੀਆਂ, ਐਵਰੀਡੇ ਆ ਰਹੀਆਂ ਚੇਂਜਸ ਜੀ। ਥੈਂਕ ਯੂ ਦੋਨਾਂ ਦਾ ਹੀ, ਸਾਰਿਆਂ ਦਾ ਹੀ, ਕਾਲਾਂ ਕਰਨ ਵਾਲਿਆਂ ਦਾ ਵੀ ਤੇ ਆਪਣੇ ਵਿਚਾਰ ਸਾਂਝੇ ਕਰਨ ਵਾਲਿਆਂ ਦਾ। ਰਮਨ ਜੀ ਤੁਹਾਡਾ ਵੀ, ਹਰਜੋਤ ਜੀ ਤੁਹਾਡਾ ਵੀ। ਮਿਲਦੇ ਹਾਂ ਅਗਲੇ ਦੀ, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।